ਇਮੀਗ੍ਰੇਸ਼ਨ ਅਟਰਨੀਜ਼ ਤੋਂ ਜਗਬੀਰ ਸਿੰਘ ਟੇਟਕੀਆਣਾ। ਜਗਬੀਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸੋ ਸਰੋਤਿਓ, ਵੱਖ-ਵੱਖ ਜਿਹੜੀਆਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ, ਇਮੀਗ੍ਰੇਸ਼ਨ ਦੇ ਨਾਲ ਕੀ ਕੁਛ ਚੱਲ ਰਿਹਾ ਹੈਗਾ ਆ ਉਸ ਦੇ ਉੱਤੇ ਨਜ਼ਰ ਰਹੇਗੀ, ਅਤੇ ਉਸ ਦੇ ਨਾਲ ਜੋ ਤੁਹਾਡੇ ਜਿਹੜੇ ਸਵਾਲ ਹੋਣਗੇ ਫਿਰ ਉਹ ਵੀ ਜਿਹੜੇ ਤੁਸੀਂ ਜਗਬੀਰ ਹੁਣਾਂ ਨੂੰ ਪੁੱਛ ਸਕਦੇ ਹੋ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਰਹੇਗਾ 408-272 5200 4082725200। ਇਸ ਨੰਬਰ ਦੇ ਉੱਤੇ ਜਿਹੜੇ ਆ ਤੁਸੀਂ ਸਾਨੂੰ ਜਿਹੜਾ ਸੰਪਰਕ ਉਦੋਂ ਕਰ ਸਕਦੇ ਆ। ਸੋ ਜਗਬੀਰ ਜੀ, ਅੱਜ ਦੀ ਆਪਣੀ ਮੁੱਖ ਗੱਲਬਾਤ ਆ ਉਹ ਮੈਨੂੰ ਲੱਗਦਾ ਆਪਾਂ ਜਿਹੜਾ H1B ਰੂਲ ਦੇ ਵਿੱਚ ਜਿਹੜੇ ਚੇਂਜਿਸ ਆਏ ਆ ਐਡਮਿਨਿਸਟ੍ਰੇਸ਼ਨ ਦੇ ਦੁਆਰਾ, ਥੋੜ੍ਹੀ ਉਸ ਦੇ ਵਿੱਚ ਸਖਤੀ ਆ ਜਾਂ ਕਹਿ ਸਕਦੇ ਵੀ ਖਿਚਾਈ ਜਿਹੜੀ ਆ ਉਹ ਕੀਤੀ ਗਈ ਆ, ਸੋ ਉਸ ਨੂੰ ਲੈ ਕੇ ਹੈਗੇ ਆ। ਸੋ ਕਦੋਂ ਇਹ ਵੈਸੇ ਇਫੈਕਟ ਹੋਣ ਜਾ ਰਹੇ ਹੈਗੇ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੱਸਦੇ ਹਾਂ ਵੀ ਕੀ ਚੇਂਜ ਜਿਹੜਾ ਉਹ ਹੈਗਾ ਆ ਜੀ। ਇਹਨਾਂ ਨੇ ਜੀ ਰੂਲ ਕਾਫੀ ਦੇਰ ਤੋਂ ਚਰਚਾ ਕਰ ਰਹੇ ਸੀਗੇ ਇਹ ਕੀ ਕਰਨਾ H1B ਦਾ, ਕਾਫੀ ਲੌਂਗ ਅਵੇਟਡ ਸੀਗਾ। ਇਲੈਕਸ਼ਨ ਇਵਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜੀ ਪਿਛਲੀ ਵਾਲੀ ਸੀਗੀ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ H1B ਦੀ ਕਾਫੀ ਚੇਂਜਸ ਕਰਾਂਗੇ, ਪਰ ਕੀਤੀਆਂ ਨਹੀਂ ਸੀਗੀਆਂ ਇੰਨੀਆਂ। ਅਤੇ ਹੁਣ ਬਿਲਕੁਲ ਆਪਣੇ ਐਂਡ ਟਰਮ ਦੇ ਵਿੱਚ ਇਹਨਾਂ ਨੇ ਇਹ ਰੂਲ ਪ੍ਰਪੋਜ਼ ਕੀਤਾ ਹੈ। ਇਸ ਵੇਲੇ ਇਹ ਰੂਲ ਇਹਨਾਂ ਨੇ ਜਿੱਦਾਂ ਪਬਲਿਸ਼ ਕੀਤਾ ਫੈਡਰਲ ਰਜਿਸਟਰ, ਇਹਦੇ ਉੱਤੇ ਫਿਰ 60 ਦਿਨ ਦਾ ਤੁਹਾਡਾ ਕਮੈਂਟ ਪੀਰੀਅਡ ਹੁੰਦਾ ਹੈ, ਉਹ 'ਚ ਫਿਰ ਦੇਖਦੇ ਆ ਕੀ ਆਉਂਦਾ ਹੈ, ਅਤੇ ਫਿਰ ਜੇ ਕੋਈ ਇੰਜੰਕਸ਼ਨ ਵਗੈਰਾ ਲੱਗਦੀ ਹੈ ਤਾਂ ਰੂਲ ਸਟਾਪ ਹੋ ਜਾਏਗਾ, ਨਹੀਂ ਤਾਂ ਫਿਰ ਰੂਲ ਅੱਗੇ ਜਾਊਗਾ ਜੀ। ਆਪਾਂ ਜ਼ਿਆਦਾਤਰ ਦੇਖਦੇ ਹਾਂ ਵੀ ਬਹੁਤ ਸਾਰੀਆਂ ਜਿਹੜੀਆਂ ਟਰੰਪ ਐਡਮਿਨਿਸਟ੍ਰੇਸ਼ਨਸ ਦੇ ਦੁਆਰਾ ਰੂਲ ਚੇਂਜਸ ਦੀ ਜਿਹੜੀ ਕੋਸ਼ਿਸ਼ ਆ, ਈਵਨ ਦੋ ਕਮੈਂਟ ਪੀਰੀਅਡ ਵੀ ਪੂਰੇ ਹੋਣ ਤੋਂ ਬਾਅਦ ਦੇ ਵਿੱਚ ਵੀ ਇੰਜੰਕਸ਼ਨ ਵਗੈਰਾ ਜਿਹੜੀ ਉਹ ਲੱਗ ਜਾਂਦੀ ਰਹੀ ਜੀ। ਬਿਲਕੁਲ ਜੀ। ਸੋ ਇਹ ਕੀ ਚੇਂਜ ਕੀ ਹੈਗਾ ਹੁਣ ਇਹ H1B ਨੂੰ ਲੈ ਕੇ? ਆਪਾਂ ਅੰਡਰਸਟੈਂਡ ਕਰਦੇ ਹਾਂ ਵੀ ਪੋਲੀਟੀਕਲ ਮੁੱਦਾ ਵੀ ਜਿਹੜਾ ਇਹ ਬਣ ਸਕਦਾ ਵੀ ਆਪਾਂ ਅਮਰੀਕਨ ਜੌਬਸ ਨੂੰ ਸੇਵ ਕਰਨ ਦੀ ਜਿਹੜੀ ਇਸ ਦੇ ਵਿੱਚ ਜ਼ਿਆਦਾ ਕੋਸ਼ਿਸ਼ ਹੈਗੀ ਜੀ। ਸਭ ਤੋਂ ਪਹਿਲਾਂ ਜੀ ਇਹਦੇ ਵਿੱਚ ਨਾ ਕਈ ਕਨਸੈਪਟ ਹੁੰਦੇ ਨੇ। ਇੱਕ ਕਨਸੈਪਟ H1B ਦੇ ਵਿੱਚ ਹੈਗਾ ਸਪੈਸ਼ਲਿਟੀ ਆਕੂਪੇਸ਼ਨ। ਸਪੈਸ਼ਲਿਟੀ ਆਕੂਪੇਸ਼ਨ ਛੋਟੇ ਅੱਖਰਾਂ 'ਚ ਜੇ ਕਹੀਏ ਤਾਂ ਉਹ ਕੀ ਕਰਦੇ ਨੇ ਕਿ ਉਹ ਕਹਿੰਦੇ ਕਿ ਤੁਸੀਂ ਸਾਨੂੰ ਪ੍ਰੂਵ ਕਰੋ ਕਿ ਜਿਹੜੀ ਤੁਹਾਡੀ ਸਪੈਸੀਫਿਕ ਡਿਗਰੀ ਹੈ ਉਹ ਕਿੱਦਾਂ ਤੁਹਾਡੀ ਪੋਜੀਸ਼ਨ ਦੇ ਨਾਲ ਰਿਲੇਟਡ ਹੈ। ਠੀਕ ਹੈ। ਫੋਰ ਐਗਜ਼ਾਮਪਲ, ਜੇ ਆਪਾਂ ਕਹੀਏ ਕਿ ਇੱਕ ਇੰਜੀਨੀਅਰ ਗ੍ਰੈਜੂਏਟ ਹੋਇਆ ਯੂਨੀਵਰਸਿਟੀ ਤੋਂ, ਉਹਨੂੰ ਇਹ ਸ਼ੋ ਕਰਨਾ ਕਿ ਜਿਹੜੀ ਉਹ ਪੋਜੀਸ਼ਨ ਜੋਬ ਡਿਊਟੀ ਪਰਫੋਰਮ ਕਰ ਰਿਹਾ ਉਹਦੀ ਡਿਗਰੀ ਦੇ ਨਾਲ ਰਿਲੇਟਡ ਹੈ। ਉਹਨੂੰ ਪਰਫੋਰਮ ਕਰਨ ਲਈ ਡਿਗਰੀ ਚਾਹੀਦੀ ਹੈ, ਬਿਨਾਂ ਡਿਗਰੀ ਤੋਂ ਕਰ ਨਹੀਂ ਸਕਦਾ। ਜਿੱਦਾਂ ਬਿਨਾਂ ਡਿਗਰੀ ਤੋਂ ਬੰਦਾ ਲਾਇਰ ਨਹੀਂ ਬਣ ਸਕਦਾ, ਬਿਨਾਂ ਡਿਗਰੀ ਤੋਂ ਬੰਦਾ ਡੈਂਟਿਸਟ ਨਹੀਂ ਬਣ ਸਕਦਾ। ਅਤੇ ਜਿਹੜੀ ਕੰਪਿਊਟਰ ਦੀਆਂ ਪੋਜੀਸ਼ਨਾਂ ਹੁੰਦੀਆਂ, ਕਾਫੀ ਸਾਰੀਆਂ ਪੋਜੀਸ਼ਨਾਂ ਇੱਦਾਂ ਦੀਆਂ ਹੁੰਦੀਆਂ ਸੀਗੀਆਂ ਜਿਹੜੀਆਂ ਕਿ ਬੰਦਾ ਟ੍ਰੇਨਿੰਗ ਦੇ ਨਾਲ ਸਿੱਖ ਸਕਦਾ। ਅਤੇ US ਦੇ ਵਿੱਚ ਇਨਫੈਕਟ ਕਾਫੀ ਸਾਰੇ ਇੰਜੀਨੀਅਰਸ ਹੁੰਦੇ ਨੇ ਜਿਹੜੇ ਕਈ ਵਾਰੀ ਨਹੀਂ ਵੀ ਜਾਂਦੇ ਇੰਜੀਨੀਅਰਿੰਗ ਸਕੂਲ, ਜਾਂ ਸਿੱਧੇ ਐਕਸਪੀਰੀਅੰਸ ਨਾਲ ਵੀ ਵਧੀਆ ਇੰਜੀਨੀਅਰ ਬਣ ਸਕਦੇ ਨੇ। ਅਤੇ ਸਪੈਸ਼ਲਿਟੀ ਆਕੂਪੇਸ਼ਨ ਦਾ ਇਹ ਮਤਲਬ ਸੀਗਾ ਕਿ ਤੁਸੀਂ ਇਹ ਸ਼ੋ ਕਰੋ, ਇਹ ਨਹੀਂ ਕਿ ਤੁਹਾਡੇ ਕੋਲ ਡਿਗਰੀ ਹੈਗੀ ਹੈ, ਤੁਸੀਂ ਇਹ ਸ਼ੋ ਕਰੋ ਕਿ ਜਿਹੜੀ ਪੋਜੀਸ਼ਨ 'ਤੇ ਤੁਸੀਂ ਰਿਕਰੂਟ ਕਰ ਰਹੇ ਹੋ ਉਹਦੇ ਵਾਸਤੇ ਤੁਹਾਨੂੰ ਘੱਟੋ ਘੱਟ ਇੱਕ ਡਿਗਰੀ ਦੀ ਰਿਕੁਆਇਰਮੈਂਟ ਹੈ, ਅਤੇ ਉਹ ਵੀ ਉਹ ਡਿਗਰੀ ਜਿਹੜੀ ਤੁਸੀਂ ਕੀਤੀ ਆ। ਹਾਂਜੀ। ਅਤੇ ਇਹ ਜਿਹੜਾ ਪਹਿਲਾਂ ਕੀ ਸੀਗਾ ਕਿ ਹੁਣ ਤੱਕ ਕੀ ਕਰਦੇ ਸੀਗੇ ਆਪਾਂ ਕਿ ਫੋਰ ਐਗਜ਼ਾਮਪਲ ਆਪਾਂ ਉਹਨਾਂ ਨੂੰ ਇੱਕ ਜੇ ਇੰਜੀਨੀਅਰ ਦੀ ਪੋਜੀਸ਼ਨ ਆਪਾਂ ਕਹਿੰਦੇ ਸੀ ਕਿ ਇਹਨੂੰ ਕਰਨ ਲਈ ਕੰਪਿਊਟਰ ਇੰਜੀਨੀਅਰਿੰਗ ਜਾਂ ਇਲੈਕਟ੍ਰੋਨਿਕਸ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਜਾਂ ਇਕੁਇਵਲੈਂਟ ਚਾਹੀਦਾ ਹੈਗਾ, ਅਤੇ ਇਹ ਸਾਰੀਆਂ ਜਿਹੜੀਆਂ ਡਿਗਰੀਆਂ ਸੀਗੀਆਂ ਇਹ ਕੁਆਲੀਫਾਈ ਕਰ ਜਾਂਦੀਆਂ ਸੀਗੀਆਂ ਫੋਰ ਐਗਜ਼ਾਮਪਲ ਸੌਫਟਵੇਅਰ ਇੰਜੀਨੀਅਰ ਦੀ ਪੋਜੀਸ਼ਨ ਨੂੰ। ਠੀਕ ਹੈ। ਮਤਲਬ ਇੱਕ ਇਲੈਕਟ੍ਰੋਨਿਕਸ ਵਾਲਾ ਬੰਦਾ ਵੀ ਕਹਿ ਸਕਦਾ ਸੀਗਾ ਕਿ ਮੈਂ ਸੌਫਟਵੇਅਰ ਇੰਜੀਨੀਅਰ ਦੀਆਂ ਡਿਊਟੀਆਂ ਪਰਫੋਰਮ ਕਰੂੰਗਾ। ਅਤੇ ਹੁਣ ਜਿਹੜੀ ਸਭ ਤੋਂ ਮੇਨ ਜਿਹੜਾ ਇਹ ਰੂਲ ਚੇਂਜ ਕਰ ਰਿਹਾ ਉਹ ਇਹ ਪੁਆਇੰਟ ਨੂੰ ਅਟੈਕ ਕਰ ਰਿਹਾ ਹੈ ਸਪੈਸ਼ਲਿਟੀ ਆਕੂਪੇਸ਼ਨ ਵਾਲੇ ਨੂੰ। ਉਹ ਕਹਿੰਦੇ ਕਿ ਜਿਹੜੀਆਂ ਜਨਰਲ ਡਿਗਰੀ ਹੋ ਗਈਆਂ ਜਾਂ ਜਨਰਲ ਇੰਜੀਨੀਅਰਿੰਗ ਦੀਆਂ ਡਿਗਰੀਜ਼ ਹੋ ਗਈਆਂ ਵਿਦਆਊਟ ਸਪੈਸ਼ਲਾਈਜੇਸ਼ਨ, ਕਿ ਤੁਹਾਡਾ ਇੱਕ ਕਿਸੇ ਸਪੈਸੀਫਿਕ ਏਰੀਆ 'ਚ ਸਪੈਸ਼ਲਾਈਜ਼ ਨਹੀਂ ਹੈਗਾ, ਤੁਹਾਨੂੰ ਸਪੈਸ਼ਲਿਟੀ ਆਕੂਪੇਸ਼ਨ ਤੁਸੀਂ ਮੀਟ ਨਹੀਂ ਕਰ ਪਾਓਗੇ। ਅਤੇ ਜੇ ਤੁਸੀਂ ਇੱਦਾਂ ਦੇ ਦੱਸਦੇ ਹੋ ਕਿ ਆਪਾਂ ਮਲਟੀਪਲ ਫੀਲਡ ਲੈ ਸਕਦੇ ਹਾਂ ਕਿ ਇਹ ਕੰਮ ਨੂੰ ਇੰਜੀਨੀਅਰਿੰਗ ਵੀ ਕਰ ਸਕਦੀ ਹੈ, ਇਲੈਕਟ੍ਰੋਨਿਕਸ ਵਾਲਾ ਵੀ ਕਰ ਸਕਦਾ, ਕੰਪਿਊਟਰ ਵਾਲਾ ਵੀ ਕਰ ਸਕਦਾ ਹੈ, ਅਤੇ ਇਮੀਗ੍ਰੇਸ਼ਨ ਦੀ ਰਿਕੁਆਇਰਮੈਂਟ ਹੈ ਕਿ ਤੁਸੀਂ ਸਾਰੀ ਇਕੱਲੀ ਡਿਗਰੀ ਦਾ ਦੱਸਣਾ ਕਿ ਕਿੱਦਾਂ ਉਹ ਡਿਗਰੀ ਇਹ ਪੋਜੀਸ਼ਨ ਨੂੰ ਕੁਆਲੀਫਾਈ ਕਰਦੀ ਹੈ। ਅਤੇ ਇਹਦੇ ਨਾਲ ਬੇਸਿਕਲੀ ਕੀ ਹੈ ਕਿ ਇਹਨਾਂ ਕਾਫੀ ਜ਼ਿਆਦਾ ਬਰਡਨ ਇੰਪਲੋਇਰ ਦੇ ਉੱਤੇ ਅਤੇ ਲਾਇਰਸ ਦੇ ਉੱਤੇ ਵੱਧ ਜਾਊਗਾ ਇਹ ਪ੍ਰੂਵ ਕਰਾਉਣ ਲਈ ਕਿ ਇਹ ਸਪੈਸ਼ਲਿਟੀ ਆਕੂਪੇਸ਼ਨ ਹੈ ਕਿ ਨਹੀਂ ਹੈ। ਅਤੇ ਹੁਣ ਇੱਦਾਂ ਨਹੀਂ ਕਿ H1B ਜਿਹਨੇ ਇੱਥੋਂ ਦੀ ਗ੍ਰੈਜੂਏਟ ਹੋ ਗਿਆ ਉਹਨੂੰ H1B ਮਿਲ ਹੀ ਜਾਣਾ, ਜਿੱਦਾਂ ਬਾਕੀ ਸਾਰੇ ਰੂਲ ਹੁੰਦੇ ਕਿ ਸਾਲਮ ਵੀ ਡਿਨਾਈ ਹੋ ਸਕਦਾ। ਹੋਰ ਇਹ H1B ਵੀਜ਼ੇ ਦੇ ਵਿੱਚ ਵੀ ਕਾਫੀ ਜ਼ਿਆਦਾ ਤਾਂ ਨਹੀਂ, ਇਹਦੇ ਵਿੱਚ ਵੀ ਡਿਨਾਇਲ ਦੀ ਪੋਸੀਬਿਲਿਟੀ ਹੁੰਦੀ ਸੀਗੀ ਕਿ ਬੰਦਾ 5 ਸਾਲ 6 ਸਾਲ ਹੋ ਗਏ ਕੰਮ ਕਰਦੇ ਹੋਏ, ਹਰ ਵਾਰੀ ਜਦੋਂ ਤੁਸੀਂ ਐਕਸਟੈਂਸ਼ਨ ਫਾਈਲ ਕਰਦੇ ਹੋ ਉਦੋਂ ਹਰ ਵੇਲੇ ਇਹੀ ਚੈਲੰਜ ਰਹਿੰਦਾ ਕਿ ਇਹ ਸਪੈਸ਼ਲਿਟੀ ਆਕੂਪੇਸ਼ਨ ਹੈ ਕਿ ਨਹੀਂ ਹੈ। ਅਤੇ ਉਹਨੂੰ ਇਮੀਗ੍ਰੇਸ਼ਨ ਹਰ ਤੀਜੇ ਸਾਲ ਜਦੋਂ ਤੁਸੀਂ H1B ਫਾਈਲ ਕਰਦੇ ਹੋ ਦੁਬਾਰਾ ਡਿਸਾਈਡ ਕਰਦੀ ਸੀਗੀ ਕਿ ਇਹ H1B ਐਲੀਜੀਬਲ ਹੈ ਕਿ ਨਹੀਂ ਹੈ। ਅਤੇ ਹੁਣ ਇਹਦੇ ਰੂਲ ਦੇ ਨਾਲ ਕੀ ਹੈ ਕਿ ਜਿੰਨੇ ਵੀ ਲੋਕ ਹੁਣ ਕੋਈ 10 ਸਾਲਾਂ ਤੋਂ ਵੀ H1B 'ਤੇ ਇੱਕ ਸਰਟਨ ਰੂਲ ਦੇ ਥੱਲੇ ਸੀਗਾ, ਮੰਨ ਲਓ ਹੁਣ ਇਹ ਰੂਲ ਪਾਸ ਹੋ ਗਿਆ, ਉਹਨੇ ਐਕਸਟੈਂਸ਼ਨ ਕਰਨੀ ਹੈ, ਇਹ ਕਾਫੀ ਸਾਰੇ ਉੱਦਾਂ ਦੇ ਲੋਕਾਂ ਨੂੰ ਇਫੈਕਟ ਕਰ ਸਕਦਾ। ਜੀ ਬਿਲਕੁਲ। ਸੋ ਡੈਫੀਨੇਟਲੀ ਚੇਂਜਸ ਤਾਂ ਜਿਹੜੇ ਇਹ ਹੈਗੇ ਆ ਸਪੈਸ਼ਲਿਟੀ ਨੂੰ ਲੈ ਕੇ, ਅਤੇ ਜਿੱਦਾਂ ਤੁਸੀਂ ਕਿਹਾ ਵੀ ਜਨਰਲ ਡਿਗਰੀਜ਼ ਜਿਹੜੀਆਂ ਹੁਣ ਕਿਤੇ ਨਾ ਕਿਤੇ ਉਹ ਜਿਹੜੀਆਂ ਨਹੀਂ ਹੋਣਗੀਆਂ। ਸੋ ਜਿਹੜੀ
ਖਾਸ ਕਰਕੇ ਆਪਾਂ ਦੇਖਦੇ ਹਾਂ H1B ਦੇ ਵਿੱਚ ਜਿਹੜਾ ਕੰਸਲਟੈਂਟ ਆ ਜਾਂ ਕੰਟਰੈਕਟਰ ਆ ਉਸ ਦੇ ਰੋਲ ਨੂੰ ਲੈ ਕੇ ਵੀ ਹਮੇਸ਼ਾ ਬਹੁਤ ਜ਼ਿਆਦਾ ਸਵਾਲ ਰਹਿੰਦੇ ਆ। ਕਈ ਜਾਣੇ ਉਹਨਾਂ ਦੇ ਕੋਲੋਂ ਠੱਗੇ ਹੋਏ ਮਹਿਸੂਸ ਕਰਦੇ ਆ, ਕੋਈ ਜਾਣੇ ਕਹਿੰਦੇ ਆ ਵੀ ਨਹੀਂ ਯਾਰ ਇਹ ਘਪਲੇ ਕਰਦੇ ਆ, ਇਹਨਾਂ ਦਾ ਇਹ ਹੈ ਨਹੀਂ ਆ। ਸੋ ਇਸ ਰੂਲ ਦਾ ਉਹਨਾਂ ਦੇ ਉੱਤੇ ਕਿੱਦਾਂ ਦਾ ਅਸਰ ਹੈਗਾ? ਜੀ, ਪਹਿਲਾਂ ਤਾਂ ਸਿਚੁਏਸ਼ਨ ਐਕਸਪਲੇਨ ਕਰ ਦਵਾਂ ਸਾਰਿਆਂ ਨੂੰ ਕਿ ਕਿੱਦਾਂ H1B ਵਰਕ ਕਰਦਾ। H1B ਮਾਰਚ ਅਪ੍ਰੈਲ ਦੇ ਵਿੱਚ ਤੁਸੀਂ ਫਾਈਲ ਕਰਦੇ ਹੋ। ਹੁਣ ਇਹਨਾਂ ਨੇ ਉਹਦੇ ਵਿੱਚ ਵੀ ਛੋਟੇ ਮੋਟੇ ਰੂਲ ਚੇਂਜ ਹੁੰਦੇ ਰਹਿੰਦੇ ਨੇ, ਬਟ ਫਰਵਰੀ ਤੋਂ ਸ਼ੁਰੂ ਹੋ ਜਾਂਦਾ ਜਿੱਦਾਂ ਰਿਕਰੂਟਮੈਂਟ ਵਗੈਰਾ ਦੀ। ਤੁਸੀਂ ਫਾਈਲ ਕਰਦੇ ਹੋ, ਫਿਰ 65,000 ਸੀਟਾਂ ਉਹਦੀਆਂ ਹੁੰਦੀਆਂ ਹਰ ਸਾਲ, 20,000 ਜਿਹੜੇ ਇੱਥੇ ਡਿਗਰੀ ਕਰਦੇ ਆ ਮਾਸਟਰਸ ਜਾਂ ਹਾਇਰ ਉਹਨਾਂ ਲਈ, 85,000 ਟੋਟਲ। ਅਤੇ ਇਹਦੇ ਵਿੱਚ ਫਿਰ ਜਿਹੜੇ ਹਰ ਸਾਲ ਫਾਈਲ ਕਰਦੇ ਸੀਗੇ ਉਹ 2 ਤੋਂ 2.5 ਲੱਖ ਲੋਕੀ ਫਾਈਲ ਕਰਦੇ ਸੀਗੇ। ਲੋਟਰੀ ਹੁੰਦੀ ਹੈ, ਲੋਟਰੀ ਦੇ ਵਿੱਚ ਤੁਹਾਡਾ ਜਿੱਤਣ ਦਾ ਚਾਂਸ 30 ਤੋਂ 40% ਹੁੰਦਾ। ਅਤੇ ਜੇ ਤੁਸੀਂ ਲੋਟਰੀ ਜਿੱਤ ਜਾਂਦੇ ਹੋ ਤਾਂ ਫਿਰ ਤੁਹਾਡਾ ਅਕਤੂਬਰ ਤੋਂ ਸ਼ੁਰੂ ਹੁੰਦਾ ਸੀ, ਤਾਂ ਹਰ ਸਾਲ ਜਿੱਦਾਂ ਫਰਵਰੀ ਮਾਰਚ ਦੇ ਵਿੱਚ ਤੁਸੀਂ ਫਾਈਲ ਕਰੋਗੇ ਅਤੇ ਅਕਤੂਬਰ ਦੇ ਵਿੱਚ ਤੁਹਾਡਾ H1B ਜੇ ਸਾਰਾ ਕੁਝ ਸਹੀ ਹੋ ਜਾਵੇ ਤਾਂ ਲੱਗਦਾ ਸੀਗਾ। ਹੁਣ ਗੱਲ ਕੀ ਹੈ ਕਿ ਇਹ ਜਿਹੜਾ ਬਾਹਰ ਬੈਠਾ ਇੱਕ ਬੰਦਾ, ਉਹਦੇ ਲਈ H1B ਲੈਣਾ ਕੋਈ ਇੰਨੀ ਓਪਰਚੁਨਿਟੀ ਨਹੀਂ ਹੈਗੀ, ਕਿਉਂਕਿ ਟਾਈਮ ਫਰੇਮ ਬੜੇ ਸਪੈਸੀਫਿਕ ਆ ਅਤੇ ਸਿਰਫ ਇੱਕ ਜਿਹੜੀ US ਕੰਪਨੀ ਉਹੀ ਫਾਈਲ ਕਰ ਸਕਦੀ ਹੈ। ਜਿਹੜੇ ਤਾਂ ਇੰਡੀਆ ਦੇ ਵਿੱਚ ਜਾਂ ਹੋਰ ਕਿਸੇ ਮੁਲਕਾਂ 'ਚ ਬਾਹਰ ਕਈ ਉੱਥੇ ਕੰਪਨੀਆਂ ਦੇ ਵਿੱਚ ਕੰਮ ਕਰ ਰਹੇ ਨੇ, ਕੋਈ ਬੈਂਗਲੋਰ ਕੰਮ ਕਰਦਾ ਸੀਗਾ, ਉੱਥੋਂ ਫਿਰ ਆਪਣੀ ਕੰਪਨੀ ਨੂੰ ਕਨਵਿੰਸ ਕਰਦੇ ਸੀਗੇ ਕਿ ਹੁਣ ਸਾਨੂੰ ਬਾਹਰ ਭੇਜੋ, H1B ਸਾਡਾ ਫਾਈਲ ਕਰੋ। ਠੀਕ ਹੈ। ਇਸ ਤੋਂ ਇਲਾਵਾ ਜਿਹੜੇ ਬੱਚੇ ਸਟੂਡੈਂਟ ਇੱਥੇ ਆਉਂਦੇ ਆ, ਉਹ ਆਪਣੀ ਮਾਸਟਰਸ ਡਿਗਰੀ ਕਰਕੇ ਉਹਨਾਂ ਨੂੰ ਸਾਲ ਦਾ ਵਰਕ ਪਰਮਿਟ ਮਿਲਦਾ ਸੀਗਾ। ਸਾਲ ਦੇ ਅੰਦਰ ਅੰਦਰ ਉਹ ਇੰਪਲੋਇਰ ਨੂੰ ਕਨਵਿੰਸ ਕਰਦੇ ਸੀਗੇ ਕਿ ਤੁਸੀਂ ਸਾਡਾ H1B ਫਾਈਲ ਕਰੋ। ਜੀ, ਹੁਣ ਸਾਰਿਆਂ ਨੂੰ ਡਾਇਰੈਕਟ ਜੋਬ ਨਹੀਂ ਮਿਲਣੀ ਹੈ ਨਾ, ਇਕੱਲੇ ਡਿਗਰੀ ਲੈ ਕੇ ਵੀ ਕੰਮ ਨਹੀਂ ਸਰਦਾ, ਕਿਉਂਕਿ ਜ਼ਿਆਦਾ ਜੋਬ ਜਿਹੜੀਆਂ ਹੁੰਦੀਆਂ ਉਹ ਐਕਸਪੀਰੀਅੰਸ ਵਾਲੀਆਂ ਹੁੰਦੀਆਂ। ਡਿਗਰੀ ਥਿਓਰੈਟੀਕਲ ਨੌਲੇਜ ਨਾਲ ਉਹਨਾਂ ਕੋਲ ਹੋਰ ਬੜਾ ਟੈਲੈਂਟ ਹੈ, ਅਮਰੀਕਾ ਦੇ ਉਹ ਲੋਕੀ ਚੱਕ ਸਕਦੇ ਨੇ, ਟ੍ਰੇਨ ਕਰ ਸਕਦੇ ਨੇ। ਪਰ ਹੁਣ ਇਹ ਜਿਹੜਾ H1B ਪ੍ਰੋਗਰਾਮ ਸੀਗਾ ਮੋਸਟਲੀ ਇਹ ਜਿਹੜੀ ਐਕਸਪੀਰੀਅੰਸ ਟੈਕਨੀਕਲ ਜੋਬਸ ਆ ਉਹਨੂੰ ਭਰਨ ਲਈ ਸੀਗਾ। ਅਤੇ ਇਹਦੇ ਵਿੱਚ ਜਿਹੜੇ ਕੰਸਲਟੈਂਟ ਸੀਗੇ ਉਹਨਾਂ ਦਾ ਰੋਲ ਕਿੱਥੇ ਆਉਂਦਾ ਸੀਗਾ ਕਿ ਇੱਕ ਤਾਂ ਜਿਹਨਾਂ ਨੂੰ ਡਾਇਰੈਕਟ ਜੋਬ ਨਹੀਂ ਮਿਲੀ ਉਹਨਾਂ ਨੂੰ ਕੰਸਲਟੈਂਟ ਹੈਲਪ ਕਰ ਸਕਦੇ ਸੀਗੇ। ਠੀਕ ਹੈ। ਦੂਜੇ ਕੰਸਲਟੈਂਟ ਦੇ ਆਪਣੇ ਟ੍ਰੇਨਿੰਗ ਪ੍ਰੋਗਰਾਮ ਹੁੰਦੇ ਕਿ ਤੁਹਾਨੂੰ 3 ਮਹੀਨੇ ਦੀ 6 ਮਹੀਨੇ ਦੀ ਟ੍ਰੇਨਿੰਗ ਕਰ ਸਕਦੇ ਸੀਗੇ ਉਹ। ਫਿਰ ਇਹਨਾਂ ਦਾ ਅੱਗੇ ਨੈਟਵਰਕ ਹੁੰਦਾ ਹੈ, ਅੱਗੇ ਆਪਣੇ ਜਿੱਦਾਂ ਇਹਨਾਂ ਨੇ ਮਾਰਕੀਟਿੰਗ ਟੀਮ ਰੱਖੀ ਹੁੰਦੀ ਹੈ ਇੰਡੀਆ 'ਚ ਜਾਂ US ਦੇ ਵਿੱਚ। ਫਿਰ ਜਿਹੜੇ ਮਾਰਕੀਟਿੰਗ ਟੀਮ ਵਾਲੇ ਬੰਦੇ ਆ ਇਹ ਲੋਕਾਂ ਨੂੰ ਅੱਗੇ ਪਲੇਸ ਕਰਦੇ ਸੀਗੇ। ਜਿੱਦਾਂ ਹੁਣ ਤੁਸੀਂ ਸਿੱਧੇ ਤਾਂ ਗੂਗਲ 'ਤੇ ਜਾ ਨਹੀਂ ਸਕਦੇ, ਉਹਨਾਂ ਨੇ 3-4 ਰਾਊਂਡ ਇੰਟਰਵਿਊ ਦੇ ਲੈਣੇ ਕਾਫੀ ਮੁਸ਼ਕਿਲ ਹੁੰਦਾ। ਅਤੇ ਕੰਸਲਟਿੰਗ ਸਿਸਟਮ ਨਾਲ ਕੀ ਹੁੰਦਾ ਕਿ ਜਿਹੜੇ ਗੂਗਲ ਫੇਸਬੁੱਕ 'ਤੇ ਸ਼ਾਰਟ ਟਰਮ ਪ੍ਰੋਜੈਕਟ ਹੁੰਦੇ ਸੀਗੇ, ਕੋਈ 6 ਮਹੀਨੇ ਦਾ, ਸਾਲ ਦਾ, ਜਿਹਦੇ ਵਿੱਚ ਕਿ ਉਹਨਾਂ ਨੇ ਅਮਰੀਕਨ ਵਰਕਰ ਨੂੰ ਨਹੀਂ ਰੱਖਣਾ ਜਾਂ ਐਕਸਪੀਰੀਅੰਸ ਮੰਗਦੇ, ਉਹਦੇ ਵਿੱਚ ਕੰਸਲਟੈਂਟ ਫਿੱਟ ਕਰ ਦਿੰਦਾ ਸੀਗਾ। ਅਤੇ ਕੰਸਲਟਿੰਗ ਕੰਪਨੀ ਮਤਲਬ ਇੱਦਾਂ ਨਹੀਂ ਕਿ ਕੰਸਲਟੈਂਟ ਠੱਗਦਾ ਹੀ ਹੈ, ਕੰਸਲਟੈਂਟ ਤੋਂ ਬਿਨਾਂ ਵੀ ਇੰਜੀਨੀਅਰ ਦਾ ਚੱਲਦਾ ਨਹੀਂ ਹੈਗਾ ਜੀ, ਕਿਉਂਕਿ ਸਪਾਂਸਰ ਕੌਣ ਕਰੂਗਾ, ਦੋਨੋਂ ਪਾਸੇ ਹੈਗਾ ਹੈ ਨਾ। ਅਤੇ ਜਿਹੜਾ ਹੁਣ ਇਹ ਰੂਲ ਆ ਇਹ ਕੰਸਲਟਿੰਗ ਕੰਪਨੀਜ਼ ਦੇ ਪਿੱਛੇ ਕਾਫੀ ਜ਼ਿਆਦਾ ਪਏ ਸੀਗੀ ਟਰੰਪ ਐਡਮਿਨਿਸਟ੍ਰੇਸ਼ਨ। ਜਿਹੜਾ ਇਹਨਾਂ ਦਾ ਰੂਲ ਆ ਉਹਨਾਂ ਨੇ ਜਿਹੜੀਆਂ ਮੇਜਰ ਚੇਂਜਾਂ ਉਹਨਾਂ ਨੇ ਕੀਤੀਆਂ ਕਿ ਜਿਹੜਾ ਥਰਡ ਪਾਰਟੀ ਤੁਸੀਂ ਪਲੇਸਮੈਂਟ ਉਹ ਕਰਦੇ ਹੋ, ਉਹ ਕਹਿੰਦੇ ਕਿ ਤੁਹਾਨੂੰ ਹੁਣ 3 ਸਾਲ ਦੀ ਜਗ੍ਹਾ ਸਿਰਫ ਆਪਾਂ 1 ਸਾਲ ਦਾ ਹੀ ਵਰਕ ਪਰਮਿਟ ਜਿਹੜਾ H1B ਇਸ਼ੂ ਕਰਾਂਗੇ। ਅੱਛਾ, ਇਹਦੇ ਵਿੱਚ ਕੀ ਸੀਗਾ ਕਿ ਫਾਈਟ ਇਹਨਾਂ ਦੀ ਕਾਫੀ ਦੇਰ ਤੋਂ ਚੱਲਦੀ ਸੀਗੀ। ਇੱਕ ਕੰਪਨੀ ਸੀਗੀ IT ਸਰਵ, ਉਹਨਾਂ ਨੇ ਇਮੀਗ੍ਰੇਸ਼ਨ 'ਤੇ ਲਾਅ ਸੂਟ ਕੀਤਾ ਸੀਗਾ ਅਤੇ ਲਾਅ ਸੂਟ ਉਹ ਜਿੱਤ ਗਏ ਸੀਗੇ 2-3 ਮਹੀਨੇ ਪਹਿਲਾਂ। ਲਾਅ ਸੂਟ ਦੇ ਵਿੱਚ ਉਹਨਾਂ ਨੇ ਕਾਫੀ ਜਿੱਦਾਂ ਪਬਲਿਸਾਈਜ਼ ਕੀਤਾ ਆਪਣੇ ਆਪ ਨੂੰ ਕਿ ਸਾਡੀ ਵਿਕਟਰੀ ਹੋ ਗਈ ਇਮੀਗ੍ਰੇਸ਼ਨ ਤੋਂ। ਉਹਨਾਂ ਨੇ ਵਿਕਟਰੀ ਉਹਨਾਂ ਦੀ ਇਹ ਸੀਗੀ ਕਿ ਆਪਾਂ ਜੱਜ ਨੇ ਕਿਹਾ ਸੀਗਾ ਕਿ ਤੁਸੀਂ 1 ਸਾਲ ਲਈ ਲਿਮਿਟ ਨਹੀਂ ਕਰਨਾ, ਤੁਸੀਂ ਇਹਨੂੰ ਵੱਧ ਕੇ 3 ਸਾਲ ਦੇਣਾ। ਇਹ ਇੱਦਾਂ ਇੰਟਰਪ੍ਰੀਟੇਸ਼ਨ ਹੋਣੀ ਹੈ ਰੈਗੂਲੇਸ਼ਨ ਦੀ। ਪਰ ਹੁਣ ਉਹਦੀ ਰਿਸਪੌਂਸ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹਨੂੰ ਕੋਡੀਫਾਈ ਕਰਤਾ ਕਿ ਸਾਡਾ ਨਵਾਂ ਰੂਲ ਇਹ ਕਹੂਗਾ ਕਿ ਆਪਾਂ ਦੇਣੀ ਹੀ 1 ਸਾਲ ਦੀ ਹੈਗੀ ਹੈ ਸਾਰਿਆਂ ਨੂੰ। ਅਤੇ ਜਿੰਨਾ ਤੁਸੀਂ ਜੇ ਛੋਟੀ ਵਿਕਟਰੀ ਤੁਸੀਂ ਇਹਨਾਂ ਤੋਂ ਕਰਦੇ ਹੋ, ਡਬਲ ਉਹ ਤੁਹਾਨੂੰ ਪੁਸ਼ਬੈਕ ਕਰ ਦਿੰਦੇ। ਅਤੇ ਇਹ ਚੱਲਦਾ ਰਹਿੰਦਾ। ਹੁਣ ਗੱਲ ਕੀ ਹੋ ਗਈ ਅੱਗੇ ਕਿ ਫਿਰ ਦੇਖਦੇ ਹੋ ਦੁਬਾਰਾ ਇਹਨੂੰ ਦੂਜੀ ਪਾਰਟੀ ਜਿਹੜੀ ਹੈਗੀ ਵਕੀਲ ਉਹ ਇਹਨੂੰ ਕੋਰਟ 'ਚ ਲੈ ਕੇ ਜਾਂਦੇ ਕਿ ਨਹੀਂ ਲੈ ਕੇ ਜਾਂਦੇ। ਜੀ ਜੀ, ਬਿਲਕੁਲ। ਸੋ ਇੰਪਲੋਇਰ ਅਤੇ ਇੰਪਲੋਈ ਦੇ ਰਿਸ਼ਤੇ ਨੂੰ ਲੈ ਕੇ ਵੀ ਇਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਜਿਹੜੀਆਂ ਚੇਂਜਿਸ ਹੈਗੀਆਂ ਉਹ ਹੈਗੀਆਂ। ਸੋ ਉਸ ਰਿਲੇਸ਼ਨ ਨੂੰ ਇਹਨਾਂ ਨੇ ਕਿੱਦਾਂ ਡਿਫਾਈਨ ਕੀਤਾ ਹੈ? ਜਿਹੜਾ ਤਾਂ ਹੁਣ ਜਿੱਦਾਂ ਕੰਸਲਟੈਂਟ ਸੀਗਾ ਜਿਹੜਾ ਪਲੇਸ ਕਰਦਾ ਸੀਗਾ, ਜਿੱਦਾਂ ਮਤਲਬ ਸੈਕੰਡ ਟਰੈਕਟਰ ਨੂੰ ਥਰਡ ਪਾਰਟੀ 'ਤੇ ਹੈ ਨਾ, ਉਹ ਇਮੀਗ੍ਰੇਸ਼ਨ ਉਹਨੂੰ 2010 'ਚ ਇੱਕ ਮੈਮੋ ਆਇਆ ਸੀਗਾ, ਓਬਾਮਾ ਐਡਮਿਨਿਸਟ੍ਰੇਸ਼ਨ ਨੇ ਪਾਸ ਕੀਤਾ ਸੀਗਾ। ਕਾਫੀ ਸਟ੍ਰਿਕਟ ਸੀਗਾ ਉਹ ਮੈਮੋ। ਉਹ ਪਹਿਲੀ ਵਾਰੀ ਉਹ ਮੈਮੋ ਨੇ ਜਿੱਦਾਂ ਐਸਟੈਬਲਿਸ਼ ਕੀਤਾ ਸੀ ਕਿ ਇੱਕ ਚੀਜ਼ ਹੁੰਦੀ ਹੈ ਇੰਪਲੋਇਰ ਇੰਪਲੋਈ ਰਿਲੇਸ਼ਨਸ਼ਿਪ ਅਤੇ ਰਾਈਟ ਟੂ ਕੰਟਰੋਲ। ਉਹ ਕਹਿੰਦੇ ਕਿ ਤੁਸੀਂ ਸਿਰਫ ਇੰਨਾ ਨਹੀਂ ਹੈਗਾ ਕਿ ਤੁਸੀਂ ਕਹਿ ਦਿਓ ਕਿ ਆਪਾਂ ਬੰਦੇ ਨੂੰ ਉੱਥੇ ਪਲੇਸ ਕਰ ਦਿੱਤਾ ਥਰਡ ਪਾਰਟੀ 'ਤੇ, ਤੁਸੀਂ ਇਹ ਵੀ ਸ਼ੋਅ ਕਰਨਾ ਕਿ ਤੁਹਾਡਾ ਇੰਪਲੋਇਰ ਇੰਪਲੋਈ ਰਿਲੇਸ਼ਨਸ਼ਿਪ ਹੈਗਾ ਉਹਨਾਂ। ਤੁਸੀਂ ਸਿਰਫ ਇਹ ਨਹੀਂ ਕਿ ਉਹ ਗੂਗਲ ਉਹਨੂੰ ਪੈਸੇ ਦਿੰਦੀ ਹੈ, ਤੁਸੀਂ ਕਮਿਸ਼ਨ ਕੱਟ ਕੇ ਉਹਨੂੰ ਸੈਲਰੀ ਦੇ ਦਿੰਦੇ ਹੋ। ਬਿਲਕੁਲ। ਤੁਸੀਂ ਇਹ ਵੀ ਸ਼ੋਅ ਕਰਨਾ ਕਿ ਤੁਹਾਡਾ ਉਹਨਾਂ ਇੰਪਲੋਇਰ ਇੰਪਲੋਈ ਰਿਲੇਸ਼ਨਸ਼ਿਪ ਹੈ, ਤੁਸੀਂ ਉਹਨੂੰ ਕਿੱਦਾਂ ਕੰਟਰੋਲ ਕਰਦੇ ਹੋ, ਇੰਪਲੋਇਮੈਂਟ ਨੂੰ ਕਿੱਦਾਂ ਕੰਟਰੋਲ ਕਰਦੇ ਹੋ। ਅਤੇ ਜਿਹੜਾ 2010 ਦਾ ਇਹਦਾ ਮੈਮੋ ਸੀਗਾ, ਉਹਨਾਂ ਨੇ 2 ਚੀਜ਼ਾਂ ਦੱਸੀਆਂ ਸੀਗੀਆਂ। ਇੱਕ ਸੀਗਾ ਰਾਈਟ ਟੂ ਕੰਟਰੋਲ, ਕਿ ਮਤਲਬ ਤੁਹਾਡੇ ਕੋਲ ਹੱਕ ਹੈਗਾ ਇਹਨੂੰ ਕੰਟਰੋਲ ਕਰਨ ਦਾ। ਅਤੇ ਦੂਜਾ ਉਹਨਾਂ ਨੇ ਦੱਸਿਆ ਕਿ ਐਕਚੁਅਲ ਕੰਟਰੋਲ, ਕਿ ਸਿਰਫ ਹੱਕ ਹੀ ਨਹੀਂ, ਤੁਸੀਂ ਐਕਚੁਅਲ ਕੰਟਰੋਲ ਵੀ ਐਕਸਰਸਾਈਜ਼ ਕਰ ਰਹੇ ਹੋ। ਹੁਣ ਤੱਕ ਜਿਹੜੇ 10 ਸਾਲ ਸੀਗੇ ਸਾਡਾ ਆਪਾਂ ਕੀ ਕਰਦੇ ਸੀਗੇ ਕਿ ਆਪਾਂ ਸ਼ੋਅ ਕਰ ਦਿੰਦੇ ਸੀਗੇ ਕਿ ਕਿੱਦਾਂ ਮੈਨੇਜਰ ਉੱਥੇ ਸਾਈਟ 'ਤੇ ਅਵੇਲੇਬਲ ਹੈਗਾ,
ਕਿੱਦਾਂ ਟਾਈਮ ਸ਼ੀਟ ਦੇ ਥਰੂ ਜਾਂ ਪਰਫਾਰਮੈਂਸ ਰਿਵਿਊ ਦੇ ਥਰੂ ਆਪਾਂ ਆਪਣੇ EMPLOYEE ਨੂੰ ਥਰਡ ਪਾਰਟੀ ਤੇ ਕੰਟਰੋਲ ਕਰ ਸਕਦੇ ਹਾਂ। ਪਰ ਹੁਣ ਜਿਹੜਾ ਇਹ ਮੈਮੋ ਆ ਇਹਨੇ ਬੜੇ ਕਲੀਅਰਲੀ ਜਿਹੜਾ ਹੁਣ ਨਵਾਂ ਲਾਅ ਹੁਣ ਜਿਹੜਾ ਇਹਨੇ ਪਾਸ ਕਰਨਾ, ਇਹਨੇ EMPLOYER-EMPLOYEE ਰਿਲੇਸ਼ਨ ਨੂੰ ਬੜੇ ਕਲੀਅਰਲੀ ਡਿਫਾਈਨ ਕੀਤਾ। ਇਹ ਕਹਿੰਦੇ ਕਿ ਤੁਹਾਡਾ ਜੇ ਤੁਸੀਂ ਇੱਦਾਂ ਦੀਆਂ ਚੀਜ਼ਾਂ ਫਾਈਲ ਕਰਦੇ ਹੋ, ਆਪਾਂ ਤੁਹਾਨੂੰ ਰਿਕੁਆਇਰਮੈਂਟ ਇਹ ਹੈ ਕਿ ਆਪਾਂ ਤੁਹਾਨੂੰ ਪੁੱਛ ਸਕਦੇ ਹਾਂ ਕਿ ਤੁਸੀਂ ਦੱਸੋ ਕਿ ਤੁਸੀਂ ਕਿੱਦਾਂ ਕੰਟਰੋਲ ਐਕਸਰਸਾਈਜ਼ ਕੀਤਾ। ਇਕੱਲਾ ਰਾਈਟ ਟੂ ਕੰਟਰੋਲ ਤੁਹਾਡੇ ਲਈ ਇਨਫ ਨਹੀਂ ਹੋਊਗਾ। ਓਕੇ। ਤੇ ਇਹਨੂੰ ਸ਼ੋਅ ਕਰਨ ਲਈ ਹੁਣ ਕੀ ਹੁੰਦਾ ਸੀਗਾ ਕਿ ਆਪਾਂ ਫੋਰ ਐਗਜ਼ਾਮਪਲ ਇੱਕ ਕੰਟਰੈਕਟਰ ਨੇ ਦੂਜੀ ਜਗ੍ਹਾ ਪਲੇਸ ਕੀਤਾ ਗੂਗਲ ਦੇ ਵਿੱਚ, ਮੰਨ ਲਓ। ਠੀਕ ਹੈ। ਜਿਹੜਾ ਤਾਂ ਕੰਟਰੈਕਟਰ ਵੱਡਾ ਸੀਗਾ, ਜਿਹਦਾ ਸਿੱਧੇ ਗੂਗਲ ਦੇ ਨਾਲ ਰਿਲੇਸ਼ਨਸ਼ਿਪ ਸੀਗਾ ਡਾਇਰੈਕਟਲੀ, ਉਹਦੇ ਕੋਲ ਤਾਂ ਸਿੱਧੇ ਕੰਟਰੈਕਟਰ ਦਾ ਤੇ ਜਿਹੜਾ ਗੂਗਲ ਦੇ ਨਾਲ ਕੰਟਰੈਕਟ ਵਗੈਰਾ, ਐਗਰੀਮੈਂਟ ਵਗੈਰਾ, ਇਨਵੋਇਸ ਵਗੈਰਾ ਹੁੰਦੇ ਸੀਗੇ। ਪਰ ਕਾਫੀ ਸਾਰੇ ਜਿੱਦਾਂ ਨਾ ਛੋਟੇ ਕੰਸਲਟੈਂਟ ਹੁੰਦੇ, ਉਹਦੇ ਵਿੱਚ ਨਾ ਵਿੱਚ ਬੜੀਆਂ ਜ਼ਿਆਦਾ ਲੇਅਰਸ ਹੁੰਦੀਆਂ ਕਿ ਸਿੱਧੇ ਗੂਗਲ ਉਹਨਾਂ ਨਾਲ ਕੰਟਰੈਕਟ ਨਹੀਂ ਕਰਦਾ ਤੇ ਉਹਦੇ ਵਿੱਚ ਕਾਫੀ 1 2 3 ਮਲਟੀਪਲ ਲੇਅਰਸ ਹੁੰਦੀਆਂ ਸੀਗੀਆਂ। ਤੇ ਇਮੀਗ੍ਰੇਸ਼ਨ ਦੀ ਰਿਕੁਆਇਰਮੈਂਟ ਇਹ ਸੀਗੀ ਕਿ ਤੁਸੀਂ ਸਾਰਿਆਂ ਦੇ ਵਿੱਚ ਜਿੰਨੀਆਂ ਵੀ 5 ਪਾਰਟੀਜ਼ ਹੈਗੀਆਂ, ਸਾਰਿਆਂ ਦੇ ਵਿੱਚ ਤੁਸੀਂ ਕੰਟਰੈਕਟਸ ਦਿਖਾਣੇ ਨੇ, ਸਾਰਿਆਂ ਕੋਲ ਲੈਟਰ ਲੈ ਕੇ ਆਣੀ ਆ ਤੇ ਕਲਾਇੰਟ ਲੈਟਰ ਲਿਖ ਕੇ ਦਊਗਾ, ਗੂਗਲ ਲੈਟਰ ਲਿਖ ਕੇ ਦਊਗਾ ਕਿ ਇਹ ਬੰਦੇ ਦੀ ਮੈਨੂੰ ਲੋੜ ਆ, ਇਹਦਾ ਟਾਈਟਲ ਹੈ, ਇਹਦੀਆਂ ਜੌਬ ਡਿਊਟੀਜ਼ ਹੈਗੀਆਂ। ਓਕੇ, ਠੀਕ ਹੈ। ਇਹ ਫਿਰ ਲਾਅ ਕਾਫੀ ਸਾਰੇ ਇੱਦਾਂ ਦੇ ਜਿਹੜੇ ਕਨਸੈਪਟ ਹੈ ਇਹਨੂੰ ਹੋਰ ਟੈਕਨੀਕਲ ਕਰ ਰਿਹਾ ਹੈਗਾ। ਜੀ ਜੀ ਬਿਲਕੁਲ। ਸੋ ਚੇਂਜਸ ਤਾਂ ਡੈਫੀਨੇਟਲੀ H1 ਨੂੰ ਲੈ ਕੇ ਜਿਹੜੇ ਉਹ ਆ ਰਹੇ ਹੈਗੇ ਆ। ਸੋ ਜਿਸ ਤਰੀਕੇ ਦੇ ਨਾਲ ਇਹ ਹੁਣ ਆਪਾਂ ਚੇਂਜਸ ਕਰਦੇ ਹਾਂ, ਸੋ ਫਾਈਲਿੰਗ ਨੂੰ ਲੈ ਕੇ ਤੇ ਹੋਰ ਜਿਹੜੀਆਂ ਚੇਂਜਾਂ ਨੂੰ ਕੀ ਇਸ ਦੇ ਵਿੱਚ ਕੀ ਚੇਂਜ ਹੈਗਾ ਟੋਟਲ, ਕਿੱਦਾਂ ਹੋਰ ਇਸ ਤੋਂ ਇਲਾਵਾ ਵੀ ਕੁਝ ਚੇਂਜਸ ਹੈਗੇ ਇਸ ਦੇ ਨਾਲ? ਜੀ ਇਹਦੇ ਵਿੱਚ ਪਹਿਲਾਂ ਕੀ ਸੀਗਾ ਕਿ ਇਮੀਗ੍ਰੇਸ਼ਨ ਸਾਈਟ ਵਿਜ਼ਿਟ ਕਰ ਸਕਦੀ ਸੀ, ਮਤਲਬ ਕਿ ਤੁਸੀਂ ਕਹਿ ਲਓ ਕਿ ਤੁਸੀਂ H1B ਫਾਈਲ ਕੀਤਾ, ਤੁਸੀਂ ਕਿਹਾ ਕਿ ਬੰਦਾ ਚੈੱਕ ਕਰਨ ਆ ਸਕਦੇ ਸੀਗੇ ਸਾਈਟ ਵਿਜ਼ਿਟ 'ਤੇ। ਉਹ ਫਿਰ ਜਿੱਦਾਂ ਹੁਣ ਸਾਡੇ ਕਲਾਇੰਟ ਸੀਗੇ, ਆਪਾਂ ਉਹਨਾਂ ਨੂੰ ਕਿਹਾ ਸੀਗਾ ਕਿ ਜੇ ਆਉਂਦੇ ਆ ਤੁਸੀਂ ਲਾਇਰ ਨਾਲ ਕੰਟੈਕਟ ਕਰ ਦਿਓ, ਆਪਾਂ ਔਨ ਦਾ ਫੋਨ ਜਾਂ ਇਨ ਪਰਸਨ ਉੱਥੇ ਜਾ ਕੇ ਜਿਹੜੀ ਵੀ ਸਾਈਟ ਵਿਜ਼ਿਟ ਸੀ ਉਹਨੂੰ ਹੈਂਡਲ ਕਰ ਸਕਦੇ ਸੀਗੇ। ਉਹਨਾਂ ਕੋਲ ਇੰਨੀ ਪਾਵਰ ਨਹੀਂ ਸੀਗੀ ਆਫਿਸਰਾਂ ਕੋਲ। ਕਈ ਵਾਰੀ ਪੁੱਛਦੇ ਸੀ ਰੈਕਡ ਦਿਖਾਓ, ਕਈ ਵਾਰੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਤੁਸੀਂ ਵਾਰੰਟ ਲੈ ਕੇ ਆਓ, ਤੁਹਾਡੇ ਕੋਲ ਕੀ ਸਬੂਤ ਆ, ਆਪਾਂ ਨਹੀਂ ਦੇਣਾ। ਉਹ ਬੈਂਸਦੇ ਸੀਗੇ ਕਿਉਂਕਿ ਨਹੀਂ ਤੁਸੀਂ H1B ਫਾਈਲ ਕੀਤਾ, ਤੁਹਾਨੂੰ ਦਿਖਾਣਾ ਹੀ ਪੈਣਾ। ਆਪਾਂ ਕਹਿੰਦੇ ਸੀਗੇ ਕਿ ਨਹੀਂ ਤੁਸੀਂ ਰਿਟਨ ਅਥਾਰਟੀ ਦਿਖਾਓ, ਕਿਉਂ ਦਿਖਾਣਾ ਪੈਣਾ। ਅਤੇ ਉਹਨਾਂ ਨੂੰ ਇੰਨੀ ਜ਼ਿਆਦਾ ਉਹਨਾਂ ਦੀ ਟ੍ਰੇਨਿੰਗ ਜਾਂ ਇੰਨੀ ਜ਼ਿਆਦਾ ਉਹਨਾਂ ਦੀ ਨੌਲੇਜ ਨਹੀਂ ਸੀਗੀ। ਅਤੇ ਹੁਣ ਜਿਹੜਾ ਇਹਨਾਂ ਨੇ ਕੀ ਕੀਤਾ ਕਿ ਜਿਹੜੀ ਨਵੇਂ ਲਾਅ ਦੇ ਅਕੋਰਡਿੰਗ ਉਹਨਾਂ ਨੇ ਉਹ ਇੱਕ ਰਿਕੁਆਇਰਮੈਂਟ ਹੀ ਲਾਤੀ ਕਿ ਜਿਹੜੇ ਸਾਈਟ ਵਿਜ਼ਿਟ ਹੈਗੀ ਉਹਨਾਂ ਨੂੰ ਹੱਕ ਹੈਗਾ ਪੂਰਾ, ਉਹ ਕਰ ਸਕਦੇ ਆ। ਉਹ ਤੁਹਾਡੇ ਹੈੱਡਕੁਆਟਰ 'ਤੇ ਜਾਂ ਜਿੱਥੇ ਵੀ ਤੁਸੀਂ ਕਹਿੰਦੇ ਹੋ ਕਿ ਬੰਦਾ ਕੰਮ ਕਰੂਗਾ, ਉੱਥੇ ਆ ਕੇ ਸਾਈਟ ਵਿਜ਼ਿਟ ਚੈੱਕ ਕਰ ਸਕਦੇ ਆ। ਜੇ ਤੁਸੀਂ ਉਹਨਾਂ ਨੂੰ ਕੋਆਪਰੇਟ ਨਹੀਂ ਕਰੋ ਜਾਂ ਰਿਫਿਊਜ਼ ਕਰੋ ਤਾਂ ਫਿਰ ਉਹਨਾਂ ਕੋਲ ਪਾਵਰ ਦਿੱਤੀ ਗਈ ਹੈ ਕਿ ਉਹ ਤੁਹਾਡਾ H1B ਡਿਨਾਈ ਕਰ ਸਕਦੇ ਨੇ ਉੱਥੇ ਹੀ। ਉਹ ਫਿਰ ਆਪਣੀ ਰੈਕਮੈਂਡੇਸ਼ਨ ਦਊਗਾ USCIS ਨੂੰ, ਫਿਰ USCIS ਡਿਨਾਈ ਕਰ ਦਊਗੀ। ਮਤਲਬ ਕਿ ਹੁਣ ਉਹ ਥੋੜ੍ਹੀ ਜਿਹੀ ਜ਼ਿਆਦਾ ਪਾਵਰ ਉਹਨਾਂ ਨੂੰ ਦੇ ਰਹੇ ਨੇ ਸਾਈਟ ਵਿਜ਼ਿਟ 'ਤੇ ਜਾ ਕੇ ਇਨਵੈਸਟੀਗੇਸ਼ਨ ਕੰਡਕਟ ਕਰਨ ਦੀ। ਠੀਕ ਹੈ ਜੀ। ਸੋ ਇਹ ਜਿਹੜੇ ਇਸ ਦੇ ਵਿੱਚ ਜਿਹੜੇ ਇਸ ਦੇ ਨਾਲ ਜਿਹੜੇ ਚੇਂਜਸ ਜਿਹੜੇ ਉਹ ਹੈਗੇ ਆ। ਸੋ ਓਵਰਆਲ ਇਨ ਸ਼ਾਰਟ ਜੇ ਸਮਰੀ ਦੇ ਵਿੱਚ ਜੇ ਤੁਸੀਂ ਦੱਸਣਾ ਹੋਵੇ, ਸੋ H1B ਦਾ ਜਿਹੜਾ ਇਹ ਰੂਲ ਚੇਂਜ ਹੈਗਾ ਆ, ਇਹ ਡਾਇਰੈਕਟ H1B ਵਾਲੇ ਦੇ ਉੱਤੇ ਇੰਪੈਕਟ ਵਾਸਤੇ, ਅਤੇ ਜਿਹੜੇ ਉਹਨਾਂ ਦੇ ਉੱਤੇ ਡਿਪੈਂਡੈਂਟ ਹੁੰਦੇ ਉਹਨਾਂ ਦੇ ਉੱਤੇ ਕਿਸ ਤਰੀਕੇ ਦਾ ਅਸਰ ਆ? ਉਹ ਤਾਂ ਫਿਰ ਜੇ H1B ਨੂੰ, ਜੇ H1B ਪ੍ਰਾਇਮਰੀ ਹੋਲਡਰ ਆ, ਜੇ ਉਹਨੂੰ H1B ਮਿਲ ਜਾਏ, ਡਿਪੈਂਡੈਂਟ ਨੂੰ ਵੀ ਮਿਲ ਜਾਂਦਾ ਸੀਗਾ। ਠੀਕ ਹੈ। ਅਤੇ ਐਸਾ 'ਚ ਉਹਨਾਂ ਨੂੰ ਡਾਇਰੈਕਟਲੀ ਤਾਂ ਨਹੀਂ ਇੰਪੈਕਟ ਕਰੂਗਾ ਜਿਹੜੇ ਡਿਪੈਂਡੈਂਟ ਹੈ। ਇਹ ਕਿਹਨੂੰ ਇੰਪੈਕਟ ਕਰੂਗਾ ਕਿ ਜਿੱਦਾਂ ਹੁਣ ਇਹਨਾਂ ਦਾ ਸਭ ਤੋਂ ਮੇਜਰ ਪਾਰਟ ਜਿਹੜਾ ਇਹਦਾ ਇਹ ਹੈ ਕਿ ਜਿਹੜੇ ਜਨਰਲ ਡਿਗਰੀਜ਼ ਹੈਗੀਆਂ, ਹੁਣ ਕਿਸੇ ਨੇ MBA ਕੀਤੀ ਹੈ, MBA ਵਾਲੇ ਪਹਿਲਾਂ ਵੀ ਉਹਨਾਂ ਨੂੰ ਕਾਫੀ ਹਾਰਡ ਟਾਈਮ ਦਿੰਦੇ ਸੀਗੇ, ਹੁਣ ਇਹਦੇ ਨਾਲ ਉਹਨੂੰ ਹੋਰ ਜ਼ਿਆਦਾ ਹਾਰਡ ਟਾਈਮ ਦੇਊਗੇ ਕਿ ਜਿਹੜੀ ਜਨਰਲ ਬਿਜ਼ਨਸ ਦੀ ਡਿਗਰੀਆਂ ਹੈਗੀਆਂ ਉਹ, ਕਿਉਂਕਿ ਉਹ ਸਪੈਸੀਫਿਕ ਨਹੀਂ ਹੈਗੀਆਂ, ਉਹ 'ਚੋਂ ਕਹਿੰਦੇ ਕਿ ਤੁਸੀਂ ਸ਼ੋਅ ਨਹੀਂ ਕਰ ਸਕਦੇ ਕਿ ਇਹ H1B ਜਾਂ ਸਪੈਸ਼ਲਾਈਜ਼ ਨੌਲੇਜ ਨੂੰ ਮੀਟ ਕਰਦੀਆਂ। ਵੀ ਉਹ ਜੋ ਪ੍ਰੋਜੈਕਟ ਮੈਨੇਜਰ 'ਤੇ ਲੱਗਾ ਆ ਜਾਂ ਉਹ ਪ੍ਰੋਜੈਕਟ ਨੂੰ ਹੈਂਡਲ ਕਰਨ ਦੇ ਲਈ ਜਾਂ ਡਿਫਰੈਂਟ ਪੋਜੀਸ਼ਨ ਦੇ ਲਈ ਸਪੈਸੀਫਿਕ ਨਹੀਂ ਹੈਗਾ। ਸੋ ਉਹਨਾਂ ਨੂੰ ਉਹ ਕਾਫੀ ਇੱਕ ਹਿਸਾਬ ਦੇ ਨਾਲ ਖਤਰਾ ਜਿਹੜਾ ਉਹ ਰਹੂਗਾ। ਹਾਂਜੀ। ਜੇ ਹੁਣ ਕਿਸੇ ਨੇ ਸਪੈਸੀਫਿਕ ਜਿੱਦਾਂ ਕਹਿ ਲਓ MBA ਮਾਰਕੀਟਿੰਗ 'ਚ ਕੀਤੀ ਹੈ, ਉਹ ਬੰਦਾ ਤਾਂ ਕਹਿ ਸਕਦਾ ਕਿ ਮੈਂ ਮਾਰਕੀਟਿੰਗ ਮੇਰੀ ਸਪੈਸ਼ਲਾਈਜ਼ਡ ਹੈ, ਮੈਨੂੰ ਮਾਰਕੀਟਿੰਗ ਦੀ। ਪਰ ਜੇ ਕਿਸੇ ਨੇ ਜਨਰਲ MBA ਕੀਤੀ ਹੈ, ਉਹ ਵਾਲਾ ਬੰਦਾ ਨਹੀਂ ਪ੍ਰੂਵ ਕਰ ਪਾਊਗਾ ਸਪੈਸ਼ਲਿਟੀ ਆਕੂਪੇਸ਼ਨ। ਅਤੇ ਜਿੱਦਾਂ ਕੰਪਿਊਟਰ ਸਾਇੰਸ ਅਤੇ ਸਾਫਟਵੇਅਰ ਇੰਜੀਨੀਅਰਿੰਗ ਦਾ ਵੀ ਤੁਸੀਂ ਦੱਸਿਆ ਸੀ ਵੀ ਉਹ ਇੰਟਰਚੇਂਜੇਬਲ ਇੱਕ ਹਿਸਾਬ ਦੇ ਨਾਲ ਪਹਿਲਾਂ ਸੀਗੀਆਂ, ਉਹਦੇ ਵਿੱਚ ਵੀ ਫਿਰ ਫਰਕ ਜਿਹੜਾ ਹੋ ਰਹੇਗਾ? ਜੀ ਜਨਰਲ, ਹਾਂ ਉਹਦੇ ਵਿੱਚ ਵੀ ਕਾਫੀ ਵੱਡਾ ਫਰਕ ਆਊਗਾ, ਕਿਉਂਕਿ ਜਿੱਦਾਂ ਹੁਣ ਫੋਰ ਐਗਜ਼ਾਮਪਲ ਇੰਟੈਲ ਆ, ਜਿਹੜੀਆਂ ਚਿਪ ਬਣਾਉਂਦੀਆਂ ਕੰਪਨੀਆਂ, ਕੁਆਲਕੌਮ ਆ, ਇੰਟੈਲ ਹੈ, ਜਿਹੜੇ ਇੱਦਾਂ ਦੇ ਇੰਪਲੋਇਰਸ ਆ, ਇਹਨਾਂ ਨੂੰ ਇੰਜੀਨੀਅਰ ਚਾਹੀਦੇ ਹੁੰਦੇ ਨੇ ਕਿ ਫਿਜ਼ੀਕਲ ਡਿਜ਼ਾਇਨ ਜਾਂ ਡਿਜ਼ਾਇਨ ਵੈਰੀਫਿਕੇਸ਼ਨ, ਜਿਹਦੇ ਵਿੱਚ ਕਿ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਜਾਂ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੀ, ਜਾਂ ਈਵਨ ਜਿਹੜੀ ਇਹਨਾਂ ਦੇ ਚਿਪ ਮੈਨੂਫੈਕਚਰਿੰਗ ਆ, ਉਹਦੇ ਵਿੱਚ ਕਾਫੀ ਸਾਰਾ ਕੋਡਿੰਗ ਪ੍ਰੋਗਰਾਮਿੰਗ ਦਾ ਵੀ ਕੰਮ ਹੁੰਦਾ। ਅਤੇ ਜਿਹੜੇ ਇਹ ਵਾਲੇ ਡੋਮੇਨ ਸੀਗੇ, ਇਹਦੇ ਵਿੱਚ ਤੁਸੀਂ ਇਲੈਕਟ੍ਰੀਕਲ ਇੰਜੀਨੀਅਰ ਵੀ ਫਿੱਟ ਕਰ ਸਕਦੇ ਸੀਗੇ, ਇਲੈਕਟ੍ਰੋਨਿਕਸ ਵੀ ਕਰ ਸਕਦੇ ਸੀਗੇ, ਸਾਫਟਵੇਅਰ ਵਾਲਾ ਵੀ ਫਿੱਟ ਕਰ ਸਕਦੇ ਸੀਗੇ। ਪਰ ਹੁਣ ਨਹੀਂ। ਇਹਦੇ ਨਾਲ ਉਹ ਇਹ ਕਹੂਗਾ ਕਿ ਜੇ ਤੁਸੀਂ ਇੱਦਾਂ ਦੀ ਤੁਹਾਡੀ ਜੋਬ ਰਿਕੁਆਇਰਮੈਂਟ ਨਾਲ 3 ਮੀਟ ਹੋ ਰਹੀਆਂ, ਤੁਸੀਂ ਸਾਰਿਆਂ ਦਾ ਇਕੱਲੇ ਦਾ ਸ਼ੋਅ ਕਰਨਾ ਕਿ ਕਿੱਦਾਂ ਇਹ ਬੰਦਾ ਡਿਗਰੀ ਇਹਦੀ ਰਿਲੇਟਡ ਹੈ। ਜੀ। ਅਤੇ ਇਹਦੇ ਮਤਲਬ ਆ ਵੀ ਫਿਰ ਜਿਹੜਾ ਐਕਚੁਅਲ ਦੇ ਵਿੱਚ ਅਮਰੀਕਨ ਇੰਪਲੋਇਰ ਆ, ਜਿਹੜੀਆਂ ਕੰਪਨੀਆਂ, ਉਹਨਾਂ ਨੂੰ ਵੀ ਬਹੁਤ ਦਿੱਕਤ ਆਊਗੀ? ਕਾਫੀ ਦਿੱਕਤ ਆਊਗੀ।
ਕੋਸਟ ਵਧੂਗੀਆਂ, ਕਿਉਂਕਿ ਹੁਣ ਪਹਿਲਾਂ ਕਿੱਥੇ ਆਪਾਂ ਇੱਕ ਦਾ ਕਰਨਾ ਸੀ, ਹੁਣ ਉਹ ਕਹਿੰਦੇ ਕਿ ਜੇ ਤੁਸੀਂ ਇੱਦਾਂ ਦੀ ਜਨਰਲ ਡਿਗਰੀ ਲੈਂਦੇ ਹੋ ਤੁਸੀਂ ਸਾਰੀਆਂ ਦਾ ਇਕੱਲੇ ਪ੍ਰੂਫ ਕਰਨਾ। ਤੁਹਾਡੀ ਜਿਹੜੀ ਰਿਕੁਐਸਟ ਫॉर ਐਵੀਡੈਂਸ RFE ਜਿਹਨੂੰ ਕਹਿੰਦੇ ਉਹ ਇਸ਼ੂ ਕਰਦੇ ਸੀਗੇ, ਉਹ ਵੱਡੀਆਂ ਹੋ ਜਾਊਗੀਆਂ, ਕੰਪਲੀਕੇਟ ਹੋ ਜਾਊਗੀਆਂ, ਹੋਰ ਉਹਦੇ ਵਿੱਚ ਟਾਈਮ ਜ਼ਿਆਦਾ ਲੱਗੂਗਾ ਤੇ ਉਹ ਸਾਰਾ ਕੁਝ ਹੋਊਗਾ। ਕੀ ਇਹ ਸਾਰੀਆਂ ਕੰਪਨੀਆਂ ਨੇ ਇਸ ਚੀਜ਼ ਦੇ ਖਿਲਾਫ ਕੁਝ ਬੋਲਿਆ ਆ, ਕੋਈ ਇਹ ਕਰ ਰਹੇ ਆ ਲਾ ਸੂਟ ਵਗੈਰਾ ਜਾਂ ਕਿੱਦਾਂ ਆ? ਜੀ ਉਹ ਹੁਣ ਪ੍ਰੋਸੈਸ ਹੈ। ਲਾ ਸੂਟ ਕਿੱਦਾਂ ਹੁੰਦਾ ਕਿ ਜਦੋਂ ਤੁਸੀਂ ਏਲਾ ਤੇ ਜਾਂਦੇ ਹੋ, ਏਲਾ ਨੇ ਹੁਣ ਆਪਣਾ ਕੋਈ ਵੀ ਬੰਦਾ ਜਾ ਸਕਦਾ ਹੈ, AILA.org, ਅਮਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਜੀ। ਤੇ ਉਹਨਾਂ ਨੇ ਜਿੱਦਾਂ ਜਿਹੜੇ ਵੀ ਲਾ ਸੂਟ ਹੁੰਦੇ ਨੇ ਉਹਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਹੋਮ ਪੇਜ 'ਤੇ ਉਹਨਾਂ ਨੇ ਲਿਖ ਕੇ ਲਗਾਇਆ ਹੋਇਆ ਕਿ ਜੇ ਕੋਈ ਵੀ ਇੰਪਲੋਇਰ ਹੈ ਜਿਹੜਾ ਇਹਨਾਂ ਅਫੈਕਟਡ ਹੈ, ਤੁਹਾਨੂੰ ਮਤਲਬ ਤੁਸੀਂ ਆਪਣੀ ਐਂਟਰ ਕਰ ਸਕਦੇ ਹੋ, ਜਿੱਦਾਂ ਕਲਾਸ ਬਣਾਉਂਦੇ ਕਿ ਕੇਸ ਬੇਸਿਸ 'ਤੇ ਹੈਗਾ। ਲਾਇਰਸ ਫਿਰ ਉਹ ਆਪਣੇ ਪ੍ਰੋਵਾਈਡ ਕਰਦੇ ਨੇ, ਹੈ ਨਾ, ਜਿਹੜਾ ਸਾਰੀ, ਕਿਉਂਕਿ ਲਾਇਰਸ ਦੀ ਜਥੇਬੰਦੀ ਹੈਗੀ, ਤੇ ਫਿਰ ਉਹ ਇੰਪਲੋਇਰਸ ਨੂੰ ਤੇ ਉਹਨੂੰ ਸਾਰੇ ਨੂੰ ਇਨਵਾਈਟ ਕਰ ਰਹੇ ਨੇ, 10-15 ਦਿਨ ਦੇਖਣਗੇ, ਫਿਰ ਉਹ ਜਦੋਂ ਉਹਨਾਂ ਕੋਲ ਸਟੈਂਡਿੰਗ ਇਨਫ ਬਣ ਜੂਗੀ ਉਹਨਾਂ ਦੀ ਆਰਗੂਮੈਂਟਸ, ਫਿਰ ਉਹ ਇੰਜੰਕਸ਼ਨ ਲਈ ਹਾਂਜੀ ਜੀ, ਫਿਰ ਉਹ ਕਿਸੇ ਅਦਾਲਤ ਦੇ ਵਿੱਚ ਜਿਹੜੇ ਉਹ ਜਾ ਸਕਦੇ ਨੇ। ਸੋ ਇਹ ਜਿਹੜਾ ਆ ਇੰਪਲੋਇਰ ਬੇਸਡ ਜਿਹੜੀ ਇਮੀਗ੍ਰੇਸ਼ਨ ਦੇ ਉੱਤੇ, ਇੰਪਲੋਇਰ ਇੰਪਲੋਈ ਬੇਸਡ ਇਮੀਗ੍ਰੇਸ਼ਨ ਦੇ ਉੱਤੇ ਵੀ ਥੋੜ੍ਹੀ ਜਿਹੀ ਇਹਨਾਂ ਨੇ ਹੋਰ ਸਖਤੀ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਆਪਾਂ ਕਹਿ ਸਕਦੇ ਹਾਂ ਵੀ ਕੀਤੀ ਆ, ਵੀ ਜਿਹੜੀ ਸਪੈਸ਼ਲਾਈਜ਼ਡ ਡਿਗਰੀ ਤੇ ਸਪੈਸ਼ਲਾਈਜ਼ਡ ਉਸੇ ਹੀ ਫੀਲਡ ਦੇ ਵਿੱਚ ਜਿਹੜੀ ਜੋਬ ਸੀਗੀ। ਅੱਗੇ ਜਿੱਦਾਂ STEM ਹੁੰਦਾ ਸੀਗਾ ਤੇ ਉਹਦੇ ਵਿੱਚ ਇੱਕ ਹਿਸਾਬ ਦੇ ਨਾਲ ਸਾਰੇ ਮੇਲ ਮਿਲਾਪ ਜੇ ਚੱਲ ਜਾਂਦਾ ਸੀਗਾ, ਵੀ ਖਿਚੜੀ ਜੀ ਜਿਹੜੀ ਉਹ ਬਣ ਜਾਂਦੀ ਸੀ। ਹੁਣ ਪਰ ਕਹਿੰਦੇ ਵੀ ਨਹੀਂ, ਸਾਰੇ ਵੱਖੋ ਵੱਖਰੇ ਜਿਹੜੇ ਤੁਹਾਨੂੰ ਕਰਨਾ ਪਊਗਾ। ਸੋ ਉਹਦੇ ਨਾਲ ਮੁਸ਼ਕਿਲਾਂ ਤਾਂ ਡੈਫੀਨੇਟਲੀ ਜਿਹੜੀਆਂ ਉਹ ਵੱਧ ਸਕਦੀਆਂ ਆ, ਇੰਪਲੋਇਰ ਦੀਆਂ ਵੀ ਤੇ ਇੰਪਲੋਈ ਦੀਆਂ ਵੀ। ਸੋ ਹੋਪਫੁਲੀ ਇਸ ਨੂੰ ਲੈ ਕੇ ਕੋਈ ਜਿਹੜਾ ਆ ਜਿੱਦਾਂ ਦਾ ਵੀ ਡਿਸੀਜਨ ਹੋਊਗਾ ਉਹ ਤਾਂ ਫਿਰ ਚਲੋ ਮੰਨਣਾ ਹੀ ਪੈਣਾ ਆ। ਅਖੀਰਲਾ ਜਿਹੜਾ ਫੈਸਲਾ ਉਹ ਤੇ ਅਦਾਲਤ ਨੇ ਹੀ ਜਿਹੜਾ ਉਹ ਦੇਣਾ ਹੈਗਾ ਆ। ਕਈ ਵਾਰੀ ਹੱਕ 'ਚ ਆ ਜਾਂਦਾ ਹੁੰਦਾ, ਕਈ ਵਾਰੀ ਅਗੇਂਸਟ ਆਉਂਦਾ ਹੁੰਦਾ, ਪਰ ਬੰਦੇ ਨੂੰ ਤਿਆਰੀ ਰੱਖਣੀ ਚਾਹੀਦੀ ਆ। ਸੋ ਤੁਸੀਂ ਕੀ ਸਲਾਹ ਦਿੰਦੇ ਹੋ H1B ਵਾਲਿਆਂ ਨੂੰ ਰਾਈਟ ਨਾਓ, ਜਿਹੜੇ ਉਹ ਹੈਗੇ ਨੇ, ਜਿਹੜੇ ਇਹ ਸਪੈਸ਼ਲਾਈਜ਼ਡ ਡਿਗਰੀ ਦੇ ਅਧੀਨ ਕਹਿ ਲਓ ਵੀ ਸਹੀ ਤਰੀਕੇ ਦੇ ਨਾਲ ਨਹੀਂ ਆਉਂਦੇ, ਜਾਂ ਉਹਨਾਂ ਦਾ ਇੱਧਰੋਂ ਉੱਧਰੋਂ ਲਿੰਕ ਜਿਹੜਾ ਇਸ ਤਰੀਕੇ ਨਾਲ ਬਣਿਆ, ਉਹਨਾਂ ਨੂੰ ਤੁਸੀਂ ਕੀ ਸਲਾਹ ਦਿੰਦੇ ਹੋ? ਸਲਾਹ ਪਹਿਲਾਂ ਤਾਂ ਇਹ ਦੱਸਾਂ ਕਿ ਇਹਦੇ ਵਿੱਚ ਨਾ ਇਕੱਲੇ H1B ਜਿਹੜਾ EMPLOYE ਹੁੰਦਾ ਉਹਦੇ ਕੋਲ ਇੰਨੀ ਪਾਵਰ ਨਹੀਂ ਹੁੰਦੀ, ਕਿਉਂਕਿ ਜਿਹੜਾ ਵੀਜ਼ਾ ਉਹ ਸਾਰਾ ਤੁਹਾਡੀਆਂ ਕੰਪਨੀਜ਼ ਰੈਗੂਲੇਟ ਕਰਦੀਆਂ। ਜਿਹੜਾ ਤੁਹਾਡਾ ਸਹੀ ਮਾਨਿਆਂ ਦੇ ਵਿੱਚ ਜਿਹੜਾ ਲਾਇਰ ਦੇ ਨਾਲ ਡੀਲਿੰਗ ਕਰਦਾ ਬੰਦਾ, ਉਹ ਤੁਹਾਡੀ ਇੰਪਲੋਇਰ ਹੀ ਹੁੰਦਾ, ਜਾਂ ਅਨਲੈਸ ਇੰਪਲੋਇਰ ਕਵੇ ਕਿ ਤੂੰ ਜਾ ਕੇ ਆਪਣਾ ਲਾਇਰ ਲੱਭ ਲਾ, ਹੈ ਨਾ। ਓਕੇ। ਤੇ ਹੁਣ ਜਿੱਦਾਂ ਫੋਰ ਐਗਜ਼ਾਮਪਲ ਕਿਸੇ ਨੇ ਮੈਥਮੈਟਿਕਸ ਕੀਤੀ ਹੈ ਜੀ, ਹੁਣ ਇਹ ਦੱਸੀਏ ਕਿ ਜਿਹੜੀ ਸਿਲੀਕਨ ਵੈਲੀ ਉਹ ਬੜੀ ਛੇਤੀ ਇਵੋਲਵ ਹੋ ਰਹੀ ਹੈ, ਜਿਹੜਾ ਲਾਅ ਉਹ ਬੜੀ ਪਿੱਛੇ ਰਹਿ ਜਾਂਦਾ, ਇੰਨੀ ਛੇਤੀ ਕੈਚਅਪ ਨਹੀਂ ਕਰ ਸਕਦਾ। ਠੀਕ ਹੈ। ਜਿੱਦਾਂ ਫੋਰ ਐਗਜ਼ਾਮਪਲ ਹੁਣ ਡੋਮੇਨ ਆ ਬਿਗ ਡੇਟਾ ਜਾਂ ਡੇਟਾ ਐਨਾਲਿਟਿਕਸ। ਜੀ ਜੀ। 4 ਸਾਲ 5 ਸਾਲ ਪਹਿਲਾਂ ਪੁੱਛੋ, ਕਿਸੇ ਨੂੰ ਪਤਾ ਵੀ ਨਹੀਂ ਸੀਗਾ। ਉਹ ਕਹਿੰਦੇ ਕੀ ਕਰਨਾ, ਡੇਟਾ ਸੀਗਾ, ਡੇਟਾ ਇਕੱਠਾ ਹੁੰਦਾ ਸੀ, ਫੇਸਬੁੱਕ ਗੂਗਲ ਇੱਧਰੋਂ, ਕਿਸੇ ਨੂੰ ਪਤਾ ਨਹੀਂ ਸੀਗਾ ਕਿ ਇਹਨੂੰ ਯੂਜ਼ ਕਿੱਦਾਂ ਕਰਨਾ, ਇੰਪਲੀਮੈਂਟ ਕਿੱਦਾਂ ਕਰਨਾ। ਜਿਹੜਾ ਇਹ ਵਾਲੇ ਡੋਮੇਨ ਦੇ ਵਿੱਚ ਕਿੰਨੀ ਜ਼ਿਆਦਾ ਪ੍ਰੋਗਰੈਸ ਹੋਈ ਕਿ ਡੇਟਾ ਦੀ ਕਿੱਦਾਂ ਸੈਂਸ ਬਣਦੀ ਹੈ, ਕੀ ਇਹ ਤੋਂ ਵੈਲਿਊ ਕੱਢੀ ਜਾ ਸਕਦੀ ਹੈ, ਹੈ ਨਾ, ਕੀ ਐਨਾਲਿਸਿਸ ਉਹਦਾ ਕਰਨਾ। ਇਹ ਜਿਹੜੇ ਹੁਣ ਡੇਟਾ ਸਾਇੰਸ ਦੇ ਵਿੱਚ ਸੀਗੇ, ਆਪਾਂ ਫੋਰ ਐਗਜ਼ਾਮਪਲ ਇੱਕ ਬੰਦੇ ਨੇ PhD ਕੀਤੀ ਹੈ ਮੈਥਮੈਟਿਕਸ ਦੇ ਵਿੱਚ, ਠੀਕ ਹੈ, ਉਹ ਬੰਦਾ ਇਸ ਚੀਜ਼ ਨੂੰ ਬੜਾ ਵਧੀਆ ਪਰਫਾਰਮ ਕਰ ਸਕਦਾ। ਡੇਟਾ ਇੰਜੀਨੀਅਰ ਹੋ ਗਿਆ, ਜਿਹੜਾ ਸੌਫਟਵੇਅਰ ਇੰਜੀਨੀਅਰ, ਮਤਲਬ ਕਾਫੀ ਸਾਰੇ ਡੋਮੇਨ ਜਿਹੜੇ ਲੋਕੀ ਆ ਕਾਫੀ ਸਾਰੇ ਕੰਟਰੀਬਿਊਟ ਕਰ ਸਕਦੇ ਸੀਗੇ। ਪਰ ਜੇ ਤੁਸੀਂ ਇੱਦਾਂ ਦੇ ਲਾਅ ਬਣਾ ਦਿਓ ਫਾਲਤੂ ਜੇ ਕਿ ਇੱਕ ਡਿਗਰੀ ਸਪੈਸੀਫਿਕ ਉਹ ਹੈਗੀ ਆ, ਹੁਣ ਜਿਹੜਾ ਇੱਕ ਨਿਬਰਾਸਕਾ 'ਚ ਬੰਦਾ ਬੈਠਾ, ਉਹਨੂੰ ਕੀ ਪਤਾ ਡੇਟਾ ਦਾ ਕੀ ਹੈਗਾ, ਉਹ ਸਿਲੀਕਨ ਵੈਲੀ ਦੇ ਨਾਲ ਇਨ ਟੱਚ ਨਹੀਂ ਹੈਗੇ। ਕੋਈ ਇਹ ਜਿਹੜੀ ਸਰਕਾਰ ਆ ਉਹ ਉਹਨਾਂ ਨੂੰ ਪਸੰਦ ਨਹੀਂ ਹੈਗੀ ਸਿਲੀਕਨ ਵੈਲੀ, ਨਾ ਉਹਨਾਂ ਨੂੰ ਇੱਥੇ ਪੁੱਛਿਆ ਗਿਆ ਜਿੰਨੀ ਵਾਰੀ ਆਏ ਵੀ ਸੀਗੇ, ਹੈ ਨਾ। ਉਹ ਫਿਰ ਕੀ ਕਰ ਰਹੇ ਨੇ ਕਿ ਤੁਸੀਂ ਬਿਨਾਂ ਸਿਲੀਕਨ ਵੈਲੀ ਦੇ ਕੰਪਨੀ, ਤੁਸੀਂ ਪੰਗਾ ਹੀ ਲੈ ਰਹੇ ਹੋ ਕੰਪਨੀਆਂ ਨਾਲ, ਤੁਸੀਂ ਨਾ ਉਹਨਾਂ ਕੋਲ ਪੁੱਛ ਰਹੇ ਹੋ, ਨਾ ਸਲਾਹ ਲੈ ਰਹੇ ਹੋ ਕਿ ਕੀ ਰਿਕੁਆਇਰਮੈਂਟ ਉਹਨਾਂ ਦੀ। ਤੁਸੀਂ ਆਪਣੇ ਹਿਸਾਬ ਨਾਲ, ਜਿੱਦਾਂ ਟ੍ਰੈਡੀਸ਼ਨਲ ਲਾਅ ਜਿਹੜੇ ਸੀਗੇ ਕਿ 20 ਸਾਲ ਪਹਿਲੇ ਵਾਲੇ ਲਾਅ ਤੁਸੀਂ ਕਹੋ ਕਿ ਇੱਕ ਡਿਗਰੀ ਵਾਲਾ ਇੱਕ ਹੀ ਕਰ ਸਕਦਾ, ਇੱਦਾਂ ਅੱਜ ਦੀ ਡੇਟ 'ਚ ਚੱਲ ਨਹੀਂ ਸਕਦਾ ਹੈਗਾ। ਉਹ ਤਾਂ ਹੁਣ ਉਹ ਆ ਕਿ ਮੈਂ ਆ ਕੇ ਇੱਥੇ ਜੇ ਰੇਡੀਓ 'ਤੇ ਬੋਲ ਰਿਹਾ ਹੈਗਾ, ਹੁਣ ਤੁਸੀਂ ਮੈਨੂੰ ਕਹੋ ਕਿ ਨਹੀਂ ਮੈਂ ਰੇਡੀਓ 'ਤੇ ਬੋਲ ਨਹੀਂ ਸਕਦਾ ਕਿਉਂਕਿ ਮੇਰੇ ਕੋਲ ਜਰਨਲਿਜ਼ਮ ਦੀ ਡਿਗਰੀ ਨਹੀਂ ਹੈਗੀ, ਮੇਰੇ ਕੋਲ ਲਾਅ ਦੀ ਡਿਗਰੀ ਹੈ। ਜੀ। ਸੋ ਇਹ ਡੈਫੀਨੇਟਲੀ ਇਹ ਕੰਮ ਜਿਹੜਾ ਫਿਰ ਔਖਾ ਹੋ ਜਾਂਦਾ ਆ। ਚਲੋ ਹੋਪਫੁਲੀ ਕਾਮਨ ਸੈਂਸ ਪ੍ਰਵੇਲ ਜਿਹੜੀ ਉਹ ਕਰੂਗੀ, ਅਤੇ ਦੇਖਦੇ ਹਾਂ ਕੀ ਬਣਦਾ ਆ। ਐਡਮਿਨਿਸਟ੍ਰੇਸ਼ਨ ਨੇ ਤਾਂ ਆਪਣੀਆਂ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਆ, ਜਿਹੜੇ ਵੀ ਆਪਣੇ ਉਹਨਾਂ ਦੇ ਮਨਪਸੰਦ ਦੇ ਲਾਅਜ਼ ਜਾਂ ਕਾਨੂੰਨ ਹੁੰਦੇ ਆ ਉਸ ਨੂੰ ਕਰਨ ਦੇ ਲਈ ਜਿਹੜਾ ਕਰਨਾ ਹੁੰਦਾ ਹੀ ਆ। ਪਰ ਡੈਫੀਨੇਟਲੀ ਹੁਣ ਕਮੈਂਟ ਪੀਰੀਅਡ ਵੀ ਜਿਹੜਾ ਆਊਗਾ, ਸੋ ਦੇਖਦੇ ਹਾਂ ਕਮੈਂਟ ਪੀਰੀਅਡ ਮੋਸਟ ਪ੍ਰੋਬਬਲੀ ਮੈਨੂੰ ਲੱਗਦਾ ਹੈ ਤੇ ਕਾਫੀ ਕੁਝ ਖਿਲਾਫ ਜਿਹੜੇ ਕਮੈਂਟ ਹੋ ਸਕਦੇ ਨੇ, ਕਿਉਂਕਿ ਬਹੁਤੀਆਂ ਕੰਪਨੀਆਂ, ਬਹੁਤੇ ਇੰਪਲੋਈ ਨੂੰ ਇਹ ਚੀਜ਼ ਜਿਹੜੀ ਉਹ ਪਸੰਦ ਨਹੀਂ ਆਊਗੀ। ਪਰ ਇਨ ਦੀ ਐਂਡ ਦੇਖਣਾ ਪਊਗਾ ਵੀ ਈਵਨ ਆਫਟਰ ਕਮੈਂਟਸ ਉਹ ਕੀ ਇਸ ਨੂੰ ਜਿਹੜਾ ਉਹ ਨਸ਼ਰ ਕਰਦੇ ਨੇ, ਰੱਖਦੇ ਨੇ, ਜਾਂ ਕਿਵੇਂ ਜਿਹੜਾ ਉਹ ਹੁੰਦਾ ਆ। ਅਤੇ ਸਰੋਤਿਓ ਹੁਣ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਅਤੇ ਤੁਹਾਡੇ ਜਿਹੜੇ ਸਰੋਤਿਆਂ ਦੇ ਜਿਹੜੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਆਪਣੇ ਨਾਲ ਇਮੀਗ੍ਰੇਸ਼ਨ ਦੇ ਅਟਰਨੀ ਜਗਬੀਰ ਢੇੜਕੀਆਣਾ ਜੀ ਜਿਹੜੇ ਜੁੜੇ ਰਹਿਣਗੇ। ਸੋ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 Orbit One Express ਪੈਟਰਸਨ ਵਾਲੇ ਇਸ ਮੌਕੇ ਡਰਾਈਵਰਸ ਅਤੇ ਓਨਰ ਆਪਰੇਟਰ ਹਾਇਰ ਕਰ ਰਹੇ ਹਨ। ਡਰਾਈਵਰਸ ਨੂੰ 50 ਸੈਂਟ ਪਰ ਮਾਈਲ ਮਿਲਣਗੇ। ਘੱਟੋ ਘੱਟ 1.5 ਸਾਲ ਦਾ ਐਕਸਪੀਰੀਅੰਸ ਹੋਵੇ। ਇਹਨਾਂ ਦੇ ਕੋਲ ਆਪਣਾ ਯਾਰਡ, ਆਪਣੀ ਸ਼ਾਪ ਅਤੇ ਆਪਣਾ ਮਕੈਨਿਕ ਹੈ। ਹਰ ਹਫਤੇ ਡਾਇਰੈਕਟ ਡਿਪੋਜ਼ਿਟ ਦੇ ਜ਼ਰੀਏ ਤਨਖਾਹ ਮਿਲੇਗੀ। ਕਾਲ ਤੀਰਥ ਚਾਹਲ 2092246565 209 224 6565। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ। ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਬੀਜੇਸ ਗੇਅਰ ਪਿਛਲੇ ਕਈ ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ ਵੈਸਟ ਸੈਕਰਾਮੈਂਟੋ ਵਿੱਚ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰਸ ਦੀ ਰਿਪੇਅਰ ਕਰਦੇ ਆ ਰਹੇ ਹਨ। ਇਹ ਇੱਕ ਕੰਪਲੀਟ ਟਰੱਕ ਰਿਪੇਅਰ ਸ਼ਾਪ ਹੈ ਜਿੱਥੋਂ ਕਿ ਤੁਸੀਂ ਹਰ ਤਰ੍ਹਾਂ ਦੇ ਟਰੱਕ ਦਾ ਇੰਜਨ ਦਾ ਕੰਮ, ਇਲੈਕਟ੍ਰੀਕਲ ਦਾ ਕੰਮ ਕਰਵਾ ਸਕਦੇ ਹੋ। ਆਇਲ ਚੇਂਜ, ਬ੍ਰੇਕਾਂ ਦਾ ਕੰਮ ਵੀ ਇਹਨਾਂ ਤੋਂ ਕਰਵਾ ਸਕਦੇ ਹੋ। ਇਹ ਟਰੱਕਾਂ ਦਾ ਕੰਪਿਊਟਰ ਡਾਇਗਨੋਸਟਿਕ ਵੀ ਕਰਦੇ ਹਨ। ਇਹਨਾਂ ਦੇ ਕੋਲੋਂ ਹਰ ਵੇਲੇ ਵੱਖ-ਵੱਖ ਟਰੱਕਸ ਦੇ ਨਵੇਂ ਪਾਰਟਸ ਹਮੇਸ਼ਾ ਮੌਜੂਦ ਰਹਿੰਦੇ ਹਨ। ਇਸ ਮਹੀਨੇ ਤੁਸੀਂ ਇਹਨਾਂ ਤੋਂ 10 ਸਪੀਡ ਟਰਾਂਸਮਿਸ਼ਨ 2695 ਦੇ ਵਿੱਚ ਲੈ ਸਕਦੇ ਹੋ। ਇਹਨਾਂ ਨੂੰ ਇਸ ਮੌਕੇ ਇੱਕ ਬੁੱਕ ਕੀਪਰ ਦੀ ਜ਼ਰੂਰਤ ਹੈ। ਹੋਵੇ ਟਰੱਕ ਤੇ ਟ੍ਰੇਲਰ ਦੀ ਰਿਪੇਅਰ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ ਬੀਜੇਸ ਗੇਅਰ 501 ਗਲਾਈਡ ਐਵੀਨਿਊ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 372 3518 916 372 3518 ਬੀਜੇਸ ਗੇਅਰ ਵੈਸਟ ਸੈਕਰਾਮੈਂਟੋ। ਬੌਬੀ ਸੀ ਗੈਲਨ ਆ ਰਹੀਆਂ ਇਲੈਕਸ਼ਨਸ ਦੇ ਵਿੱਚ ਐਲਗਰੋ ਮੇਅਰ ਦੇ ਲਈ ਕੈਂਡੀਡੇਟ ਹੈ। ਜਲੰਧਰ ਦੀ ਜੰਪਲ 4 ਸਾਲ ਦੀ ਉਮਰ ਦੇ ਵਿੱਚ US ਦੇ ਵਿੱਚ ਆਈ ਤੇ ਪਿਛਲੇ 8 ਸਾਲ ਤੋਂ ਐਲਗਰੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਸਕੂਲ ਬੋਰਡ ਮੈਂਬਰ ਦੀਆਂ ਸੇਵਾਵਾਂ ਦੇ ਰਹੀ ਹੈ। ਬਤੌਰ ਸਕੂਲ ਬੋਰਡ ਮੈਂਬਰ ਇਹਨਾਂ ਨੇ ਸਿੱਖੀ ਨੂੰ ਕਰਿਕੂਲਮ ਵਿੱਚ ਲਿਆਉਣ ਦੇ ਲਈ ਸਿੱਖ ਅਵੇਅਰਨੈਸ ਮੰਥ ਨੂੰ ਲਾਉਣ ਦੀ ਪ੍ਰੋੜਤਾ ਕੀਤੀ ਅਤੇ ਸਿੱਖ ਬੱਚਿਆਂ ਦੀ ਹੋ ਰਹੀ ਬੁਲਿੰਗ ਦੇ ਖਿਲਾਫ ਆਵਾਜ਼ ਉਠਾਈ। ਬੌਬੀ ਸਿੰਘ ਐਲਨ ਕਹਿੰਦੀ ਹੈ ਕਿ ਆਪਣੇ ਤਜਰਬੇ ਦੇ ਨਾਲ ਸਾਰੇ ਭਾਈਚਾਰਿਆਂ ਨੂੰ ਇਕੱਠਿਆ ਕਰਕੇ ਐਲਗਰੋਵ ਦਾ ਭਵਿੱਖ ਸਵਾਰੇਗੀ। ਬੌਬੀ ਸਿੰਘ ਐਲਨ ਨੂੰ ਲੈਫਟੀਨੈਂਟ ਗਵਰਨਰ, ਸਟੇਟ ਕੰਟਰੋਲਰ, ਸਟੇਟ ਟ੍ਰੈਜਰਰ, ਅਸੈਂਬਲੀ ਮੈਂਬਰ ਕੂਪਰ, ਸੈਨੇਟਰ ਪੈਨ, ਕਾਂਗਰਸਮੈਨ ਬੇਰਾ, ਐਲਗਰੋਵ ਪੁਲਿਸ ਆਫੀਸਰ ਐਸੋਸੀਏਸ਼ਨ, ਐਲਗਰੋਵ ਫਾਇਰ ਫਾਈਟਰਸ, ਐਲਗਰੋਵ ਚੈਂਬਰ ਆਫ ਕਾਮਰਸ ਤੇ ਕਈ ਟੀਚਰ ਅਤੇ ਪੇਰੈਂਟਸ ਦਾ ਸਾਥ ਪ੍ਰਾਪਤ ਹੈ। ਬੌਬੀ ਸਿੰਘ ਐਲਨ ਦੇ ਕੋਲ ਪੈਂਡੈਮਿਕ ਤੋਂ ਬਾਅਦ ਦੇ ਵਿੱਚ ਰਿਕਵਰੀ ਲਈ ਬਹੁਤ ਹੀ ਵਧੀਆ ਇਕਨੋਮਿਕ ਪਲਾਨ ਹੈ ਜਿਸ ਦੇ ਨਾਲ ਨਵੀਆਂ ਜੌਬਸ ਅਤੇ ਕਮਿਊਨਿਟੀ ਦੇ ਵਿੱਚ ਬਿਜ਼ਨੈਸਸ ਵਧਣ ਫੁੱਲਣਗੇ ਤੇ ਕਮਿਊਨਿਟੀ ਨੂੰ ਸੇਫ ਸੁਰੱਖਿਅਤ ਰੱਖਣ ਦੇ ਲਈ ਹਰ ਕੰਮ ਕਰਨਗੇ। ਆ ਰਹੀਆਂ 3 ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਬੌਬੀ ਸਿੰਘ ਐਲਨ ਨੂੰ ਐਲਗਰੋ ਮੇਅਰ ਵਾਸਤੇ ਆਪਣੀ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ। ਦਿਸ ਐਡ ਇਜ਼ ਪੇਡ ਫॉर ਬਾय ਬੌਬੀ ਸਿੰਘ ਐਲਨ ਫॉर ਐਲਗਰੋ ਮੇਅਰ 2020।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਆਪਣੇ ਨਾਲ ਇਮੀਗ੍ਰੇਸ਼ਨ ਦੇ ਅਟਾਰਨੀ ਜਗਵੀਰ ਜੇ ਟਿਰਕੀਆਣਾ ਜੀ ਜੁੜੇ ਹੋਏ ਨੇ। ਜਗਵੀਰ ਜੀ ਜੀਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ ਇਸ ਤੋਂ ਪਹਿਲਾਂ ਜਿਹੜੀਆਂ ਆਪਾਂ ਤੁਹਾਡੀਆਂ ਕਾਲਸ ਲਈਏ, ਇੱਕ ਜਿਹੜੀ ਆਈਸ ਦੇ ਨਾਲ ਸੰਬੰਧਿਤ ਜਿਹੜੀ ਖਬਰ ਹੈਗੀ ਜਿਹੜੀ ਕਿ ਕਾਫੀ ਅਹਿਮ ਵੀ ਆ। ਕਹਿੰਦੇ ਵੀ ਹੁਣ ਆਈਸ ਵਾਲੇ ਫਾਸਟ ਟਰੈਕ ਕਰਨਗੇ ਡੈਪੂਟੇਸ਼ਨਸ ਨੂੰ, ਕਹਿੰਦੇ ਚੱਕ ਚੁੱਕ ਕੇ ਸਿੱਧਾ ਬਾਹਰੋਂ ਬਾਹਰ ਕਰ ਦਿਆ ਕਰਨਾ ਜੀ। ਇਹਨਾਂ ਦਾ ਕੀ ਸੀਗਾ ਰੂਲ ਕਿ 2 ਸਾਲ ਜਿਹੜਾ ਬੰਦਾ 2 ਸਾਲ ਤੋਂ ਘੱਟ ਇੱਥੇ ਰਿਹਾ ਹੈਗਾ ਜੀ ਜੀ ਉਹਨੂੰ ਇਹ 100 ਮਾਈਲ ਤੱਕ ਅੰਦਰ ਜਾ ਕੇ ਕੰਟਰੀ ਤੋਂ ਜਿਹੜੇ CBP ਵਾਲੇ ਹੈਗੇ ਉਹ ਫੜ ਸਕਦੇ ਸੀ ਤੇ ਉਹਨੂੰ ਫਿਰ ਦੁਬਾਰਾ ਜਾ ਕੇ ਉਹ ਪ੍ਰੋਸੀਡਿੰਗ ਉਹ 'ਚ ਪਾਉਂਦੇ ਸੀਗੇ। ਫਿਰ ਕ੍ਰੈਡੀਬਲ ਫੇਅਰ ਹੁੰਦਾ ਸੀਗਾ। ਫਿਰ ਦੁਬਾਰਾ ਜੇ ਬੰਦਾ ਛੁੱਟ ਜਾਵੇ ਤਾਂ ਅੱਗੇ ਉਹਨੂੰ ਆਹੀ ਜਿਹੜੇ ਜੱਜ ਮੂਹਰੇ ਨੋਟਿਸ ਆਉਂਦਾ ਸੀਗਾ, ਅਸਾਲਮ ਸੁਲਮ ਦੇ ਕੇਸ ਲੱਗਦੇ ਸੀਗੇ। ਅਤੇ ਹੁਣ ਇਹਨਾਂ ਨੇ ਆ ਜਿਹੜਾ ਵਿਜੇ ਕੁਮਾਰ ਵਾਲਾ ਕੇਸ ਸੀਗਾ ਇਹਨੇ ਜੁਡੀਸ਼ੀਅਲ ਰਿਵਿਊ ਬੰਦ ਕਰਤਾ। ਉਹ ਕਹਿੰਦਾ ਕਿ ਜੇ ਥੱਲੇ ਤੁਹਾਡਾ ਡਿਨਾਈ ਹੋ ਗਿਆ ਉਹਨਾਂ ਕੋਲ ਪਾਵਰ ਹੈਗੀ ਕਿ ਥੱਲੋਂ ਦੀ ਭੇਜ ਸਕਦੇ ਆ ਜੀ। ਉਹ ਬੜੀ ਜ਼ਿਆਦਾ ਮੇਜਰ ਵਿਕਟਰੀ ਸੀਗੀ ਟਰੰਪ ਐਡਮਿਨਿਸਟ੍ਰੇਸ਼ਨ ਲਈ। ਜਿਹੜਾ ਨਵਾਂ ਰੂਲ ਹੁਣ ਕੀ ਕਹਿੰਦਾ ਕਿ ਜਿਹੜੀ ਆਈਸ ਹੈਗੀ ਆ ਉਹਨਾਂ ਨੇ ਈਮੇਲ ਭੇਜੀਆਂ ਕਿ ਤੁਸੀਂ ਹੋਰ ਜਾ ਕੇ ਥੋੜ੍ਹੀ ਸਖਤੀ ਕਰੋ ਅਤੇ ਤੁਸੀਂ ਜਾ ਕੇ ਲੋਕਾਂ ਨੂੰ ਫੜੋ। ਅਤੇ ਜਿਹੜੇ ਲੋਕਾਂ ਹੁਣ ਇਹ ਤੋਂ ਬਚਣਾ ਕਿੱਦਾਂ ਉਹ ਮੈਂ ਬਾਅਦ ਦੱਸਦਾ। ਪਹਿਲਾਂ ਇਹ ਦੱਸਦਾ ਕਿ ਹੋਣਾ ਕੀ ਹੈ ਕਿ ਉਹ ਫੜ ਕੇ ਉਹਨਾਂ ਨੂੰ ਜਾਊਗੇ ਜੇਲ੍ਹ ਦੇ ਵਿੱਚ ਪਾਊਗੇ। ਜੁਡੀਸ਼ੀਅਲ ਰਿਵਿਊ ਦਾ ਪ੍ਰੋਸੈਸ ਨਹੀਂ ਹੈਗਾ, ਬੰਦੇ ਸਿੱਧਾ ਦੀ ਉੱਥੋਂ ਦੀ ਵਾਪਸ। ਓਕੇ, ਮਤਲਬ ਜਿਹੜਾ ਦਾ ਆ ਗਿਆ ਜਿਹੜਾ 2 ਸਾਲ ਤੋਂ ਪਹਿਲਾਂ ਵਿੱਚ ਰਹਿੰਦਾ ਜਿਹੜਾ ਉਹਨਾਂ ਦੇ ਹੱਥੇ ਆ ਗਿਆ ਉਹ ਡਿਪੋਰਟ ਜਿਹੜਾ ਫਾਸਟ ਟਰੈਕ ਹੋ ਜਾਊਗਾ। ਹਾਂ, ਹੁਣ ਜਿਹੜੀ ਪਹਿਲਾਂ ਇਹਨਾਂ ਦੀ ਪਾਲਿਸੀ ਸੀਗੀ ਉਹਨੂੰ ਫੈਡਰਲ ਕੋਰਟ ਨੇ ਪਹਿਲਾਂ ਬਲੌਕ ਕੀਤਾ ਸੀਗਾ, ਇੰਜੰਕਸ਼ਨ ਲਾਤੀ ਸੀ, ਨਹੀਂ ਸੀਗਾ। ਅਤੇ ਜੂਨ ਦੇ ਵਿੱਚ ਜਿਹੜਾ ਕੋਲੰਬੀਆ ਦਾ ਡਿਸਟ੍ਰਿਕਟ ਕੋਰਟ ਆਫ DC ਦਾ ਜਿਹੜਾ ਇੱਕ ਕੋਰਟ ਸੀਗਾ ਉਹਨੇ ਇੰਜੰਕਸ਼ਨ ਲਿਫਟ ਕਰਤੀ। ਉਹਨੇ ਟਰੰਪ ਨੂੰ ਕਹਿਤਾ ਕਿ ਨਹੀਂ ਤੁਸੀਂ ਜਾ ਕੇ ਕਰ ਸਕਦੇ ਹੋ ਇੱਦਾਂ। ਪਹਿਲੀ ਪਾਲਿਸੀ ਸਿਰਫ ਇਹ ਸੀਗੀ ਕਿ 100 ਮਾਈਲ ਤੱਕ ਜਾ ਸਕਦੇ ਸੀਗੇ ਅੰਦਰ। ਹੁਣ ਜਿਹੜਾ ਹੈਗਾ ਕਿ ਉਹ ਕਿਤੋਂ ਵੀ ਫੜ ਸਕਦੇ ਆ ਪੂਰੇ ਅਮਰੀਕਾ। ਹਾਂਜੀ, ਅਤੇ ਜਿੱਦਾਂ ਪਹਿਲਾਂ ਦੱਸਿਆ ਕਿ ਪਹਿਲਾਂ ਉਹ ਅਰੈਸਟ ਕਰਦੇ ਸੀਗੇ, ਡੀਪੋਰਟੇਸ਼ਨ ਪ੍ਰੋਸੀਡਿੰਗ 'ਚ ਪਾਉਂਦੇ ਸੀਗੇ, ਜੱਜ ਦਾ ਵੀ ਰਿਵਿਊ ਹੋ ਸਕਦਾ ਸੀਗਾ। ਹੁਣ ਤੁਹਾਨੂੰ ਉਹ ਵਾਲਾ ਰਿਵਿਊ ਨਹੀਂ ਹੈਗਾ, ਸਿੱਧੇ ਤੁਹਾਨੂੰ ਐਕਸਪੀਡਾਈਟ ਰਿਮੂਵਲ ਹੋ ਜਾਣਾ। ਅਤੇ ਜੀ ਇਹਦੇ ਨਾਲ ਇਹਦੇ ਮੇਨ ਮੁੱਦਾ ਹੁਣ ਇਹ ਹੈ ਕਿ ਇਹ ਤੋਂ ਬਚਣਾ ਕਿੱਦਾਂ। ਇਹਦੇ ਨਾਲ ਜਿਹੜਾ ਵੀ ਬੰਦੇ ਬਾਰਡਰ ਦੇ ਉੱਤੇ ਰਹਿੰਦੇ ਨੇ ਸਪੈਸ਼ਲੀ, ਜਾਂ ਜਿਹਨਾਂ ਕੋਲ ਵਰਕ ਪਰਮਿਟ ਨਹੀਂ ਹੈਗਾ, ਉਹ ਕੋਈ ਆਪਣੇ ਕੋਲ ਇੱਦਾਂ ਦਾ ਪ੍ਰੂਫ ਰੱਖਣ ਜਿਹਦੇ ਨਾਲ ਕਿ ਸ਼ੋਅ ਹੋਵੇ ਕਿ ਉਹ 2 ਸਾਲ ਤੋਂ ਪਹਿਲਾਂ ਇੱਥੇ ਰਹਿੰਦੇ ਆ, ਤਾਂ ਜੋ ਤੁਸੀਂ ਐਕਸਪੈਡਾਈਟਿਡ ਉਹਦੇ ਵਿੱਚ ਨਾ ਆ ਸਕੋ। ਤੁਹਾਡੇ ਕੋਲ ਕੋਈ ਲੀਜ਼ ਐਗਰੀਮੈਂਟ ਹੋਵੇ, ਕੋਈ ਇੱਦਾਂ ਦਾ ਪ੍ਰੂਫ ਹੋਵੇ, ਕ੍ਰੈਡਿਟ ਕਾਰਡ ਸਟੇਟਮੈਂਟ, ਕੋਈ ਵੀ ਤੁਹਾਡੇ ਕੋਲ ਇੱਦਾਂ ਦੀ ਚੀਜ਼ ਹੋਣੀ ਚਾਹੀਦੀ ਹੈ ਜਿੱਥੋਂ ਇਹ ਸ਼ੋਅ ਹੋਵੇ ਕਿ ਤੁਸੀਂ 2 ਸਾਲ ਤੱਕ ਇੱਥੇ ਰਹਿ ਰਹੇ ਹੋ। ਜੇ ਤੁਸੀਂ 2 ਸਾਲ ਤੱਕ ਇੱਥੇ ਰਹਿ ਰਹੇ ਹੋ, ਤੁਸੀਂ 2 ਸਾਲ ਤੋਂ ਵੱਧ ਹੋ ਗਿਆ ਤੁਹਾਨੂੰ, ਫਿਰ ਉਹ ਤੁਹਾਨੂੰ ਪ੍ਰੋਸੀਡਿੰਗਸ ਤੇ ਫਿਰ ਤੁਹਾਨੂੰ ਐਕਸਪੀਡਾਈਟਡ ਰਿਮੂਵਲ ਨਹੀਂ ਕਰ ਸਕਦੇ, ਫਾਸਟ ਟਰੈਕ ਨਹੀਂ ਕਰ ਸਕਦੇ। ਫੜ ਤਾਂ ਫਿਰ ਵੀ ਸਕਦੀ ਹੈ, ਫੜ ਫਿਰ ਵੀ ਸਕਦੇ ਆ, ਪਰ ਫਿਰ ਤੁਹਾਡੇ ਕੋਲ ਆਪਸ਼ਨ ਹੈਗੀ ਆ ਵੀ ਤੁਹਾਡਾ ਜੁਡੀਸ਼ੀਅਲ ਰਿਵਿਊ ਜਾਂ ਇੱਦਾਂ ਦੀਆਂ ਚੀਜ਼ਾਂ, ਕੁਝ ਹੋਰ ਚੀਜ਼ਾਂ ਜਿਹੜੀਆਂ ਇਸ ਵਿੱਚ ਬਣ ਸਕਦੀਆਂ ਆ। ਅਤੇ 2 ਸਾਲ ਵਾਲੀ ਜਿਹੜੀ ਫਿਰ ਹੈ ਉਹ ਕਾਫੀ ਮੇਨ ਇੰਪੋਰਟੈਂਟ ਗੱਲ ਆ, ਕਿਉਂਕਿ ਕਈ ਵਾਰੀ ਇਹਨਾਂ ਨੇ ਜਿੱਦਾਂ ਪਹਿਲਾਂ ਨਜਾਇਜ਼ ਵੀ ਬੰਦੇ ਜਿੱਦਾਂ ਫੜ ਲਿਆ, ਕਿਸੇ ਨੂੰ 5 ਸਾਲ ਵੀ ਹੋਏ, ਪ੍ਰੂਵ ਨਹੀਂ ਕਰ ਪਾਇਆ, ਫਟਾਫਟ ਫੜ ਕੇ ਭੇਜਤਾ, ਵਾਪਸ ਭੇਜਤਾ, ਧੱਕਾ ਕਰਤਾ। ਫਿਰ ਉਹਨਾਂ ਨੂੰ ਕਾਫੀ ਪੈਸੇ ਖਰਚਣੇ ਪੈਂਦੇ ਆ, ਉਹਨਾਂ ਨੂੰ ਆਪਾਂ ਫਿਰ ਫਾਈਲ ਕਰਕੇ ਫਿਰ ਦੁਬਾਰਾ ਮੰਗਾਉਂਦੇ ਸੀਗੇ ਵਾਪਸ ਉੱਥੋਂ ਦੀ। ਪਰ ਉਹ ਫਿਰ ਤੁਹਾਡਾ ਜਿਹੜਾ ਅਸਾਈਲਮ ਦਾ ਕਲੇਮ ਆ, ਜੇ ਤਾਂ ਤੁਸੀਂ ਕਹੋ ਕਿ ਖਤਰਾ ਸੀਗਾ ਮੈਨੂੰ ਜਾਣ ਦਾ, ਉਹਨੇ ਕਹਿਣਾ ਇਹਨੂੰ ਤਾਂ ਭੇਜਿਆ ਸੀਗਾ, ਸਾਲ ਉੱਥੇ ਰਿਹਾ, ਇਹਨੂੰ ਤਾਂ ਕੁਛ ਹੋਇਆ ਨਹੀਂ। ਅਤੇ ਉਹ 2 ਸਾਲ ਵਾਲਾ ਜਿਹੜਾ ਪ੍ਰੂਫ ਆ ਉਹ ਆਪਣੇ ਨਾਲ ਰੱਖ ਕੇ ਜਾਣਾ ਕਿਤੇ ਵੀ ਜਾਣਾ। ਜੀ ਚਲੋ ਜੀ, ਇਹ ਜਿਹੜੀ ਇੰਪੋਰਟੈਂਟ ਗੱਲ ਆ ਉਹਨਾਂ ਨੇ ਰੱਖੀ ਆ। ਅਤੇ ਆਓ ਹੁਣ ਆਪਾਂ ਕਾਲਸ ਜਿਹੜੀਆਂ ਲੈਣੀਆਂ ਸ਼ੁਰੂ ਕਰਦੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਜੀ ਗੁਰਬਚਨ ਸਿੰਘ ਜੀ। ਗੁਰਬਚਨ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਬੇਕਰਸਫੀਲਡ ਤੋਂ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਵਕੀਲ ਸਾਹਿਬ ਨਾਲ ਇਹ ਪੁੱਛਣਾ ਸੀਗਾ ਕਿ EAD ਐਪਲੀਕੇਸ਼ਨ I-765 ਜਿਹੜੀ ਪਹਿਲਾਂ ਇਨੀਸ਼ੀਅਲ ਭੇਜੀ ਜਾਂਦੀ ਸੀ, ਉਹਦੇ 'ਤੇ ਕੋਈ ਫੀਸ ਨਹੀਂ ਸੀ ਹੁੰਦੀ, ਕੀ ਹੁਣ ਫੀਸ 'ਤੇ ਲੱਗਦੀ ਹੈ ਜਾਂ ਕੀ ਚੇਂਜਸ ਆਈਆਂ ਹੈਗੀਆਂ? ਇਹਦੀ ਜਿਹੜੀ ਫੀਸ ਇਨਕਰੀਜ਼ ਹੋਣੀ ਸੀ ਉਹਦੇ ਉੱਤੇ ਇੰਜੰਕਸ਼ਨ ਲਗਾਤੀ ਉਹਨਾਂ ਨੇ। ਫਿਲਹਾਲ ਸਾਰਾ ਕੁਝ ਸੇਮ ਹੀ ਹੈਗਾ। ਅਗਸਤ 25 ਕਾਫੀ ਤੁਹਾਡਾ ਬਰੋਡ ਸਵਾਲ ਹੈ। ਤੁਸੀਂ ਇਹਦੇ ਨਾ 765 ਦੀ ਫੀਸ 'ਤੇ ਜਾ ਕੇ ਦੇਖੋ, ਡਿਪੈਂਡਿੰਗ ਕਿਹੜੀ ਕੈਟੇਗਰੀ ਦੀ ਆਪਾਂ ਗੱਲ ਕਰ ਰਹੇ ਹਾਂ। ਅਗਸਤ 25 ਦੇ ਵਿੱਚ ਅਗਸਤ 25 ਜਿਹੜਾ ਪਿੱਛਾ ਲੰਘਿਆ, ਕਾਫੀ ਸਾਰੇ ਇਹਨਾਂ ਨੇ ਰੂਲ ਚੇਂਜ ਕੀਤੇ ਸੀਗੇ, ਨਵੇਂ ਫਾਰਮ ਇਹਨਾਂ ਨੇ ਇੰਪਲੀਮੈਂਟ ਕਰਨੇ ਸੀਗੇ ਅਕਤੂਬਰ 2 ਤੋਂ।
ਤੇ ਨਵੇਂ ਫਾਰਮ ਇਹਨਾਂ ਨੇ ਰਿਲੀਜ਼ ਵੀ ਕਰਤੇ ਸੀਗੇ, ਪਰ ਉਹ ਕਿਉਂਕਿ ਹੁਣ ਇਸ ਵੇਲੇ ਇੰਜੰਕਸ਼ਨ ਲੱਗੀ ਹੋਈ ਹੈ, ਉਹ ਜਿਹੜੇ ਫਾਰਮ ਸੀਗੇ ਫਿਰ ਦੁਬਾਰਾ ਪੁਰਾਣੇ ਤੇ ਰਿਵਰਸ ਕਰ ਗਏ, ਪੁਰਾਣੇ ਰੂਲਸ ਤੇ ਰਿਵਰਸ ਕਰ ਗਏ। ਤੇ ਇਹਨੂੰ ਤੁਸੀਂ ਦੇਖਦੇ ਰਹੋ ਕਿ ਕਿੱਦਾਂ ਹੈਗਾ ਕਿ ਜਿੱਦਾਂ ਇੰਜੰਕਸ਼ਨ ਲਿਫਟ ਹੋ ਗਈ ਫਿਰ ਇਮੀਡੀਏਟਲੀ ਨਵੇਂ ਵਾਲੇ ਤੇ ਸਵਿਚ ਕਰ ਜਾਊਗਾ। ਹਰੇਕ ਕੈਟੇਗਰੀ ਦੇ ਅਲੱਗ-ਅਲੱਗ ਰੂਲ ਨੇ। ਠੀਕ ਹੈ ਜੀ। ਮੈਂ ਵੈਬਸਾਈਟ ਤੇ ਗਿਆ ਸੀ, ਉੱਥੇ ਲਿਖਿਆ ਸੀ ਕਿ ਇਨੀਸ਼ੀਅਲ ਹੋਵੇ ਜਾਂ ਰੀਨਿਊਅਲ ਹੋਵੇ ਉਹਦੇ ਲਈ $85 ਫਿੰਗਰਪ੍ਰਿੰਟ ਲਈ ਭੇਜਣੇ ਹੈਗੇ ਆ। ਕੀ ਇਹਦੇ ਬਾਰੇ ਕੀ ਤੁਹਾਡਾ ਵਿਚਾਰ? ਬਾਇਓਮੈਟ੍ਰਿਕ ਫੀਸ ਦੇਣੀ ਪੈਣੀ ਤੁਹਾਨੂੰ। ਉਹ ਦੇਣੀ ਪੈਣੀ ਜੀ, ਇਹਦੇ ਵਿੱਚ ਵਿਚਾਰ ਨਹੀਂ ਕੁਝ ਵੀ ਕਰ ਸਕਦੇ। ਹਾਂਜੀ ਇਹਦੇ ਵਿੱਚ USCIS ਨੇ ਲੈਣੇ ਆ। ਅੱਗੇ ਇਨੀਸ਼ੀਅਲ ਵਾਸਤੇ ਨਹੀਂ ਹੁੰਦੀ ਸੀ ਬਾਇਓਮੈਟ੍ਰਿਕ ਫੀਸ। ਨਹੀਂ ਅੱਗੇ ਦੇਖੋ ਪਤਾ ਕੀ ਆ ਹੁਣ ਗੁਰਬਚਨ ਜੀ, ਅੱਜ ਤੋਂ 50 ਸਾਲ ਪਹਿਲਾਂ 60 ਸਾਲ ਪਹਿਲਾਂ ਤਾਂ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀਗਾ, ਉਹ ਵੀ ਹੁਣ ਮਿਲ ਗਿਆ। ਉਹ ਚੇਂਜਸ ਨਾ ਆਉਂਦੇ ਰਹਿੰਦੇ ਆ। ਇਹਨਾਂ ਦਾ ਸਵਾਲ ਕੀ ਪੁੱਛ ਰਹੇ ਨੇ ਪਹਿਲਾਂ ਤਾਂ ਭਾਜੀ ਮੈਨੂੰ ਪਤਾ ਨਹੀਂ ਤੁਸੀਂ ਕਿਹੜੀ ਕੈਟੇਗਰੀ ਦੇ ਪੁੱਛ ਰਹੇ ਹੋ। ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਤੁਹਾਡਾ ਨਾ ਬੜਾ ਜਨਰਲ ਜਿਹਾ ਸਵਾਲ ਹੈਗਾ। ਤੁਸੀਂ ਉੱਥੇ ਇੰਸਟਰਕਸ਼ਨਸ ਤੇ ਜਾਓ, ਹਰੇਕ ਕੈਟੇਗਰੀ ਦੇ ਕਿ C9 ਤੇ ਕਰ ਰਹੇ ਹੋ, C8 ਤੇ ਕਰ ਰਹੇ ਹੋ, A5 ਤੇ ਕਰ ਰਹੇ ਹੋ, ਕੈਟੇਗਰੀ ਦੇ ਵਿੱਚ ਜਾ ਕੇ ਇੰਸਟਰਕਸ਼ਨਸ ਤੇ ਦੇਖੋ। ਮੈਂ ਹੁਣ ਰੇਡੀਓ ਦੇ ਉੱਤੇ ਤੁਹਾਨੂੰ ਹਰ ਇੱਕ ਦਾ ਨਹੀਂ ਦੱਸਿਆ ਜਾ ਸਕਦਾ, ਕਈਆਂ ਦੀ ਨਹੀਂ ਵੀ ਹੈਗੀ ਆ ਬਾਇਓਮੈਟ੍ਰਿਕਸ ਫੀ, ਤੁਸੀਂ ਉੱਤੇ ਜਾ ਕੇ ਚੈੱਕ ਕਰੋ ਵੀ ਐਗਜ਼ੈਕਟਲੀ, ਜਾਂ ਫਿਰ ਪੁੱਛੋ ਨਾ ਵੀ ਤੁਸੀਂ ਕਿਹੜੀ ਕੈਟੇਗਰੀ ਦੇ ਵਿੱਚ ਹੈਗੇ ਆ, ਫਿਰ ਉਹਦੇ ਵਿੱਚ ਹੈਗਾ। ਨਾਲੇ ਜਿਹੜੀ ਇਹ ਇਨਫੋਰਮੇਸ਼ਨ ਆਨਲਾਈਨ ਕਈ ਦੀ ਜਿਹੜੀ ਉਪਲਬਧ ਹੁੰਦੀ ਆ, ਉਹ ਤੁਸੀਂ ਉੱਥੇ ਸਿੱਧਾ ਡਾਇਰੈਕਟ ਵੀ ਜਿਹੜਾ ਉਹ ਚੈੱਕ ਕਰ ਸਕਦੇ ਹੁੰਦੇ ਆ। ਇੱਕ ਚੀਜ਼ ਦੱਸ ਦਈਏ ਕਿ ਜੇ ਤੁਸੀਂ ਨਾ ਸਿੰਪਲ ਦੱਸ ਦਈਏ ਕਿ ਹੁਣ ਕਈਆਂ ਨੂੰ ਨਹੀਂ ਵੀ ਪਤਾ ਲੱਗਣਾ ਕਿੱਦਾਂ ਇੰਸਟਰਕਸ਼ਨ ਪੜ੍ਹਨੀ ਹੈ, ਤੁਸੀਂ ਜਾਓ ਫੀ ਕੈਲਕੂਲੇਟਰ ਇੱਕ ਹੈਗਾ ਉੱਥੇ, ਉਸੇ ਜੇ ਤੁਸੀਂ 765 ਗੂਗਲ ਕਰਦੇ ਹੋ, 765 ਫਾਰਮ ਵਾਲੀ ਵੈਬਸਾਈਟ ਦੇ ਥੱਲੇ ਤੁਹਾਡਾ ਇੱਕ ਫੀ ਕੈਲਕੂਲੇਟਰ ਆ ਜਾਣਾ। ਫੀ ਕੈਲਕੂਲੇਟਰ ਦੇ ਵਿੱਚ ਤੁਸੀਂ ਜਾ ਕੇ ਬੜਾ ਈਜ਼ੀ ਡਰੋਪ ਡਾਊਨ ਮੈਨੂ 765 ਭਰੋ, ਫਿਰ ਉਹਨੇ ਪੁੱਛਣਾ ਕਿਹੜੀ ਕੈਟੇਗਰੀ ਆ, ਪਹਿਲੀ EAD ਆ ਕਿ ਦੂਜੀ EAD ਆ, ਉਹਨੇ ਤੁਹਾਨੂੰ ਸਾਰੀ ਫੀਸ ਕੈਲਕੂਲੇਟ ਕਰਕੇ ਦੱਸ ਦੇਣੀ ਕਿ ਲੱਗਣੀ ਆ ਕਿ ਨਹੀਂ ਲੱਗਣੀ ਹੈ। ਜੀ ਇਹ USCIS ਦੇ ਦੁਆਰਾ ਹੀ ਇਹ ਜਿਹੜਾ ਇਹਨਾਂ ਦੀ ਵੈਬਸਾਈਟ ਦੇ ਉੱਤੇ ਉਪਲਬਧ ਜਿਹੜਾ ਉਹ ਹੈਗਾ ਆ। ਸੋ ਤੁਸੀਂ ਉਸ ਦੇ ਉੱਤੇ ਜਾ ਕੇ ਜਿਹੜਾ ਖੁਦ ਵੀ ਜਿਹੜਾ ਨਾਲ ਦੇ ਨਾਲ ਚੈੱਕ ਕਰ ਸਕਦੇ ਆ। ਜਾ ਕੇ ਜੇ ਸਰਚ ਕਰਨਾ ਹੈ I-765 ਫੀ ਕੈਲਕੂਲੇਟਰ ਜਿਹੜਾ ਹੈ ਉਹ ਤੁਸੀਂ ਜਿਹੜਾ ਉਹ ਭਰ ਸਕਦੇ ਹੈਗੇ ਆ। ਅਗਲੇ ਜਿਹੜੇ ਕਾਲਰ ਨੇ ਕੁਲਵੰਤ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਕੁਲਵੰਤ ਸਿੰਘ ਬੋਲਦਾ ਜੀ। ਸਵਾਲ ਕੀ ਹੈ ਜੀ? ਦੋਵਾਂ ਵੀਰਾਂ ਸਤਿ ਸ਼੍ਰੀ ਅਕਾਲ। ਸਵਾਲ ਇਹ, ਮੇਰੀ ਬੇਟੀ ਆ ਇੱਥੇ ਆਈ ਹੁਣ ਤੱਕ 20 ਸਾਲ ਤੋਂ ਉੱਤੇ ਹੋ ਗਿਆ ਉਹਨੂੰ, ਤੇ ਉਹਦੇ ਘਰ ਆਏ ਨੇ ਕਿਸੇ ਏਜੰਟ ਨੂੰ ਪੈਸੇ ਦਿੱਤੇ ਸੀਗੇ। ਉਹ ਕੁੜੀ ਕਹਿੰਦੀ ਵੀ ਮੈਂ ਉਹ ਕਹਿੰਦਾ ਵੀ ਠਹਿਰ ਦਾ ਮੈਂ ਆ ਜਾਣਾ ਹਿਦਰਾਈ ਦੀ ਵੀ ਪਟੀਸ਼ਨ ਕਰੀ, ਤੇ ਉਹ ਜਿਹੜੇ ਤੇ ਪੇਸ਼ ਹੋਏ ਤਾਂ ਉਹ ਜਿਹੜੀ ਨਾਲ ਕੁੜੀ ਪੇਸ਼ ਕੀਤੀ ਉਹ ਇੱਕ ਉਹਨੇ ਏਜੰਟ ਨੇ ਘਰ ਵਾਲੀ ਬਣਾ ਕੇ ਹੁਣ ਤਾਂ ਕਹਿਤਾ ਮੈਨੂੰ ਨਹੀਂ ਪਤਾ ਵੀ ਕੌਣ ਆ, ਮੈਨੂੰ ਤਾਂ ਏਜੰਟ ਨੇ ਪੇਸ਼ ਕੀਤਾ। ਇਹਨੂੰ ਪੇਸ਼ ਕੀਤਾ ਤੇ ਇਹ ਕਹਿੰਦਾ ਏਜੰਟ, ਉਹ ਕਹਿੰਦੇ ਤੂੰ ਕਾਹਤੇ, ਕਹਿੰਦਾ ਤੇਰੀ ਘਰ ਵਾਲੀ ਤਾਂ ਬਾਹਰ ਸੀ ਤੇ ਤੂੰ ਲੈ ਕੇ ਚੱਲਿਆ, ਤੂੰ ਇਹਦਾ ਬਿਜ਼ਨਸ ਕਰਦਾ, ਨਾਲ ਕੁੜੀ ਲੈ ਕੇ ਚੱਲਿਆ ਸੀ, ਅਸੀਂ ਤੈਨੂੰ ਵੀਜ਼ਾ ਨਹੀਂ ਦੇਣਾ। ਹੁਣ ਤੈਨੂੰ ਇਸ ਗੱਲ ਨੂੰ 20 ਸਾਲ ਹੋ ਚੱਲੇ ਆ, ਤੇ ਹੁਣ ਤੁਸੀਂ ਦੱਸੋ ਕੀ ਹੋ ਸਕਦਾ ਕੁਝ? ਪ੍ਰਾਹੁਣੇ ਦੇ 2 ਬੱਚੇ ਵੀ ਇੱਥੇ ਦੇ ਸਿਟੀਜ਼ਨ ਆ, ਕੁੜੀ ਵੀ ਸਿਟੀਜ਼ਨ, ਬੱਚੇ ਵੀ ਸਿਟੀਜ਼ਨ ਇੱਥੇ ਦੇ ਜੰਮੇ ਉਹਨਾਂ ਦਾ। ਇਫ ਸਿਟੀਜ਼ਨ ਕੁੜੀ ਵੀ ਸਿਟੀਜ਼ਨ ਆ ਤੇ ਗਾँव ਦੇ ਬੱਚੇ ਇੱਥੇ, ਕੁੜੀ ਮੁੰਡਾ ਉਹ ਵੀ ਇੱਥੇ ਦੇ ਹੀ ਆ। ਨਹੀਂ ਵਾਈਫ ਵੀ ਸਿਟੀਜ਼ਨ ਆ। ਵਾਈਫ ਸਿਟੀਜ਼ਨ ਆ ਨਾ? ਹਾਂ ਕੁੜੀ ਵੀ ਸਿਟੀਜ਼ਨ, ਸਾਡੀ ਕੁੜੀ ਜੀ ਉਹਨਾਂ ਦੀ ਕੁੜੀ ਹੋਈ ਹੈ ਸਿਟੀਜ਼ਨ ਹੀ ਆ ਵਾਈਫ। ਹਾਂਜੀ ਸਿਟੀਜ਼ਨ ਆ, ਉਹਦੇ ਬੱਚੇ ਵੀ ਇੱਥੇ 2 ਕੁੜੀ ਮੁੰਡਾ ਉਹ ਵੀ ਸਿਟੀਜ਼ਨ। ਪ੍ਰਾਹੁਣਾ ਇੰਡੀਆ, ਉਹਨੂੰ ਵੀਜ਼ਾ ਨਹੀਂ ਮਿਲਿਆ ਉਦੋਂ। ਜੀ ਹਾਂਜੀ ਜੀ। ਜੇ ਤਾਂ ਜਿਹੜਾ ਵਾਈਫ ਤੁਸੀਂ ਪਹਿਲਾਂ ਤੁਸੀਂ ਕੀ ਕਰਨਾ ਹੁੰਦਾ, ਤੁਸੀਂ ਫਾਈਲ ਕਰੋ ਵੀਜ਼ਾ ਜਾਂ ਇਮੀਗ੍ਰੈਂਟ ਵੀਜ਼ਾ, ਜਿਹੜੇ ਤੁਹਾਡੇ ਤੇ ਇਨਐਡਮਿਸਿਬਿਲਿਟੀ ਲਾ ਦਿੰਦੇ ਆ, ਉਹ ਬੋਲਦੇ ਕਿ ਤੁਸੀਂ ਝੂਠ ਕੀਤਾ ਜਾਂ ਮਿਸਰੈਪ੍ਰੈਜ਼ੈਂਟੇਸ਼ਨ ਕੀਤੀ ਜਾਂ ਫਰਾਡ ਕੀਤਾ, ਉਹਦੇ ਲਈ ਤੁਹਾਨੂੰ ਇੱਕ ਵੇਵਰ ਹੁੰਦਾ, ਉਹਨੂੰ 601 ਵੇਵਰ ਕਹਿੰਦੇ ਨੇ। 601 ਕੱਲਾ 601 ਇਹ ਨਹੀਂ, 601 ਵੇਵਰ ਫਾਈਲ ਕਰੋ ਫਰਾਡ ਤੇ ਮਿਸਰੈਪ੍ਰੈਜ਼ੈਂਟੇਸ਼ਨ ਦਾ। ਔਰ ਜੇ 601 ਵੇਵਰ ਅਪਰੂਵ ਹੋ ਜਾਂਦਾ ਤੇ ਚਾਰਜ ਦੂਰ ਹੋ ਜਾਂਦਾ, ਉਸ ਤੋਂ ਬਾਅਦ ਉਹ ਜਿਹੜਾ ਝੂਠ ਬੋਲਿਆ ਸੀਗਾ ਜਾਂ ਉਹ ਕੀਤਾ ਸੀਗਾ ਉਹ ਵਾਲੀ ਲਿਫਟ ਹੋ ਜੂਗੀ, ਤੇ ਫਿਰ ਉਹਨਾਂ ਨੂੰ ਵੀਜ਼ੇ ਲੱਗਣ ਦੀ ਆਪਸ਼ਨ ਆ ਜੂਗੀ, ਵੱਧ ਜਾਂਦੀ ਆ ਜੀ। 601 ਜਿਹੜਾ ਫਾਰਮ ਆ ਵੇਵਰ ਆ, ਉਹ ਆਪਣੇ ਜਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਕੇ ਇਹਨਾਂ ਦੇ ਥਰੂ ਤੁਸੀਂ ਫਾਈਲ ਕਰ ਸਕਦੇ ਹੋ, ਤੇ ਜਾਂ ਜਿਹਦੇ ਨਾਲ ਤੁਸੀਂ ਆਲਰੇਡੀ ਕਰ ਰਹੇ ਹੋ ਵੀ ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ, ਤੇ ਤੁਸੀਂ ਗੱਲ ਕਰ ਸਕਦੇ ਹੋ ਇਹਨਾਂ ਦੇ ਨਾਲ 4159090503 ਦੇ ਉੱਤੇ। ਜੀ ਜਗਵੀਰ ਜੀ, ਜਿਹੜੇ ਪਿਛਲੇ ਵਾਲੇ ਸੀਗੇ ਦਰਸ਼ਕ ਉਹਨਾਂ ਨੇ ਪੁੱਛਿਆ ਸੀਗਾ, ਮੈਂ ਦੱਸ ਦਵਾਂ ਕਿਉਂਕਿ ਇਹ ਮਹੀਨਾ ਬੜਾ ਬਿਜ਼ੀ ਆ, ਬੜੀਆਂ ਜ਼ਿਆਦਾ 485 ਐਡਜਸਟਮੈਂਟ ਜਿਹੜੇ ਫਾਈਲ ਹੋ ਰਹੇ ਨੇ ਇੰਪਲੋਇਮੈਂਟ ਤੇ ਫੈਮਿਲੀ ਦੇ। ਜਿਹੜੇ ਬੰਦੇ 485 ਫਾਈਲ ਕਰ ਰਹੇ ਨੇ, ਨਾਲ $1225 ਆਪਣੀ ਫੀਸ ਖਰਚ ਰਹੇ ਨੇ, ਉਹਨਾਂ ਲਈ ਫੀਸ 'ਚ ਕੋਈ ਵਾਧਾ ਨਹੀਂ ਹੈਗਾ, ਉਹਨਾਂ ਨੂੰ ਬਾਇਓਮੈਟ੍ਰਿਕਸ ਦੇਣ ਦੀ ਲੋੜ ਨਹੀਂ ਹੈਗੀ। ਓਕੇ। ਜਿਹਨੇ ਅਸਾਈਲਮ ਵਾਲੀ ਇਨੀਸ਼ੀਅਲੀ EAD ਕਰਿਆ ਉਹਨੂੰ $85 ਦੇਣ ਦੀ ਲੋੜ ਆ ਜੀ। ਤੇ ਫਿਰ ਇਹ ਹੈ ਕਿ ਜੇ ਕੋਈ ਵੀ ਸਵਾਲ ਪੁੱਛਦਾ ਸਾਡੇ ਕੋਲ, ਉਹ ਆਪਣਾ ਕੈਟੇਗਰੀ ਦੱਸ ਦੇਵੇ, ਕਿਉਂਕਿ ਸਾਡੇ ਲਈ ਨਾ ਮੁਸ਼ਕਿਲ ਬੜਾ ਹੋ ਜਾਂਦਾ ਕਿ ਹੁਣ 100 ਕੈਟੇਗਰੀ ਕਿਸ ਪਾਸੇ ਤੁਸੀਂ ਗੱਲ ਕਰ ਰਹੇ ਹੋ। ਬਿਲਕੁਲ ਜੀ। ਸੋ ਜੇ ਕੈਟੇਗਰੀ ਦੱਸ ਦੂੰਗੇ ਤਾਂ ਫਿਰ ਤੁਹਾਨੂੰ ਆਸਾਨੀ ਦੇ ਨਾਲ ਜਿਹੜਾ ਆਨਸਰ ਫਿਰ ਦੇ ਦਾਂਗੇ, ਦਿੱਤਾ ਜਾ ਸਕਦਾ ਹੈ।
ਅਗਲੇ ਜਿਹੜੇ ਕਾਲਰ ਨੇ ਅਰਜਨਜੀਤ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਦੋ ਕੁਐਸਚਨ ਆ। ਮੇਰੀ ਨਾ ਸਿਸਟਰ 2 ਸਾਲ ਹੋ ਗਏ ਉਹਨਾਂ ਨੂੰ ਇੱਥੇ ਪਰਮਾਨੈਂਟ ਰੈਜ਼ੀਡੈਂਸ ਹੈ ਯੂਐਸ ਦੇ ਵਿੱਚ, ਤੇ ਮੇਰੇ ਫਾਦਰ ਸਾਹਿਬ ਦਾ ਕ੍ਰਿਟੀਕਲ ਸਟੇ ਅਸਾਈਲਮ ਦਾ ਚੱਲਦਾ ਪਿਆ, ਤੇ ਉਹ ਜਿੱਦਾਂ ਹੁਣ 2 ਸਾਲ ਹੋਏ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸ ਲਈ ਨੂੰ, ਮੇਰੀ ਸਿਸਟਰ ਨੂੰ, ਉਹ ਹੁਣ ਅਪਲਾਈ ਕਰ ਸਕਦੀ ਪੇਰੈਂਟਸ ਦਾ ਕਿ ਜਾਂ ਸਿਟੀਜ਼ਨ ਤੋਂ ਬਾਅਦ ਹੀ ਕਰ ਸਕਦੀ? ਸਿਟੀਜ਼ਨ ਤੋਂ ਬਾਅਦ ਹੀ ਪੇਰੈਂਟਸ ਦਾ ਕਰ ਸਕਦੀ। ਪਹਿਲਾਂ ਜਿੱਦਾਂ ਆਪਾਂ ਫਾਈਲ ਲਾ ਦਈਏ ਜਿਹਦੇ ਸਿਟੀਜ਼ਨ ਤੋਂ ਬਾਅਦ ਲਾ ਨਹੀਂ ਸਕਦੇ ਫਾਈਲ, ਸਿਰਫ ਸਿਟੀਜ਼ਨ ਪਟੀਸ਼ਨ ਐਲੀਜੀਬਲ ਨਹੀਂ ਨੇ ਉਹ, ਉਹਨਾਂ ਦੇ ਕੋਲੋਂ ਆਪਸ਼ਨ ਹੀ ਨਹੀਂ ਹੈ ਗ੍ਰੀਨ ਕਾਰਡ ਵਾਲੇ ਕੋਲੋਂ। ਓਕੇ ਜੀ। ਤੇ ਦੂਸਰਾ ਕੁਐਸਚਨ, ਮੇਰੇ ਨਾ ਸਿਸਟਰ ਇੱਕ ਇੰਡੀਆ, ਉਹਦਾ ਜਿੱਦਾਂ ਸਪਾਊਸ ਵੀਜ਼ੇ ਦੇ ਵਿੱਚ ਨਾ ਇੰਟਰਵਿਊ ਆਈ ਸੀ, ਤੇ ਉਹ ਉਸ ਤੋਂ ਬਾਅਦ ਜਿੱਦਾਂ ਵੀਕ ਬਾਅਦ ਕੋਵਿਡ ਸਟਾਰਟ ਹੋ ਗਿਆ, ਉਹਨਾਂ ਨੇ ਐਮਬੈਸੀਆਂ ਬੰਦ ਕਰਤੀਆਂ, ਤੇ ਹੁਣ ਉਹਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਕਿ ਕੋਈ ਈਮੇਲ ਵੀ ਨਹੀਂ ਆਈ ਹੈਗੀ। ਪਹਿਲਾਂ ਇੰਟਰਵਿਊ ਆ ਗਈ ਸੀ ਕੋਲ, ਤੇ ਇੰਟਰਵਿਊ ਤੇ ਜਾਣਾ ਸੀ, ਤੇ ਕੋਵਿਡ ਸਟਾਰਟ ਹੋ ਗਿਆ, ਤੇ ਹੁਣ ਉਹਨਾਂ ਦਾ ਕੀ ਕਰ ਸਕਦੇ ਆਪਾਂ? ਕੋਈ ਈਮੇਲ ਪਾਈਏ ਕਿ ਜਾਂ ਵੇਟ ਹੀ ਕਰਨੀ ਪਏਗੀ? ਮੈਂ ਦੱਸਦਾ, ਮੈਨੂੰ ਪਤਾ ਹੈ ਕਾਫੀ ਲੋਕਾਂ ਨੇ ਸਵਾਲ ਪੁੱਛਣਾ ਕਿ ਕੌਣ ਐਮਬੈਸੀ ਦੇ ਵਿੱਚ ਕੀ ਚੱਲ ਰਿਹਾ ਹੈ। ਜਿਹੜੇ ਤਾਂ ਫਿਆਂਸੇ ਵੀਜ਼ੇ ਵਾਲੇ ਹੈਗੇ ਨੇ, ਉਹ ਮੈਂ ਦੇਖੇ ਨੇ ਕਿ ਕਈ ਵੀਜ਼ੇ ਲਗਾ ਕੇ ਆਏ ਨੇ। ਜਿਹੜੇ ਸਪਾਊਸ ਜਿਹੜੇ ਵੀਜ਼ੇ ਵਾਲੇ ਨੇ, ਉਹਨਾਂ 'ਚ ਕਾਫੀ ਲੋਕਾਂ ਨੇ ਰਿਪੋਰਟ ਕੀਤਾ ਕਿ ਉਹਨਾਂ ਨੂੰ ਜਿੱਦਾਂ ਨੋਟਿਸ ਵਗੈਰਾ ਆਇਆ ਸੀ, ਉਹ ਫੀ ਵਗੈਰਾ ਭਰ ਪਾ ਰਹੇ ਨੇ, ਪਰ ਤਕਰੀਬਨ ਸਾਰਿਆਂ ਨੇ ਇਹੀ ਕਿਹਾ ਕਿ ਇੰਟਰਵਿਊ ਨਹੀਂ ਕੋਈ ਸਕੈਜੂਲ ਕਰ ਪਾਇਆ। ਜਦੋਂ ਇੰਟਰਵਿਊ 'ਤੇ ਜਾਂਦੇ ਨੇ, ਇੰਟਰਵਿਊ ਨਹੀਂ ਬੁੱਕ ਕਰ ਪਾ ਰਹੇ ਨੇ, ਅਤੇ ਜਿਹਨਾਂ ਨੇ ਆਪਣੇ ਘਰ ਦੇ ਵਗੈਰਾ ਦਾ ਕੀਤਾ ਸੀਗਾ, ਉਹਨਾਂ ਦੀ ਤਾਂ ਅਜੇ ਕੋਈ ਨਹੀਂ, ਉਹਨਾਂ ਨੂੰ ਤਾਂ ਬਿਲਕੁਲ ਵੇਟ ਹੀ ਕਰਨਾ ਪੈਣਾ ਹੈ। ਪਹਿਲੀ ਪਹਿਲ ਉਹਨਾਂ ਦੀ ਫਿਆਂਸੇ ਵੀਜ਼ੇ 'ਤੇ ਚੱਲ ਰਹੀ ਹੈ ਇਸ ਵੇਲੇ, ਦੂਸਰੀ ਫਿਰ ਉਹ ਸਪਾਊਸ ਵਾਲੇ 'ਤੇ ਕਹਿੰਦੇ ਜਾਊਗੇ, ਅਤੇ ਫਿਰ ਉਸ ਤੋਂ ਬਾਅਦ ਜਨਵਰੀ ਦੇ ਵਿੱਚ ਅੱਗੇ ਖੁੱਲੂਗਾ ਜਿਹੜਾ ਮੇਨ ਇਮੀਗ੍ਰੇਸ਼ਨ ਦਾ ਕੰਮ ਆ, ਕਿਉਂਕਿ ਜਿਹੜੀ ਪ੍ਰੋਕਲੇਮੇਸ਼ਨ ਆ ਉਹ ਦਸੰਬਰ ਤੱਕ ਚੱਲ ਹੀ ਰਹੀ ਹੈ, ਜਿਹੜਾ ਕਿ ਵੀਜ਼ਾ ਬੈਨ ਵਗੈਰਾ ਸੀਗਾ। ਹੁਣ ਇਹਦੇ ਵਿੱਚ ਜਿਹਨਾਂ ਨੂੰ ਕਿਸੇ ਨੂੰ ਐਮਰਜੈਂਸੀ ਹੈਗੀ ਹੈ, ਐਮਰਜੈਂਸੀ ਮਤਲਬ ਕਿ ਜੈਨੂਇਨ ਐਮਰਜੈਂਸੀ, ਜੇ ਕਿਸੇ ਨੇ ਫਾਈਲ ਕੀਤਾ ਹੈ, ਉਹਨੂੰ ਕੋਈ ਇੱਥੇ ਡਿਪਰੈਸ਼ਨ ਹੈ, ਫਿਜ਼ੀਕਲ ਏਲਮੈਂਟ ਹੈ, ਕੋਈ ਮੈਡੀਕਲ ਇਸ਼ੂ ਹੈਗਾ, ਉਹ ਐਮਰਜੈਂਸੀ ਅਪਾਇੰਟਮੈਂਟ ਲੈ ਸਕਦਾ, ਅਤੇ ਆਪਣੇ ਆਪ ਝੂਠਾ ਉਹ ਬਣਾ ਕੇ ਐਮਰਜੈਂਸੀ ਲੈਣ ਦੀ ਕੋਸ਼ਿਸ਼ ਨਹੀਂ ਕਰਨੀ, ਨਹੀਂ ਤਾਂ ਫਿਰ ਉਹਨਾਂ ਨੇ ਬਾਹਰ ਵੀ ਲਾ ਦੇਣੀ ਨਾਲ ਮਿਸਰੈਪ੍ਰਜ਼ੈਂਟੇਸ਼ਨ ਦੀ। ਅਤੇ ਫਿਲਹਾਲ ਜਿਹੜੇ ਹੈਗੇ ਆ ਸਾਰਿਆਂ ਨੂੰ ਇਹ ਹੈ ਕਿ ਵੇਟ ਕਰਨਾ ਪੈਣਾ ਹੈ, ਕਿਉਂਕਿ ਹੁਣ ਜਿੱਦਾਂ ਇਮੀਗ੍ਰੇਸ਼ਨ ਕੋਰਟ ਵੀ ਉਹਨਾਂ ਨੇ ਕਿਹਾ ਸੀ ਕਿ ਖੋਲ੍ਹ ਦੇਣਾ 28 ਸਤੰਬਰ ਨੂੰ, ਖੋਲ੍ਹ ਵੀ ਦਿੱਤਾ। ਨਾਲ ਹੀ ਖਬਰ ਆ ਰਹੀ ਹੈ ਕਿ ਨਿਊਯਾਰਕ ਬੰਦ ਵੀ ਨਾਲ ਹੀ ਕਰਨਾ ਸ਼ੁਰੂ ਕਰਤਾ। ਕੈਨੇਡਾ ਸੀਗਾ ਉਹਨਾਂ ਨੇ ਖੋਲ੍ਹਤਾ ਸੀਗਾ, ਅੱਜ ਉਹਨਾਂ ਨੇ ਕਿਹਾ ਕਿ ਬੰਦ ਕਰਨਾ ਸ਼ੁਰੂ ਕਰ ਦੇਣਾ। ਅਤੇ ਜਿਹੜੀ ਵੇਵਜ਼, ਇਹ ਜਿਹੜਾ ਹੈਗਾ ਇਹ 'ਤੇ ਜਿਹੜੀ ਪੋਜੀਸ਼ਨ ਹੈ ਫਲਿੱਪ ਫਲਾਪ ਹੋਣੀ ਹੈ। ਕੋਈ ਇਹ ਨਹੀਂ ਕਿ ਮੈਂ ਜੇ ਪਿਛਲੇ ਐਪੀਸੋਡ 'ਚ ਕਹਿਤਾ ਕਿ ਖੁੱਲ੍ਹ ਗਿਆ ਅਤੇ ਅਗਲੀ 'ਤੇ ਵੀ ਖੁੱਲ੍ਹਾ ਰਹੂਗਾ। ਡਿਪੈਂਡ ਕਰਦਾ ਕਿ ਕੌਂਸੂਲੇਟ ਨੇ ਕਿੱਦਾਂ ਜਾਣਾ। ਜੀ ਜੀ ਬਿਲਕੁਲ, ਇਹ ਚੀਜ਼ ਹੈਗੀ ਆ। ਅਤੇ ਗ੍ਰੀਨ ਕਾਰਡ ਵਾਲੇ ਦੇ ਵਿੱਚ, ਇਹਦੇ ਵਿੱਚ ਜਿਹੜਾ ਇਹ ਸਵਾਲ ਆ, ਜੇ ਕਿਸੇ ਦਾ ਸਿਟੀਜ਼ਨਸ਼ਿਪ ਦੇ ਲਈ ਬਿਲਕੁਲ ਐਲੀਜੀਬਲ ਹੋਣ ਵਾਲਾ ਆ, 6 ਮਹੀਨੇ ਕਿਤੇ ਰਹਿ ਗਿਆ, ਫਿਰ ਵੀ ਉਹ ਕਰ ਸਕਦਾ ਹੈ ਅਪਲਾਈ? ਜੇ ਕਿਸੇ ਨੇ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕੀਤਾ ਹੋਇਆ ਆ, ਤੇ ਕੀ ਉਹ ਆਪਣੇ ਫਿਰ ਪੇਰੈਂਟਸ ਦਾ ਇਦਾਂ ਅਪਲਾਈ ਕਰ ਸਕਦਾ ਹੈ? ਪੇਰੈਂਟਸ ਨੂੰ ਸਿਰਫ ਯੂਐਸ ਸਿਟੀਜ਼ਨ ਹੀ ਜਿਹੜਾ ਆਲਰੇਡੀ ਜਿਹਨੇ ਸਹੁੰ ਚੁੱਕ ਲਈ ਹੈ, ਸਿਰਫ ਉਹੀ ਕਰ ਸਕਦਾ ਹੈ? ਹਾਂਜੀ ਜੀ, ਠੀਕ ਹੈ। ਅਗਲੇ ਜਿਹੜੇ ਕਾਲਰ ਨੇ ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰ ਹਾਂਜੀ, ਕੁਐਸਚਨ ਸੀਗਾ ਸਰ, ਮੇਰੀ ਨਾ ਵਾਈਫ ਨੂੰ ਉਹਦੀ ਮਾਸੀ ਨੇ ਅਡਾਪਟ ਕੀਤਾ ਸੀ ਨੀਅਰ 2000 ਦੇ ਵਿੱਚ, ਤੇ ਕੁਐਸਚਨ ਇਜ਼ ਕਿ ਉਹ ਐਨੀ ਕੈਟਾਗਰੀ ਵਿੱਚ ਕੋਈ ਆਪਣੀ ਰੀਅਲ ਪੇਰੈਂਟਸ ਨੂੰ ਕਰ ਸਕਦੀ ਹੈ ਕੋਈ ਅਪਲਾਈ ਵਗੈਰਾ ਜੇ ਕਰਨਾ ਹੋਵੇ? ਬੈਨੀਫਿਟ ਅਡਾਪਸ਼ਨ ਦੇ ਥਰੂ ਲਿਆ ਸੀਗਾ ਇਮੀਗ੍ਰੇਸ਼ਨ, ਜਿਹੜੇ ਆਪਣਾ ਗ੍ਰੀਨ ਕਾਰਡ ਜਾਂ ਸਿਟੀਜ਼ਨ ਗ੍ਰੀਨ ਕਾਰਡ ਆਇਆ ਸੀਗਾ, ਉਹ ਅਡਾਪਸ਼ਨ ਥਰੂ ਮਿਲਿਆ ਸੀਗਾ? ਹਾਂਜੀ, ਉਹਨੂੰ ਜਿਹੜੀ ਸਿਟੀਜ਼ਨਸ਼ਿਪ ਮਿਲੀ ਸੀਗੀ ਉਹ ਅਡਾਪਸ਼ਨ ਥਰੂ ਮਿਲੀ ਸੀ। ਹਾਂਜੀ। ਅੱਛਾ, ਲਾਅ ਕੀ ਕਹਿੰਦਾ ਹੈ ਕਿ ਜੇ ਤੁਸੀਂ ਅਡਾਪਸ਼ਨ ਦੇ ਥਰੂ ਕੋਈ ਇਮੀਗ੍ਰੇਸ਼ਨ ਬੈਨੀਫਿਟ ਲੈਂਦੇ ਹੋ, ਅਤੇ ਤੁਸੀਂ ਆਪਣੇ ਜਿਹੜੇ ਬਾਇਓ ਪੇਰੈਂਟਸ ਜਿਹਨੂੰ ਕਹਿੰਦੇ ਨੇ, ਬਾਇਓਲੋਜੀਕਲ ਪੇਰੈਂਟਸ ਨੂੰ ਤੁਸੀਂ ਇਨਐਲੀਜੀਬਲ ਹੋ, ਤੁਸੀਂ ਉਹਨਾਂ ਨੂੰ ਦੁਬਾਰਾ ਪੱਕੇ ਨਹੀਂ ਕਰਾ ਸਕਦੇ। ਸਿਰਫ ਅਡਾਪਸ਼ਨ ਵਾਲੇ ਉਹ ਜਿਹਨਾਂ ਨੇ ਅਡਾਪਸ਼ਨ ਕੀਤੀ ਸੀ ਪਰ ਕੋਈ ਇਮੀਗ੍ਰੇਸ਼ਨ ਬੈਨੀਫਿਟ ਨਹੀਂ ਲਿਆ, ਅਤੇ ਉਹਨਾਂ ਦੀ ਬਾਅਦ 'ਚ ਜਿਹੜੇ ਅਡਾਪਟਡ ਪੇਰੈਂਟਸ ਸੀਗੇ ਉਹਨਾਂ ਨੇ ਉਹਨਾਂ ਦੀ ਟੇਕ ਕੇਅਰ ਨਹੀਂ ਕੀਤੀ, ਵਾਪਸ ਉਹ ਆਪਣੇ ਬਾਇਓਲੋਜੀਕਲ ਪੇਰੈਂਟਸ ਕੋਲ ਚਲੇ ਗਏ, ਉਹਨਾਂ ਨੇ ਰਿਲੇਸ਼ਨਸ਼ਿਪ ਐਸਟੈਬਲਿਸ਼ ਕੀਤਾ। ਸਿਰਫ ਜਿਹੜੇ ਉਹ ਵਾਲੇ ਲੋਕੀ ਨੇ ਉਹ ਆਪਣੇ ਪੇਰੈਂਟਸ ਨੂੰ ਕਰ ਸਕਦੇ ਨੇ। ਜਿਹੜਾ ਤੁਸੀਂ ਸਿਨੈਰੀਓ ਦੱਸ ਰਹੇ ਹੋ, ਇਹ 'ਚ ਉਹਨਾਂ ਨੇ ਬਿਲਕੁਲ ਅਡਾਪਸ਼ਨ ਦੇ ਥਰੂ ਬੈਨੀਫਿਟ ਲਿਆ ਹੋਇਆ, ਇਹਨਾਂ 'ਤੇ ਬਾਹਰ ਹੈਗੀ ਆ, ਇਹ ਆਪਣੇ ਪੇਰੈਂਟਸ ਨੂੰ ਕਦੀ ਵੀ ਸਪਾਂਸਰ ਨਹੀਂ ਕਰ ਪਾਓਗੇ। ਜੇ ਕਰਨਾ ਹੋਵੇ ਤਾਂ ਆਪਣੇ ਬਿਹਾਫ 'ਤੇ ਹੀ ਕਰ ਸਕਦੇ ਨਾ, ਕਿ ਐਜ ਮਤਲਬ ਟੂਰਿਸਟ ਵੀਜ਼ਾ ਜਾਂ ਕੁਛ ਨਾ ਆਪਣੇ ਬਿਹਾਫ 'ਤੇ ਕਰ ਸਕਦੇ ਨੇ ਟੂਰਿਸਟ ਵੀਜ਼ਾ। ਹਾਂਜੀ ਜੀ ਜੀ, ਨਾਲੇ ਉਹ ਫਿਰ ਇਮੀਗ੍ਰੈਂਟ ਨਹੀਂ, ਉਹ ਨਾਨ ਇਮੀਗ੍ਰੈਂਟ ਹੀ ਜਿਹੜਾ, ਜਾਂ ਫਿਰ ਜਿਹੜੇ ਸਿਬਲਿੰਗ ਤੁਸੀਂ ਦੱਸਿਆ ਸੀਗਾ, ਮਾਸੀ ਹੋਣੀ ਜਿਹੜੇ ਤੁਸੀਂ ਦੱਸੇ ਸੀਗੇ, ਉਹ ਸਿਬਲਿੰਗ ਦਾ ਕਰ ਸਕਦੇ, ਉਹ ਆਪਣੇ ਦੇਰ ਲੱਗੂਗੀ ਜੀ, ਉਹ ਆਪਣੀ ਭੈਣ ਦਾ ਕਰ ਸਕਦੇ ਆ। ਅਗਲੇ ਜਿਹੜੇ ਕਾਲਰ ਨੇ ਗੁਰਚਰਨ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਦੋਹਾਂ ਵੀਰਾਂ ਨੂੰ ਜੀ ਸਤਿ ਸ਼੍ਰੀ ਅਕਾਲ। ਮੇਰੇ ਜੀ 2 ਕੁਐਸਚਨ ਆ। ਮੇਰਾ ਭਤੀਜਾ ਹੈ ਨਿਊਯਾਰਕ ਜੀ, ਉਹ ਸਨ 16 ਤੇ ਆਇਆ ਸੀ ਵਿਜ਼ਟਰ ਵੀਜ਼ੇ ਤੇ ਜੀ, ਅੰਡਰ ਏਜ ਸੀਗਾ ਉਹ 21 ਜੀ ਜੀ। ਉਹਦਾ ਕੇਸ ਲਾਇਆ ਸੀਗਾ ਉੱਥੇ ਅਡਾਪਸ਼ਨ ਦਾ ਜੀ, ਗਾਰਡੀਅਨ ਦਾ ਜੀ। ਉਹ ਡਿਨਾਈ ਪਹਿਲਾਂ ਹੋ ਗਿਆ ਸੀ ਪਾਸ ਜੀ, ਉਹ ਫੈਮਿਲੀ ਕੋਰਟ ਚੋਂ ਜੀ,
ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਡਿਨਾਈ ਹੋ ਗਿਆ ਸੀ, ਫਿਰ ਅਪੀਲ ਆਈ ਸੀ, ਫਿਰ ਡਿਨਾਈ ਕਰਤਾ ਉਹਨਾਂ ਨੇ ਫਰਵਰੀ ਦੇ ਵਿੱਚ ਨਾ ਜੀ 1 ਫਰਵਰੀ ਨੂੰ ਸਾਨੂੰ ਨੋਟਿਸ ਆਇਆ ਸੀਗਾ ਰਿਮੂਵਲ ਪ੍ਰੋਸੀਡਿੰਗ ਵਾਲਾ ਜੀ, ਜੱਜ ਨੂੰ ਫਾਈਲ ਭੇਜੀ ਸੀ ਇਮੀਗ੍ਰੇਸ਼ਨ ਜੱਜ ਦੀ, ਉਹਦੀ ਡੇਟ ਸੀਗੀ ਫਰਵਰੀ 26 ਜੀ। ਤੇ ਉਸ ਤੋਂ ਬਾਅਦ COVID-19 ਆ ਗਿਆ ਤੇ ਉਹਨਾਂ ਨੇ ਉਹ ਜਿਹੜੀ ਆ ਕੈਂਸਲ ਕਰ ਦਿੱਤੀ। ਹੁਣ ਉਹਦੀ ਡੇਟ ਹੈਗੀ ਆ ਮਈ 21 ਆ ਜੀ। ਤੇ ਉਹਦੇ ਵਿੱਚ ਉਹਨਾਂ ਨੋਟਿਸ ਲਿਖਿਆ ਸੀ ਵੀ ਤੁਸੀਂ ਦੱਸੋ ਕੋਈ ਹੋਰ ਕੇਸ ਲਾਉਣਾ ਚਾਹੁੰਦੇ ਜਾਂ ਕੁਛ। ਇਹ ਚੀਜ਼ ਅਸੀਂ ਅਸਾਲਮ ਦਾ ਕੇਸ ਲਾਇਆ ਜੀ ਉਹਦਾ ਜੋ ਦੇਖਦੇ ਆ ਉਹ ਕਲੌਕ ਚੱਲਦਾ ਜੀ ਤਕਰੀਬਨ 25 ਕੁ ਦਿਨ ਹੋ ਗਏ ਆ ਲਾਇਆ। ਤੇ ਕੁਛ ਪਹਿਲਾਂ ਹੀ ਸੀਗਾ ਜੀ, ਉਹ ਸਾਡੇ ਲਾਇਰ ਤਾਂ ਕਹਿੰਦਾ ਸੀ ਲਾਤਾ ਮੈਂ 2-3 ਮਹੀਨੇ ਹੋ ਗਏ ਆ ਪਰ ਕਲੌਕ ਦੀ ਡੇਟ ਜਿਹੜੀ ਆ ਉਹ ਇਸ ਵੇਲੇ 20 ਕੁ ਦਿਨ ਹੋਈ, 25 ਕੁ ਹੋਏ ਹੋਣੇ ਜੀ। ਤੇ ਕੀ ਉਹਦਾ ਜਿਹੜਾ ਹੈਗਾ ਵੀ ਉਹ ਵਰਕ ਪਰਮਿਟ 180 ਦਿਨ ਦੱਸਦਾ ਜੀ। ਉਹ 'ਚ ਪਿਛਲਾ ਵੀ ਜਿਹੜਾ ਨਾ ਉਹ A ਨੰਬਰ ਪਾਇਆ ਆ ਜੀ ਸਾਰਾ ਐਪਲੀਕੇਸ਼ਨ 'ਚ। ਇੱਕ ਤਾਂ ਕੁਐਸਚਨ ਇਹ ਆ ਵੀ ਉਹਦਾ ਕੀ ਵਰਕ ਪਰਮਿਟ ਜਿਹੜਾ 180 ਦਿਨ ਬਾਅਦ ਹੀ ਆਊਗਾ। ਦੂਜਾ ਇਹ ਆ ਵੀ ਜਿਹੜੀ ਰਿਮੂਵਲ ਪ੍ਰੋਸੀਡਿੰਗ ਆ ਉਹ ਅਜੇ ਲੱਗੀ ਨਹੀਂ ਡੈਪੂਟੇਸ਼ਨ, ਉਹਦੇ ਤੇ ਸਾਨੂੰ ਕੋਈ ਸਟੇ ਵਗੈਰਾ ਲੈਣ ਦੀ ਜ਼ਰੂਰਤ ਤਾਂ ਨਹੀਂ ਕੁਛ ਵੀ ਜੀ। ਦੇਖੋ ਇੱਦਾਂ, ਜਿਹੜੇ ਅਗਸਤ 25 ਤੋਂ ਪਹਿਲਾਂ ਜਿਹਨਾਂ ਦੀ 150 ਦਿਨ ਦੀ ਰਿਕੁਆਇਰਮੈਂਟ ਮੀਟ ਹੋ ਜਾਂਦੀ ਸੀਗੀ, ਉਹ ਅਗਸਤ 25 ਤੋਂ ਪਹਿਲਾਂ ਜਿਹਨਾਂ ਨੇ ਫਾਈਲ ਕੀਤਾ ਉਹਨਾਂ ਨੂੰ 150 ਦਿਨ ਵਾਲੇ ਰੂਲ ਦੇ ਹਿਸਾਬ ਨਾਲ, ਜਿਹੜੇ ਅਗਸਤ 25 ਤੱਕ ਜਿਹੜੇ ਵਰਕ ਪਰਮਿਟ ਨਹੀਂ ਜਿਹਨਾਂ ਨੇ ਫਾਈਲ ਕੀਤਾ ਉਹਨਾਂ ਨੂੰ ਹੁਣ 365 ਦਿਨ ਵੇਟ ਕਰਨੀ ਪੈਣੀ ਹੈ। ਦੂਸਰੀ ਗੱਲ ਇਹ ਹੈ ਕਿ ਸਿਰਫ ਉਹ ਨਹੀਂ, ਹੁਣ ਤੁਸੀਂ ਜਿੱਦਾਂ ਜਿਹੜਾ ਤੁਸੀਂ ਕੇਸ ਦੱਸ ਰਹੇ ਹੋ ਨਾ, ਜਿਹੜਾ ਨਵਾਂ ਰੂਲ ਬਣਿਆ ਇਹ ਵਾਲੇ ਕੇਸ ਸਭ ਤੋਂ ਜ਼ਿਆਦਾ ਇਫੈਕਟ ਹੋ ਗਏ, ਕਿਉਂਕਿ ਜਿਹੜਾ ਨਵਾਂ ਰੂਲ ਉਹ ਕੀ ਕਹਿੰਦਾ, ਇੱਕ ਤਾਂ ਤੁਹਾਡਾ ਵੇਟ 365 ਦਿਨਾਂ ਦੀ ਹੈ, ਦੂਜਾ ਉਹ ਕਹਿੰਦੇ ਨੇ ਕਿ ਜਿਹੜੇ ਲੋਕਾਂ ਨੇ ਸਾਲ ਦੇ ਅੰਦਰ ਅਸਾਲਮ ਨਹੀਂ ਲਾਇਆ ਉਹ ਇਨਐਲੀਜੀਬਲ ਹੈਗੇ ਆ ਵਰਕ ਪਰਮਿਟ ਲਈ। ਮਤਲਬ ਕਿ ਜੇ ਇਹਨਾਂ ਦੇ ਰੂਲ ਦੇ ਹਿਸਾਬ ਨਾਲ ਚੱਲੀਏ, ਇਹ ਰੂਲ ਰਹਿੰਦਾ ਹੈਗਾ ਇਹ ਬੰਦਾ ਤੁਹਾਡਾ ਵਰਕ ਪਰਮਿਟ ਫਾਈਲ ਹੀ ਨਹੀਂ ਕਰ ਪਾਊਗਾ। ਮਤਲਬ ਫਾਈਲ ਕਰ ਦੇਵੇ ਭਾਵੇਂ, ਦੇਣਾ ਨਹੀਂ ਉਹਨਾਂ ਨੇ ਰੂਲ ਦੇ ਹਿਸਾਬ ਦੇ ਨਾਲ। ਤੇ ਤਾਂ ਉਹਨਾਂ ਨੇ ਦੇਣਾ ਕਿ ਜੇ ਜੱਜ ਤੁਹਾਨੂੰ ਜਿਹੜਾ 1 ਸਾਲ ਦਾ ਉਹ ਵੇਵਰ ਗ੍ਰਾਂਟ ਕਰੂਗਾ, ਤੁਸੀਂ ਆਪਣੇ ਵਕੀਲ ਨੂੰ ਕੀ ਕਹਿਣਾ ਕਿ ਜਿਹੜੀ ਮਾਸਟਰ ਹੀਅਰਿੰਗ ਤੇ ਤਾਂ ਉਹਨੇ ਹੁਣ ਮੈਨੂੰ ਲੱਗਦਾ ਕੀਤਾ ਨਹੀਂ, ਜਿਸ ਹਿਸਾਬ ਨਾਲ ਤੁਸੀਂ ਦੱਸ ਰਹੇ ਹੋ, ਤੁਸੀਂ ਆਪਣੇ ਵਕੀਲ ਨੂੰ ਕਹੋ ਕਿ ਜਿਹੜਾ 1 ਈਅਰ ਜਿਹੜਾ 1 ਈਅਰ ਹੁੰਦੇ ਆ ਅਸਾਲਮ ਦੀ ਜਿਹੜੀ ਬਾਰ ਹੈਗੀ ਆ, 1 ਈਅਰ ਬਾਰ ਵਾਲਾ ਉਹਨੂੰ ਕਹੇ ਬਰੀਫ ਜੱਜ ਦੇ ਮੂਹਰੇ ਸਬਮਿਟ ਕਰੇ ਕਿ 1 ਈਅਰ ਵਾਲੀ ਰਿਕੁਆਇਰਮੈਂਟ ਵੇਵ ਆ, ਬੰਦਾ ਮਾਈਨਰ ਸੀਗਾ, ਇਹਨੇ 360 ਲਾਇਆ ਸੀਗਾ ਤਾਂ ਕਰਕੇ ਇਹਨੇ 1 ਸਾਲ ਦੇ ਅੰਦਰ ਅਸਾਲਮ ਨਹੀਂ ਫਾਈਲ ਕੀਤਾ। ਜੇ ਤੁਹਾਨੂੰ ਉਹ ਜੱਜ ਤੁਹਾਡਾ ਉਹ ਜਿਹੜਾ ਮੋਸ਼ਨ ਉਹ ਗ੍ਰਾਂਟ ਕਰ ਦਿੰਦਾ ਹੈਗਾ, ਫਿਰ ਤੁਸੀਂ ਲੈ ਕੇ ਉਹਨੂੰ ਇਮੀਗ੍ਰੇਸ਼ਨ ਦੇ ਕੋਲ ਜਾਓ ਕਿ 1 ਈਅਰ ਸਾਡੀ ਮਾਫ ਕਰਤੀ ਹੈ, ਫਿਰ ਉਹ ਵਰਕ ਪਰਮਿਟ ਉਹਨੂੰ ਫਾਈਲ ਕਰੂਗੇ, ਨਹੀਂ ਤਾਂ ਉਹਦਾ ਵਰਕ ਪਰਮਿਟ ਉਹਨੇ ਡਿਨਾਈ ਕਰ ਦੇਣਾ। ਅੱਛਾ ਜੀ, ਪਰ ਉਹ ਕਲੌਕ ਜਿਹੜਾ ਉਹ 180 ਦਿਨ ਦੱਸ ਰਿਹਾ ਜੀ। ਕਲੌਕ ਦਾ ਤਾਂ ਫਿਰ ਕਲੌਕ ਚੇਂਜ ਕਰਤੀ ਨਾ ਉਹਨਾਂ ਨੇ, 365 ਤੇ ਕਰਤੀ, ਹੁਣ 180 ਨਾਲ ਕੀ ਫਰਕ ਪੈਣਾ ਨਹੀਂ ਅਜੇ ਚੱਲ ਰਿਹਾ ਜਿਹੜਾ ਕਲੌਕ ਹੈ 180 ਹੈ ਚੱਲ ਰਿਹਾ ਜੀ। 365 ਵੇਟ ਕਰਨੀ ਪੈਣੀ ਨਾ ਨਵੇਂ ਰੂਲ ਦੇ ਅਕੋਰਡਿੰਗ, 365 ਦਿਨ। ਅੱਛਾ ਜੀ, ਤੇ ਨਾਲ ਉਹਦੇ ਨਾਲ ਉਹ ਵੀ 365 ਵੇਟ ਕਰਨੀ ਪੈਣੀ, ਪਰ ਪਲੱਸ ਕਿਉਂਕਿ ਤੁਹਾਡਾ ਬੰਦਾ ਕੱਚਾ ਆਇਆ ਸੀਗਾ, ਸਾਲ ਦੇ ਅੰਦਰ ਅਸਾਲਮ ਨਹੀਂ ਲਾਇਆ, ਉਹ ਵੀ ਤੁਹਾਨੂੰ ਕੋਰਟ ਦੇ ਕੋਲੋਂ ਦੀ ਜਾ ਕੇ ਜੱਜ ਕੋਲੋਂ ਅਪਰੂਵ ਕਰਾਉਣਾ ਪੈਣਾ, ਐਗਜ਼ੈਂਪਸ਼ਨ ਲੈਣੀ ਪੈਣੀ ਸਾਲ ਵਾਲੀ ਜਿਹੜੀ ਡੈਡਲਾਈਨ ਦੀ। ਸੋ ਲੰਮਾ ਚੌੜਾ ਜਿਹੜਾ ਇਸ ਦੇ ਵਿੱਚ ਇਹਨਾਂ ਦਾ ਪ੍ਰੋਸੈਸ ਜਿਹੜਾ ਉਹ ਬਣ ਜਾਣਾ ਆ। ਕਾਫੀ ਜਿਹੜੇ ਆਪਣੇ ਸਵਾਲ ਜਿਹੜੇ ਉਹ ਸਿਬਲਿੰਗ ਦੀਆਂ ਜਿਹੜੀਆਂ ਇੰਟਰਵਿਊਜ਼ ਆਈਆਂ ਉਸ ਦੀਆਂ ਤਰੀਕਾਂ ਨੂੰ ਲੈ ਕੇ ਆ ਰਹੇ ਆ। ਇੱਕ ਜਿਹੜਾ ਕੋਈ F1 ਦੇ ਉੱਤੇ ਹੈਗਾ ਆਪਸ਼ਨਲ ਜਿਹੜੀ OPT ਆ ਪੀਰੀਅਡ ਟ੍ਰੇਨਿੰਗ, ਉਸ ਦੇ ਬਾਰੇ ਕੋਈ ਅਪਡੇਟ ਪੁੱਛ ਰਿਹਾ ਵੀ ਕੁਛ ਉਸ ਦੇ ਵਿੱਚ ਕੋਈ ਚੇਂਜਸ ਹੈਗੇ ਨੇ ਜਾਂ ਉਹ ਸੇਮ ਹੀ ਆ ਜੋ ਸਟੇਟਸ ਕੋ ਪਹਿਲਾਂ ਸੀਗਾ? ਫਿਲਹਾਲ F1 ਦਾ ਸੇਮ ਹੀ ਹੈ, ਕੋਈ ਐਸਾ ਜਿਹਾ ਲਾਅ ਬਣ ਕੇ ਨਹੀਂ ਆਇਆ। ਉਹਦੇ ਉੱਤੇ ਵੀ ਕਾਫੀ ਇਹਨਾਂ ਦੀ ਚਰਚਾ ਰਹੂਗੀ, ਜਿਹੜੇ ਸਟੈਮ ਵਾਲੇ ਕਿੱਥੇ ਕਰ ਸਕਦਾ, ਡਿਊਰੇਸ਼ਨ ਉਹਦੀ ਕਿੰਨੀ ਹੋਣੀ ਚਾਹੀਦੀ ਹੈ, ਉਹਨੂੰ ਵੀ ਇਹ ਰਿਸਟ੍ਰਿਕਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ 1 ਸਾਲ ਦੇ ਉੱਤੇ। ਹਾਂਜੀ ਜੀ, ਫਿਰ ਵੀ ਉਹ ਵੀ ਫਿਰ ਘੱਟ ਲੋਕ ਇੱਧਰ ਪਹੁੰਚਣਗੇ ਫਿਰ। ਹਾਂਜੀ, ਅਗਲੇ ਕਾਲਰ ਨੇ ਜਸਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਜਸਪ੍ਰੀਤ ਜੀ ਜੀ ਲੱਗਦਾ ਹੈ ਹੋਲਡ ਤੇ ਪਾ ਕੇ ਭੁੱਲ ਗਏ ਨੇ, ਕੰਮ ਕਰੀ ਜਾਂਦੇ ਨੇ ਨਾਲ। ਖੁਸ਼ਵੰਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਦੋਵਾਂ ਭਾਜੀਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ ਕਿ ਮੇਰਾ ਜਿੱਦਾਂ ਮੈਂ ਗ੍ਰੀਨ ਕਾਰਡ ਤੇ ਆ ਤੇ ਮੈਂ ਆਪਣੇ ਸਪਾਊਸ ਦਾ ਕੀਤਾ ਸੀ ਅਪਲਾਈ ਜੀ, ਤੇ ਉਹਨਾਂ ਦਾ ਸਾਰਾ ਕੁਝ ਹੋ ਗਿਆ ਸੀ, ਇੰਟਰਵਿਊ ਆਉਣੀ ਸੀ ਕਿਉਂਕਿ 31 ਦਸੰਬਰ ਤੱਕ ਤਾਂ ਹੁਣ ਬੈਨ ਆ ਜੀ। ਤੇ ਹਨਾ ਫੇਸਬੁੱਕ ਤੇ ਇਦਾਂ ਆਉਂਦਾ ਕਿ ਜੇ ਉਹ ਲੋਕ ਕਹਿੰਦੇ ਸੀ ਲਾ ਸੂਟ ਲਾਉਣਾ ਫੈਮਿਲੀ ਦਾ ਜੀ, ਤੇ ਲਾ ਸੂਟ ਲਾਉਣ ਲਈ ਉਹ $500 ਮੰਗਦੇ ਆ, ਕਹਿੰਦੇ ਫਿਰ ਜਦੋਂ ਤੁਸੀਂ ਇੱਥੇ ਪਹੁੰਚੋਗੇ ਫੇਰ ਵੀ 500। ਇਹ ਕੋਈ ਲਾ ਆ ਜਾਂ ਜਿੱਦਾਂ ਜੇ ਉਹ ਲਾ ਪਾਸ ਹੁੰਦਾ ਸਾਰਿਆਂ ਲਈ ਪਾਸ ਹੋਊਗਾ ਜਾਂ ਇਹ ਫਰਾਡ ਬੰਦੇ ਆ, ਇਹਨਾਂ ਨੂੰ ਤੁਸੀਂ ਰਿਪੋਰਟ ਕਰੋ। $500 ਦੇ ਵਿੱਚ ਕੋਈ ਲਾਅ ਸੂਟ ਨਹੀਂ ਹੋਣਾ। ਕਲਾਸ ਐਕਸ਼ਨ ਜਿਹੜੇ ਹੁੰਦੇ ਆ ਇਦਾਂ ਫੇਸਬੁੱਕ ਤੇ ਤਾਂ ਸੋਲਿਸਿਟ ਨਹੀਂ ਕਰ ਸਕਦੇ। ਜੇ ਕੋਈ ਲਾਅ ਫਰਮ ਹੈਗੀ ਆ ਫਿਰ ਤੁਸੀਂ ਉਹਨਾਂ ਨਾਲ ਕਰਿਓ। ਜੇ ਕੋਈ ਤੁਹਾਨੂੰ ਇਦਾਂ ਹੀ ਫੇਸਬੁੱਕ ਤੇ ਬਣਾਇਆ ਗਰੁੱਪ ਉਹਨੂੰ ਕਿਸੇ ਨੂੰ ਪੈਸੇ ਨਾ ਦਿਓ। ਨੋਰਮਲੀ ਕੀ ਹੈਗਾ ਕਿ ਜੇ ਕਲਾਸ ਐਕਸ਼ਨ ਕੋਈ ਕਰੇ, ਕਲਾਸ ਐਕਸ਼ਨ ਕਰ ਨਹੀਂ ਸਕਦੇ ਕਿਉਂਕਿ ਇਹ ਪ੍ਰੋਕਲੇਮੇਸ਼ਨ ਆਫ ਐਮਰਜੈਂਸੀ ਹੈਗੀ, ਇਹਦੇ ਉੱਤੇ
ਕੁਝ ਨਹੀਂ ਹੋ ਸਕਦਾ ਇਹਦੇ ਉੱਤੇ ਮੇਰੇ ਹਿਸਾਬ ਨਾਲ। ਲਾਅ ਸੂਟ ਇਮੀਗ੍ਰੇਸ਼ਨ ਤੇ ਜਿੱਦਾਂ ਉਹ ਸਾਰੇ ਉਹ ਕਹਿੰਦੇ ਪਹਿਲੋਂ ਤੁਸੀਂ ਫਾਰਮ ਭਰੋ, ਤੁਹਾਡਾ ਕੀ ਕੀ ਡਾਟਾ ਆ, ਫਿਰ ਤੁਹਾਨੂੰ ਈਮੇਲ ਆਊਗੀ। ਲਾਅ ਫਰਮ ਕਿਹੜੀ ਹੈ? ਤੁਸੀਂ 500 ਪੇ ਕਰਨੇ ਆ ਤਾਂ ਫਿਰ ਉਹੀ ਆਊਗੇ। ਜੇ ਬੈਂਕ ਜੇ ਪਾਸ ਹੋ ਗਿਆ ਲਾ ਜਿਨ੍ਹਾਂ ਨੇ 500 ਪੇ ਕੀਤਾ ਹੋਊਗਾ। ਤੁਸੀਂ ਆ ਜਿਹੜਾ ਗਰੁੱਪ ਆ ਇਹਨੂੰ ਜਿਹੜਾ ਸਟੇਟ ਬਾਰ ਉਹਨੂੰ ਰਿਪੋਰਟ ਕਰੋ ਜੀ। ਇਹ ਸ਼ਰੇਆਮ ਇਦਾਂ ਸੋਲਿਸਿਟ ਨਹੀਂ ਕਰ ਸਕਦੇ। ਪਹਿਲੀ ਗੱਲ ਜਿਹੜਾ ਵੀ ਬੰਦਾ ਹੈਗਾ ਇਹਨੂੰ ਤੁਸੀਂ ਰਿਪੋਰਟ ਕਰੋ, ਉੱਥੇ ਸਟੇਟ ਬਾਰ ਨੂੰ ਰਿਪੋਰਟ ਕਰੋ, ਫੇਸਬੁੱਕ ਤੇ ਰਿਪੋਰਟ ਕਰੋ, ਇਦਾਂ ਨਹੀਂ ਕਰ ਸਕਦੇ ਹੈਗੇ ਜੀ। ਨਾਲੇ ਦੇਖੋ ਜਿਹੜਾ ਲਾਅ ਬਣਦਾ ਹੈ ਕਿਸੇ ਨੇ $500 ਦੇ ਕੇ ਉਹਦੇ ਲਈ ਲਾਅ ਖਤਮ ਨਹੀਂ ਹੋ ਜਾਣਾ। ਇਹ ਚੀਜ਼ ਸਮਝੋ, ਇਹ ਇੰਡੀਆ ਨਹੀਂ ਹੈ ਤੇ ਜਾਂ ਕੁਝ ਉਹ ਨਹੀਂ ਹੈ। ਇਹ ਜਿਹੜਾ ਲਾਅ ਹੈ ਸਾਰਿਆਂ ਦੇ ਲਈ ਬਰਾਬਰ ਆ। ਇਹ ਤੁਹਾਡੀ ਜੇ ਤੁਸੀਂ ਦਰਖਾਸਤ ਪਾਉਂਦੇ ਆ, ਜਿੱਦਾਂ ਜਗਵੀਰ ਜੀ ਕਹਿ ਰਹੇ ਆ ਵੀ ਬਹੁਤ ਜ਼ਿਆਦਾ ਕੋਈ ਐਮਰਜੈਂਸੀ ਆ, ਤੇ ਉਹ ਫਿਰ ਇਨਸਾਨੀਅਤ ਦੇ ਨਾਤੇ ਸੁਣ ਵੀ ਲੈਂਦੇ ਆ ਤੁਹਾਡੀ ਗੱਲ। ਇੱਦਾਂ ਇਹ ਸ਼ਰੇਆਮ ਧੱਕਾ, ਇਹ ਨਵਾਂ ਸਕੈਮ ਆਪਾਂ ਕਹਿ ਸਕਦੇ ਹਾਂ ਵੀ ਲੋਕਾਂ ਨੂੰ ਵੀ ਕਿਉਂਕਿ ਕਾਲੇ ਪਏ ਹੁੰਦੇ ਲੋਕ ਇਮੀਗ੍ਰੇਸ਼ਨ ਨੂੰ ਲੈ ਕੇ, ਲੈ ਲਓ $500 ਜਿਹੜਾ ਉਹ ਉਹਨਾਂ ਨੇ ਕਈਆਂ ਨੇ ਦਿੱਤਾ ਵੀ ਹੋਣਾ ਆ। ਇੱਕ ਜੀ ਚੀਜ਼ ਹੁੰਦੀ ਹੈ ਕਲਾਸ ਐਕਸ਼ਨ। ਕਲਾਸ ਐਕਸ਼ਨ ਦੇ ਵਿੱਚ ਕੀ ਹੁੰਦਾ ਕਿ ਹੁੰਦੇ ਆ ਕਲਾਸ ਐਕਸ਼ਨ, ਪਰ ਫੇਸਬੁੱਕ ਤੇ ਨਹੀਂ, ਲਾਅ ਫਰਮ ਵਾਲੇ ਕਰਦੇ ਨੇ। ਜਿੱਦਾਂ ਹੁਣ OPT ਆਪਾਂ ਵੀ ਕਈ ਵਾਰੀ ਕੀਤੇ ਨੇ। ਤੁਸੀਂ ਇਮੀਗ੍ਰੇਸ਼ਨ ਨੂੰ ਸੂ ਕਰਦੇ ਹੋ ਕਿ ਇਹ ਸਾਡਾ ਨੁਕਸਾਨ ਹੋ ਰਿਹਾ, ਤੇ ਕਲਾਸ ਐਕਸ਼ਨ ਕੀ ਹੁੰਦਾ ਕਿ ਕਾਫੀ ਸਾਰੇ ਲੋਕੀ ਕਿਉਂਕਿ ਲਾਅ ਸੂਟ ਦੀ ਜਿਹੜੀ ਕਾਸਟ ਹੈਗੀ ਆ, ਲਾਇਰ ਫੀਸ ਵਗੈਰਾ $3 ਤੋਂ $5 ਲੱਖ ਇੰਨੇ ਕੁ ਜਿੱਦਾਂ ਲੱਗਦੇ ਨੇ ਜੇ ਤੁਸੀਂ ਸਾਰਾ ਸੂ ਕਰਨਾ। ਕਾਫੀ ਟੀਮ ਸਾਡੀ ਇਕੱਠੀ ਹੋ ਕੇ ਕਰਦੀ ਹੈ। ਉਹਦੇ ਵਿੱਚ ਫਿਰ ਕੀ ਹੁੰਦਾ ਕਿ ਜਿਹੜੇ ਸਟੂਡੈਂਟ ਵਗੈਰਾ ਜਿੱਦਾਂ ਸੀਗੇ ਜਾਂ H4EAD ਵਾਲੇ ਸੀਗੇ, ਸਾਰੇ ਜਾਣੇ $2500 ਪਾਉਂਦੇ ਸੀਗੇ, ਇਕੱਠਾ ਹੋ ਜਾਂਦਾ ਸੀਗਾ, ਤੇ ਇਮੀਗ੍ਰੇਸ਼ਨ ਤੇ ਲਿਟੀਗੇਸ਼ਨ ਲਾਇਰ ਐਜ਼ ਅ ਟੀਮ ਕਾਫੀ ਕੰਮ ਕਰਦੇ ਸੀਗੇ। ਪਰ ਹੁਣ ਜਿਹੜਾ ਵੀਜ਼ੇ ਵਾਲਾ ਹੈਗਾ ਡਿਪਾਰਟਮੈਂਟ ਆਫ ਸਟੇਟ ਆ, ਇਹ ਕੋਈ ਇਹਨਾਂ ਨੇ ਲਾਅ ਨਹੀਂ, ਇਹਨਾਂ ਨੇ ਪ੍ਰੋਕਲੇਮੇਸ਼ਨ ਆਫ ਐਮਰਜੈਂਸੀ ਲਾਈ ਆ ਕੋਵਿਡ ਦੇ ਥੱਲੇ। ਸਿਰਫ ਇਹਨਾਂ ਨੇ ਨਹੀਂ, ਹੁਣ ਹਰੇਕ ਦੇਸ਼ ਦੇਖੋ, ਕੈਨੇਡਾ ਵਾਲੇ ਹਰੇਕ ਲੋਕਾਂ ਨੇ ਐਂਟਰੀ ਬੈਨ ਕੀਤੀ ਹੋਈ ਹੈ। ਇਹਨੂੰ ਤੁਸੀਂ ਹੁਣ ਚੈਲੰਜ ਨਹੀਂ ਕਰ ਸਕਦੇ। ਇਹ ਤਾਂ ਹੈਲਥ ਮੈਂਡੇਟ, ਇਹ ਤਾਂ ਪਬਲਿਕ ਹੈਲਥ ਸੇਫਟੀ ਕੰਸਰਨਸ ਨੂੰ ਲੈ ਕੇ ਸਾਰਾ ਕੁਝ ਕੀਤਾ ਗਿਆ। ਤੇ ਫੇਸਬੁੱਕ ਦੇ ਵਿੱਚ ਫਿਰ ਜਿਹੜਾ ਦੂਸਰਾ ਰੂਲ ਇਹ ਹੈ ਕਿ ਜਿਹੜਾ ਲਾਇਰ ਆ ਉਹ ਸੋਲਿਸਿਟ ਨਹੀਂ ਕਰ ਸਕਦਾ ਆਪਣਾ ਬਿਜ਼ਨਸ। ਇਦਾਂ ਸਿੱਧੇ ਕਿਸੇ ਨੂੰ ਡਾਇਰੈਕਟਡ ਮੈਸੇਜ ਨਹੀਂ ਕਿ ਤੁਸੀਂ ਮੈਨੂੰ $500 ਦਿਓ। ਤੇ ਜੋ ਦੱਸ ਰਹੇ ਆ, ਜੇ ਤਾਂ ਉਹ ਲਾਅ ਫਰਮ ਹੈਗੀ ਆ ਠੀਕ ਹੈ, ਜੇ ਤੁਹਾਨੂੰ ਉਹ ਲਾਅ ਫਰਮ ਨਹੀਂ, ਜੇ ਕੋਈ ਹੋਰ ਇਦਾਂ ਗਰੁੱਪ ਬਣਾਇਆ ਹੋਇਆ ਫੇਸਬੁੱਕ ਤੇ, ਉਹਨੂੰ ਤੁਸੀਂ ਰਿਪੋਰਟ ਕਰੋ ਬਾਹਰ ਤੇ। ਜੀ। ਸੁਖਤੇਜ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਨਾ ਕਿਸੇ ਦੇ ਪੇਰੈਂਟਸ ਨੂੰ ਸਪਾਂਸਰ ਕੀਤਾ ਸੀਗਾ, ਉਹਨਾਂ ਨੂੰ ਓਵਰ 3 ਸਾਲ ਹੋ ਗਿਆ ਉਹਨੂੰ ਜੀ, ਤੇ ਉਹਨਾਂ ਨੂੰ ਮੈਡੀਕਲ ਤਾਂ ਮਿਲ ਗਿਆ ਸੀ। ਉਹ ਹੁਣ ਟਰਾਈ ਕਰਦੇ ਵੀ ਜੇ ਉਹਨਾਂ ਨੂੰ ਬੈਨੀਫਿਟ ਮਿਲ ਜਾਣਾ, ਜਿਹੜੇ ਕੁਝ SSI ਜਾਂ ਕੋਈ ਹੋਰ ਹੈਲਪ ਹੋ ਸਕਦੀ, ਤਾਂ ਕੀ ਉਹ ਮੈਨੂੰ ਇਫੈਕਟ ਕਰਨਗੇ ਉਹ ਜੇ ਉਹ ਅਪਲਾਈ ਕਰਦੇ ਆ ਤਾਂ? ਭਾਜੀ ਜਿਹੜਾ ਰੂਲ ਸੀਗਾ ਫਰਵਰੀ 'ਚ ਪਾਸ ਹੋਇਆ ਸੀਗਾ, ਜਿਹਦੇ ਅਕੋਰਡਿੰਗ ਤੁਹਾਨੂੰ ਇਫੈਕਟ ਉਹ ਕਰਨੇ ਸੀਗੇ। ਫਿਰ ਉੱਤੇ ਕੇਸ ਕੂਸ ਚੱਲਿਆ, ਫਿਰ ਬਾਅਦ 'ਚ ਇਵੈਂਚੁਅਲੀ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਕਰ ਸਕਦੇ ਆ, ਹੈ ਨਾ। ਟਰੰਪ ਐਡਮਿਨਿਸਟ੍ਰੇਸ਼ਨ ਨੇ ਰੂਲ ਨਾਲ ਫਾਰਵਰਡ ਜਾ ਸਕਦੀ ਹੈ। ਹੁਣ ਅੱਜ ਦੀ ਡੇਟ ਦੇ ਵਿੱਚ ਕੀ ਹੈ ਕਿ ਕਿਉਂਕਿ ਇਹ ਫਰਵਰੀ ਦੇ ਵਿੱਚ ਬਣਿਆ ਸੀਗਾ, ਕੋਵਿਡ ਇਹ ਸ਼ਟਡਾਊਨ ਹੈਗਾ, ਆਪਾਂ ਕਿਸੇ ਨੇ ਵੀ ਉਹ ਡਾਇਰੈਕਟ ਅਜੇ ਸਾਰਿਆਂ ਨੇ ਫਾਰਮ ਹੀ ਭਰੇ ਨੇ ਪਬਲਿਕ ਚਾਰਜ ਦੇ। ਕਿਸੇ ਨੇ ਇਹ ਨਹੀਂ ਦੇਖਿਆ ਕਿ ਕਿਸੇ ਦੇ ਕੋਲ ਆ ਕੇ ਉਹਨਾਂ ਨੇ ਪੈਸੇ ਮੰਗੇ ਹੋਣ। ਪਰ ਜੋ ਕਹਿ ਰਹੇ ਉਹ ਇਹ ਕਹਿ ਰਹੇ ਆ ਕਿ ਉਹ ਜਿਹੜਾ ਬਿੱਲ ਹੈ ਉਹ ਜਿਹੜਾ ਸਪਾਂਸਰ ਹੈਗਾ ਉਹਨੂੰ ਦੇਣਾ ਪੈ ਸਕਦਾ ਹੈਗਾ। ਤੇ ਤੁਸੀਂ ਜੇ ਉਹਨਾਂ ਨੂੰ ਰਿਕੁਐਸਟ ਕਰੋ ਕਿ ਅਜੇ ਨਾ ਲੈਣ, ਤੇ ਉਹਦੇ ਵਿੱਚ ਭਲਾਈ ਹੈ। ਉਹਨਾਂ ਨੂੰ ਮੈਡੀਕਲ ਤਾਂ ਮਿਲਿਆ, ਪਰ ਉਹ ਕਹਿੰਦੇ ਵੀ ਸ਼ਾਇਦ ਅਸੀਂ ਇਹਨਾਂ ਨੂੰ ਸੋਸ਼ਲ ਸਿਕਿਉਰਿਟੀ ਅਪਲਾਈ ਕਰ ਲਈਏ ਜਾਂ ਕੋਈ ਹੋਰ ਜਿਹੜੀ ਕੋਈ, ਮੈਨੂੰ ਪਤਾ ਨਹੀਂ ਕੀ ਉਹਨਾਂ ਨੇ ਹੈਲਪ ਕਰਨਾ, ਮੈਨੂੰ ਪੁੱਛਦੇ ਸੀਗੇ। ਮੈਂ ਕਿਹਾ ਸੁਖਤੇਜ ਜੀ ਇੱਕ ਚੀਜ਼, ਸੋਸ਼ਲ ਸਿਕਿਉਰਿਟੀ ਆਈ ਡੋਨਟ ਨੋ 10 ਸਾਲ ਜੇ ਉਹਨਾਂ ਨੇ ਟੈਕਸ ਭਰਿਆ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਚੀਜ਼ ਲੱਗਦੀ ਹੁੰਦੀ ਹੈ, ਜਾਂ ਫਿਰ ਕੋਈ ਹੋਰ ਚੀਜ਼ ਹੋਊਗੀ? ਕਿਉਂਕਿ ਹੋ ਰਿਹਾ, ਮੈਂ ਤੁਹਾਨੂੰ ਇਹੀ ਕਿਹਾ ਸੀ, ਮੈਂ ਤੁਹਾਨੂੰ ਪੁੱਛ ਕੇ ਦੱਸੂਗਾ ਵੀ ਤੁਸੀਂ ਹਾਲੇ ਨਾ ਕੋਈ। ਸੋ ਉਹਨਾਂ ਨੂੰ ਬੇਨਤੀ ਕਰੋ ਭਾਈ, ਹੋਊਗਾ ਵੀ 2 ਸਾਲਾਂ ਬਾਅਦ ਤੁਸੀਂ ਜਦੋਂ ਸਿਟੀਜ਼ਨ ਹੋ ਗਏ, 5 ਸਾਲਾਂ ਦੇ ਜਦੋਂ ਆਏ ਤੋਂ ਬਾਅਦ ਚ, ਤੇ ਜੋ ਮਰਜ਼ੀ ਤੁਸੀਂ ਕਰੇ ਚੱਲਿਓ। ਮੇਰੇ ਸਿਰੋਂ ਤੁਸੀਂ ਏਦਾਂ ਸਿਰਦਰਦੀ ਨਾ ਜਿਹੜੀ ਉਹ ਪਾਓ, ਨਹੀਂ ਤਾਂ ਕੰਮ ਤੁਹਾਡੇ ਲਈ ਵੀ ਜਿਹੜਾ ਉਹ ਖਰਾਬ ਹੋ ਸਕਦਾ ਹੈ। ਬਿਲਕੁਲ ਸਹੀ ਜੀ, ਥੈਂਕ ਯੂ ਜੀ, ਥੈਂਕ ਯੂ। ਇਹ ਹੁਣ ਬੇਨਤੀਆਂ ਕਰਨੀਆਂ ਪੈਣੀਆਂ ਜਿਨ੍ਹਾਂ ਨੇ ਦੂਜਿਆਂ ਨੂੰ ਸਪਾਂਸਰ ਜਿਹੜਾ ਉਹ ਕੀਤਾ ਹੋਇਆ ਆ, ਤੇ ਜਿਨ੍ਹਾਂ ਨੇ ਸਪਾਂਸਰਸ਼ਿਪ ਇਦਾਂ ਲਈ ਆ, ਉਹ ਵੀ ਭਾਈ ਕਿਸੇ ਦੀ ਪਿੱਠ ਤੇ ਛੁਰਾ ਨਾ ਮਾਰੋ ਇਦਾਂ ਵੀ ਅਗਲੇ ਦਾ ਵੀ ਤੁਸੀਂ ਭਵਿੱਖ ਜਿਹੜਾ ਉਹ ਖਰਾਬ ਕਰੋਗੇ। ਤੁਸੀਂ ਤਾਂ ਚੀਜ਼ਾਂ ਵਰਤ ਲਓਗੇ ਤੇ ਬਾਅਦ 'ਚ ਅਗਲੇ ਦਾ ਘਰ ਹੋਊਗਾ ਜਾਂ ਬਿਜ਼ਨਸ ਹੋਊਗਾ, ਕੀ ਪਤਾ ਉਹਨਾਂ ਦੀ ਇਕਨੋਮਿਕ ਸਿਚੁਏਸ਼ਨ ਉਸ ਟਾਈਮ ਦੇ ਉੱਤੇ 3 ਸਾਲਾਂ ਨੂੰ ਕਿੱਦਾਂ ਦੀ ਹੋਣੀ ਆ। ਤੁਸੀਂ ਇੱਦਾਂ ਜਿਹੜਾ ਧੱਕਾ ਨਾ ਜਿਹੜਾ ਉਹਨਾਂ ਦੇ ਨਾਲ ਜਿਹੜਾ ਕਰੋ ਜੀ। ਅਗਲੇ ਕਾਲਰ ਨੇ ਜਸਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਜੀ। ਮੇਰਾ ਨਾ ਇੱਕੋ ਹੀ ਸਵਾਲ ਆ ਜੀ। ਐਕਚੁਅਲੀ ਮੇਰੀ ਨਾ ਪਰਸੋਂ ਸਿਟੀਜ਼ਨਸ਼ਿਪ ਦੀ ਇੰਟਰਵਿਊ ਸੀਗੀ ਇੱਥੇ ਯੂਨੀਵਰਸਿਟੀ ਦੇ ਜੀ ਜੀ, ਤੇ ਮੇਰਾ ਇੰਟਰਵਿਊ ਕਲੀਅਰ ਹੋ ਗਈ, ਓਥ ਵਗੈਰਾ ਚੱਲ ਰਹੀ ਸੀਗੀ। ਤੇ ਨਾ ਮੈਂ ਜਦੋਂ ਘਰ ਆਇਆ, ਮੈਂ ਉਦੋਂ ਅਸਾਈਨਮੈਂਟ 'ਚ ਦੇਖਿਆ ਨੇ ਉਹਨਾਂ ਨੇ ਮੇਰਾ ਨਾ ਲਾਸਟ ਨੇਮ SANGH ਕਰ ਦਿੱਤਾ ਉਹਦੇ ਵਿੱਚ ਜੀ। ਤੇ ਮੈਂ ਉਹਨਾਂ ਨੂੰ ਕਾਲ ਕੀਤੀ, ਉਹਨਾਂ ਨੇ ਮੈਨੂੰ ਇੱਕ 565 ਫਾਰਮ ਭਰ ਕੇ ਭੇਜਣ ਨੂੰ ਕਿਹਾ, ਨਾਲ ਵੀ ਆਪਣੇ ਗ੍ਰੀਨ ਕਾਰਡ ਦੀ ਤੇ ਪਾਸਪੋਰਟ ਦੀ ਕਾਪੀ ਲਾ ਕੇ ਜੀ। ਮੇਰਾ ਕੁਐਸਚਨ ਬਸ ਇਹੀ ਹੈ ਕਿ ਜਿੱਦਾਂ ਹੁਣ ਮੇਰਾ ਗ੍ਰੀਨ ਕਾਰਡ ਤਾਂ ਉਹਨਾਂ ਨੇ ਉੱਥੇ ਲੈ ਲਿਆ ਸੀਗਾ, ਤੇ ਹੁਣ ਵੀ ਸਿਟੀਜ਼ਨ ਦਾ ਵੀ ਲੈ ਲਿਆ, ਕਿਉਂਕਿ ਮੈਂ ਪਾਸਪੋਰਟ ਦਾ ਅਪਲਾਈ ਕੀਤਾ ਨਹੀਂ ਹੈਗਾ। ਤੇ ਹੁਣ ਜੇ ਮੈਂ ਕੋਈ ਟਰੈਵਲ ਕਰਨਾ ਹੋਵੇ, ਕਿਉਂਕਿ ਉਹ ਕਹਿੰਦੇ ਵੀ ਇਹਨੂੰ 5 ਤੋਂ 6 ਮਹੀਨੇ ਵੀ ਲੱਗ ਸਕਦੇ ਆ, ਵੀ ਫਿਰ ਕੋਈ ਆਪਸ਼ਨ ਹੈਗੀ ਹੈ ਮੇਰੇ ਕੋਲ ਜਾਂ ਹੁਣ ਵੇਟ ਹੀ ਕਰਨੀ ਪਊਗੀ? ਟਰੈਵਲ ਤੁਸੀਂ ਪਾਸਪੋਰਟ ਨਾ ਬਣਾਇਓ ਜੇ, ਫਿਰ ਗਲਤ ਨਾਮ ਨਾਲ ਕੋਈ ਫਾਇਦਾ ਨਹੀਂ, ਹੈ ਨਾ।
ਤੁਸੀਂ ਨਹੀਂ ਪਹਿਲਾਂ ਉਹ ਤਾਂ ਮੈਂ ਬਣਾਇਆ ਨਹੀਂ, ਮੈਂ ਤਾਂ ਅੱਜ ਹੀ ਭੇਜ ਦਿੱਤਾ। ਉਹ ਕੱਲ ਹੀ ਮੈਨੂੰ ਮਿਲੀ ਸੀ ਸਿਟੀਜ਼ਨਸ਼ਿਪ, ਅੱਜ ਹੀ ਮੈਂ ਵਾਪਸ ਭੇਜਤਾ ਹੈਗਾ ਉਹਨਾਂ ਨੂੰ। ਜੀ ਤੇ ਤੁਸੀਂ ਇੱਕ ਵਾਰੀ ਨਾ ਉਹਨਾਂ ਨੂੰ ਕਾਲ ਕਰੋ। ਜਿਹੜਾ 565 ਫਾਰਮ ਹੈਗਾ ਉਹ ਰਿਪਲੇਸਮੈਂਟ ਲਈ ਜ਼ਿਆਦਾ ਯੂਜ਼ ਹੁੰਦਾ। ਜਿਹੜਾ ਨਾਮ ਕਰੈਕਸ਼ਨ ਲਈ ਹੈਗਾ, ਉਹ ਜਿਹੜਾ ਫਾਰਮ ਹੈਗਾ ਉਹ I-824 ਹੈਗਾ, ਦੂਜਾ ਫਾਰਮ ਹੈਗਾ। ਤੁਸੀਂ ਕਿਉਂਕਿ ਤੁਹਾਡੇ 5-6 ਮਹੀਨੇ ਲਾ ਕੇ ਫਿਰ ਇਹ ਤੁਹਾਨੂੰ ਵਾਪਸ ਇਹ ਨਾ ਕਹਿ ਦੇਣ ਕਿ ਤੁਸੀਂ ਗਲਤ ਫਾਰਮ ਫਾਈਲ ਕਰਤਾ ਹੈ ਨਾ। ਤੁਸੀਂ ਇੱਕ ਵਾਰੀ ਨਾ ਉਹਨਾਂ ਨੂੰ ਜਿਹੜਾ ਕਸਟਮਰ ਸਰਵਿਸ ਵਾਲਿਆਂ ਨੂੰ ਕਾਲ ਕਰੋ ਕਿ ਮੈਨੂੰ ਨੋਟਿਸ ਇੱਦਾਂ ਦਾ ਆਇਆ, ਪਰ ਮੈਂ ਲਾਇਰ ਤੋਂ ਪੁੱਛਿਆ ਸੀਗਾ, ਉਹ ਕਹਿੰਦਾ 824 ਹੈਗਾ, ਅਤੇ ਦੋਨਾਂ ਦੀ ਅਲੱਗ-ਅਲੱਗ ਫੀਸ ਹੈ, ਅਲੱਗ-ਅਲੱਗ ਫਾਈਲਿੰਗ ਲੋਕੇਸ਼ਨ ਆ। ਤੁਸੀਂ ਉਹਨਾਂ ਨੂੰ ਕਾਲ ਕਰੋ ਕਸਟਮਰ ਸਰਵਿਸ ਨੂੰ, ਫਿਰ 824 ਮੇਰੇ ਹਿਸਾਬ ਨਾਲ ਤੁਹਾਨੂੰ 824 ਫਾਈਲ ਕਰਨਾ ਪੈਣਾ। ਠੀਕ ਹੈ ਜੀ। ਮੈਂ ਐਕਚੁਅਲੀ ਉਹਨਾਂ ਨੂੰ ਅੱਜ ਵੀ ਭੇਜਤਾ ਸੀਗਾ ਜੀ, ਕਿਉਂਕਿ ਮੈਂ ਕੱਲ੍ਹ ਨੂੰ ਫੋਨ ਕੀਤਾ ਮੈਂ ਤੁਹਾਨੂੰ ਇਹੀ ਭਰਨਾ ਪੈਣਾ। ਚਲੋ ਤੁਸੀਂ ਭੇਜਤਾ ਜਿਹੜਾ, ਉਹਨੂੰ ਤਾਂ ਵਾਪਸ ਲੈ ਨਹੀਂ ਸਕਦੇ, ਪਰ ਜੇ ਬਾਅਦ 'ਚ ਉਹਨਾਂ ਨੇ ਤੁਹਾਨੂੰ 6 ਮਹੀਨੇ ਬਾਅਦ ਆ ਕੇ ਕਿਹਾ ਕਿ 824 ਲੱਗਣਾ, ਫਿਰ ਪੰਗਾ ਪੈ ਜਾਣਾ। ਤੁਸੀਂ ਉਹਨਾਂ ਨੂੰ ਨਾ ਕਾਲ ਕਰ ਲਓ, ਤੁਸੀਂ ਉਹਨੂੰ ਪੁੱਛੋ ਕਿ ਮੈਨੂੰ 824 ਭਰਨ ਦੀ ਲੋੜ ਆ ਕਿ ਨਹੀਂ ਲੋੜ ਜੀ। ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸ ਦਿਓ ਵੀ ਭਾਈ ਤੁਹਾਡੇ ਕਹਿੰਦੇ ਤੇ ਇਦਾਂ ਕੀਤਾ ਆ, ਤੇ ਮੈਨੂੰ ਵਕੀਲ ਜਿਹੜੀ ਇਹ ਸਲਾਹ ਦੇ ਰਿਹਾ ਵੀ ਹੁਣ ਤੁਸੀਂ ਦੱਸੋ ਵੀ ਵਾਟਸ ਦਾ ਬੈਸਟ ਕੋਰਸ ਆਫ ਐਕਸ਼ਨ। ਨਾਲ ਇੱਕ ਇਹ ਹੈ ਕਿ ਜਿਹੜਾ ਉੱਥੇ ਜਦੋਂ ਕਾਲ ਕਰੋਗੇ ਸਰਵਿਸ ਰਿਕੁਐਸਟ ਪਲੇਸ ਕਰਕੇ ਨੰਬਰ ਨੋਟ ਕਰ ਲਿਓ, ਤਾਂ ਕਿ ਹੁਣ ਤੁਹਾਡੇ ਕੋਲ ਇੱਕ ਨੰਬਰ ਹੋਵੇ ਕਿ ਮੈਂ ਕਾਲ ਕੀਤੀ ਸੀਗੀ, ਮੈਂ ਪੁੱਛਿਆ ਸੀਗਾ ਤੁਹਾਨੂੰ ਜੀ, ਤਾਂ ਜੋ ਫਿਰ ਜਿਹੜਾ ਤੁਹਾਨੂੰ ਪਤਾ ਲੱਗਦਾ ਰਹੂਗਾ ਕੀ ਤੁਹਾਡੇ ਉਹਦੇ ਵਿੱਚ ਅਪਡੇਟ ਚੱਲ ਰਹੀ ਹੈਗੀ ਆ। ਅਗਲੇ ਕਾਲਰ ਨੇ ਨਿਰਮਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਇੱਕ ਪਤਾ ਕਰਨਾ ਸੀ, ਸਾਡੇ ਇੱਕ ਜਾਣ ਪਛਾਣ ਵਾਲੇ ਹੈਗੇ ਆ, ਉਹ ਮਤਲਬ ਤਕਰੀਬਨ 8-9 ਮਹੀਨੇ ਹੋ ਗਏ ਉਹਨਾਂ ਨੂੰ ਇੱਥੇ ਆਇਆ ਨੂੰ, ਪਰਮਾਨੈਂਟ ਆਇਆ ਸੀਗੇ, ਤੇ ਮਤਲਬ ਉਹਨਾਂ ਕੋਲ ਗ੍ਰੀਨ ਕਾਰਡ ਹੋ ਗਿਆ 8-9 ਮਹੀਨੇ ਹੋ ਗਏ, ਤੇ ਹੁਣ ਉਹਨਾਂ ਨੇ ਸੋਸ਼ਲ ਸਿਕਿਉਰਿਟੀ ਅਪਲਾਈ ਕੀਤੀ ਸੀ, ਆਨਲਾਈਨ ਕੀਤੀ ਸੀ, ਤੇ ਆ ਕਰੋਨਾ ਕਰਕੇ ਹਾਲੇ ਤੱਕ ਕੋਈ ਪਤਾ ਨਹੀਂ ਲੱਗਾ। ਤੇ ਉਹ ਜਿਨ੍ਹਾਂ ਦੇ ਜਿਹੜੇ ਆਪਣੇ ਮੁੰਡੇ ਨੇ ਮੰਗਾਏ ਸੀਗੇ, ਤੇ ਉਹ ਹੁਣ ਉਹਦੀ ਮਾਂ ਆਈ ਉਹ ਉਹਨੂੰ ਕਹਿੰਦਾ ਵੀ ਤੁਸੀਂ ਜਾਓ, ਕਹਿੰਦਾ ਮੈਂ ਤੁਹਾਡੇ ਲਈ ਕੁਛ ਨਹੀਂ ਕਰ ਸਕਦਾ ਜੀ। ਤੇ ਉਹਦਾ ਹੁਣ ਜਿਹੜਾ ਇੰਨਾ ਉਹਨਾਂ ਨੇ ਨੱਠਭੱਜ ਕੀਤੀ, ਉਹਦਾ ਕੁਝ ਹੋ ਸਕਦਾ, ਸਿਕਿਉਰਿਟੀ ਵਗੈਰਾ ਨੂੰ ਮਿਲ ਸਕਦੀ ਹੈ, ਤਾਂ ਕੰਮ ਕਾਰ ਕਰ ਸਕਦੇ ਕੋਈ ਉੱਥੇ। ਸੋਸ਼ਲ ਸਿਕਿਉਰਿਟੀ ਦਾ ਭਾਜੀ ਤੁਹਾਨੂੰ ਪਤਾ? ਨਹੀਂ, ਮੈਨੂੰ ਵੀ ਉਹਦੇ ਬਾਰੇ ਬਹੁਤਾ ਜਿਹੜੀ ਨੌਲੇਜ ਤਾਂ ਨਹੀਂ ਹੈਗੀ। ਜ਼ਿਆਦਾਤਰ ਇੱਕ ਤਾਂ ਬਿਰਧ ਹੋਣ ਦੀ ਜਿਹੜੀ ਆ ਉਹ ਪੈਨਸ਼ਨ ਵੱਖਰੀ ਚੀਜ਼ ਹੁੰਦੀ ਹੈ, ਇੱਕ ਜਿਹੜੀ ਕੰਮ ਕਰਨ ਵਾਲੀ ਜਿਹੜੀ ਉਹ ਪੈਨਸ਼ਨ ਆ ਉਹ ਜਿਹੜੀ ਉਹ ਵੱਖਰੀ ਹੁੰਦੀ ਆ। ਕੰਮ ਆਪਣੇ ਅਪਲਾਈ ਕੀਤੀ ਹੋਵੇ ਜਿਹੜੀ ਤੁਸੀਂ ਜੀ, ਸਾਨੂੰ ਇਸ ਦੇ ਬਾਰੇ ਨੌਲੇਜ ਨਹੀਂ ਹੈਗੀ, ਸੋ ਤੁਹਾਨੂੰ ਉੱਤਰ ਜਿਹੜਾ ਉਹ ਨਹੀਂ ਅਸੀਂ। ਤੁਸੀਂ ਸੋਸ਼ਲ ਸਿਕਿਉਰਿਟੀ ਵਾਲੇ ਆਫਿਸ ਚਲੇ ਜਾਓ, ਉਹ ਤੁਹਾਨੂੰ ਗਾਈਡ ਕਰ ਦੋਗੇ ਜੀ। ਤੇ ਦੂਸਰੀ ਗੱਲ ਇਹ ਹੈ ਕਿ ਮੇਰੇ ਹਿਸਾਬ ਨਾਲ ਤਾਂ ਭਾਜੀ ਜਿਹੜਾ ਆਇਆ ਨਹੀਂ, ਜਿਹਨੇ ਭਰੀ ਨਹੀਂ ਸੋਸ਼ਲ ਸਿਕਿਉਰਿਟੀ ਕੰਮ ਨਹੀਂ ਕੀਤਾ, ਉਹ ਮੇਰੇ ਹਿਸਾਬ ਨਾਲ ਤਾਂ ਐਲੀਜੀਬਲ ਨਹੀਂ ਹੋ ਸਕਦਾ। ਤੇ ਇਸ ਹਿਸਾਬ ਦੇ ਨਾਲ ਲੱਗਦਾ ਅਨਲੈਸ ਕੋਈ ਉਹਦੇ ਵਿੱਚ ਕੋਈ ਹੋਰ ਮਦਦ ਜਿਹੜੀ ਉਹ ਹੋਵੇ। ਤੇ ਪਰ ਉਹ ਵੀ ਜੇ ਤੁਸੀਂ ਲੈਣੇ ਹੋ ਉਹ ਪਬਲਿਕ ਚਾਰਜ ਦੇ ਅੰਡਰ ਆਉਂਦਾ, ਫਿਰ ਉਹੀ ਹੈ ਕਿ ਜਿਹੜਾ ਸਪਾਂਸਰ ਆ, ਜੇ ਹੁਣ ਆ ਕੇ ਉਹ ਬੈਨੀਫਿਟ ਵਗੈਰਾ ਇਦਾਂ ਦੇ ਲੈਂਦੇ ਨੇ, ਗੱਲ ਉਹੀ ਹੈਗੀ ਕਿ ਉਹ ਜਿਹੜਾ ਕੱਲਾ ਇਹੀ ਨਹੀਂ ਜਗਵੀਰ ਜੀ, ਦੇਖੋ ਇੱਕ ਤਾਂ ਜਿਹੜਾ ਸਪਾਂਸਰ ਆ ਉਸ ਦੇ ਉੱਤੇ ਜਿਹੜਾ ਮੋਨੀਟਰੀ ਭਾਰ ਆ, ਆਰਥਿਕ ਭਾਰ ਜਿਹੜਾ ਉਸ ਦੇ ਉੱਤੇ ਜਿਹੜਾ ਉਹ ਆ ਸਕਦਾ। ਜਿਹੜੀ ਆਪਾਂ ਰੀਸੈਂਟਲੀ ਦੱਸਿਆ ਆਈ ਥਿੰਕ ਸੇਵ ਜਿਹੜਾ ਇਹਨਾਂ ਨੇ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਆ ਉਸ ਨੂੰ ਲੈ ਕੇ ਇੱਕ ਉਹ ਆ, ਤੇ ਦੂਜਾ ਆ ਵੀ ਜਿਹੜਾ ਪਬਲਿਕ ਚਾਰਜ ਲੈ ਰਿਹਾ ਆ, ਜਿਹੜਾ ਅਸਾਈਲਮ ਤੇ ਨਹੀਂ ਆ ਜਾਂ ਉਹ ਦੂਜੇ ਤੌਰ ਤੇ ਆਇਆ ਆ, ਉਹਨੂੰ ਫਿਰ ਅੱਗੇ ਜਿਹੜਾ ਗ੍ਰੀਨ ਕਾਰਡ ਰੀਨਿਊਅਲ ਜਾਂ ਸਿਟੀਜ਼ਨਸ਼ਿਪ ਜਦੋਂ ਲੈਣੀ ਆ ਉਹਦੇ ਵਿੱਚ ਦਿੱਕਤ ਆਊਗੀ। ਸੋ ਪਰਹੇਜ਼ ਕਰੋ ਇੱਕ ਦੂਜੇ ਦੇ ਜੱਕੋ ਤੱਕ ਹੀ ਇਹ ਨਾ ਦੇਖੋ ਵੀ ਆਪਾਂ ਨੂੰ ਉੱਥੇ ਉਹ ਮਿਲੀ ਜਾਂਦਾ ਸੀ ਤੇ ਇੱਥੇ ਕਿਸੇ ਨੇ ਲੈ ਲਿਆ ਤੇ ਮੈਂ ਵੀ ਲੈ ਲਵਾਂ। ਤੁਸੀਂ ਆਪਣੇ ਭਵਿੱਖ ਬਾਰੇ ਵੀ ਜਿਹੜਾ ਉਹ ਨਾਲ ਦੇ ਨਾਲ ਸੋਚੋ, ਆਪਣੇ ਪਰਿਵਾਰ ਦੇ ਭਵਿੱਖ ਬਾਰੇ ਵੀ ਸੋਚੋ। ਕੱਲ੍ਹ ਨੂੰ ਉਹਨਾਂ ਨੇ ਕਾਂਟਾ ਮਾਰਤਾ, ਲਾਲ ਜਿਹੜੀ ਸਿਆਹੀ ਲਾਤੀ, ਤੇ ਫਿਰ ਤੁਸੀਂ ਕਿੱਧਰ ਨੂੰ ਜਾਣਾ ਹੈ? ਫਿਰ ਥੋੜ੍ਹੀ ਫਿਰ ਕੋਈ ਸਿਚੁਏਸ਼ਨ ਜਿਹੜੀ ਉਹ ਤੁਹਾਡੇ ਲਈ ਠੀਕ ਨਹੀਂ ਹੋਣੀ। ਨਾਲੇ ਮਿਹਨਤ ਕਰਕੇ ਕਮਾਈਆਂ ਕਰੀਦੀਆਂ, ਪੰਜਾਬੀ ਪਤਾ ਨਹੀਂ ਕਿਹੜੇ ਪਾਸੇ ਨੂੰ ਜਿਹੜੇ ਤੁਰੇ ਹੋਏ ਆ ਇਹ ਬੈਨੀਫਿਟਾਂ ਦੇ ਮਗਰ, ਜਿਹੜੇ ਐਵੇਂ ਨਾ ਦਿਵਾਲੇ ਹੋ। ਮਿਹਨਤ ਕਰੋ, ਕਮਾਈ ਕਰੋ, ਉਹਦੇ ਨਾਲ ਜਿਹੜਾ ਬਣਦਾ ਤੁਹਾਨੂੰ ਕੋਈ ਬੈਨੀਫਿਟ ਆ ਉਹ ਜਿਹੜਾ ਤੁਸੀਂ ਲਾਓ। ਫਿਰ ਇਹਨਾਂ ਨੇ ਦੂਸਰਾ ਇਹਨਾਂ ਦਾ ਇਹ ਸੀਗਾ ਕਿ ਜਿਹੜਾ ਬਿਲਕੁਲ ਆਂਦੇ ਹੀ ਬੈਨੀਫਿਟ ਜਿਹਨੇ ਲੈ ਲਏ ਉਹ ਰਿਮੂਵਲ ਵੀ ਉਹਨੂੰ ਡੀਪੋਟੇਸ਼ਨ 'ਚ ਵੀ ਪਾ ਸਕਦੇ ਨੇ। ਮਤਲਬ ਕਿ ਜਿਹੜਾ ਆਂਦੇ ਹੀ ਜਿੰਨੇ ਆ ਕੇ 2-3 ਸਾਲ ਭਾਰ ਹੀ ਪੈ ਗਿਆ, ਭਾਰ ਪੈ ਗਿਆ, ਤੇ ਉਹ ਫਿਰ ਹਾਂਜੀ ਇਹ ਨਾ ਅੱਗੇ ਚੱਲ ਜਾਂਦਾ ਸੀ। ਆਪਾਂ ਇਹ ਨਹੀਂ ਕਹਿੰਦੇ ਵੀ ਪਹਿਲੋਂ ਨਹੀਂ ਹੁੰਦਾ ਰਿਹਾ, ਪਹਿਲੋਂ ਵੀ ਹੁੰਦਾ ਰਿਹਾ, ਪਰ ਹੁਣ ਆਪਾਂ ਦੇਖ ਰਹੇ ਹਾਂ ਵੀ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਦੇ ਵਿੱਚ ਚੇਂਜ ਆ, ਸਖਤੀਆਂ ਜ਼ਿਆਦੀਆਂ ਆ। ਇਹ ਨਵੇਂ ਜਿਹੜੇ ਪ੍ਰੋਕਲੇਮੇਸ਼ਨ ਜਾਂ ਨਵੇਂ ਰੂਲ ਜਿਹੜੇ ਆ ਰਹੇ ਆ, ਇਹ ਇਸੇ ਚੀਜ਼ ਨੂੰ ਹੀ ਆ ਵੀ ਭਾਈ ਹੁਣ ਹੈ ਤਾਂ ਅਮਰੀਕਾ ਰਿਸੋਰਸ ਤਾਂ ਲਿਮਿਟਡ ਹੀ ਆ। ਤੁਸੀਂ ਸਾਰੇ ਜਣੇ ਇਹ ਸਮਝੋ ਵੀ ਇਨ ਦੀ ਐਂਡ ਟੈਕਸ ਪੇਅਰ ਮਨੀ ਜਾਂਦੀ ਆ, ਹੋਰ ਕਿੱਥੋਂ ਆਉਣੀ ਆ? ਨਹੀਂ ਤਾਂ ਜਿਹੜਾ ਕਰਜ਼ਾ ਜਿਹੜਾ ਆ ਅਮਰੀਕਾ ਦਾ ਸਿਰ ਚੜੀ ਜਾਂਦਾ। ਹੁਣ ਤੁਸੀਂ ਦੇਖੋ ਇਕਨੋਮੀ ਦੇ ਨਾਲੋਂ ਕਰਜ਼ਾ ਅਮਰੀਕਾ ਦੇ ਉੱਤੇ ਜਿਹੜਾ ਉਹ ਵਧਣ ਜਾ ਰਿਹਾ ਆ। ਕਿੰਨਾ ਸਟਿਮੂਲਸ ਕੀਤਾ ਇਹਨਾਂ ਨੇ ਪਾਸ। ਮੈਂ ਦੇਖੋ ਜੀ ਪਰਸਨਲੀ
ਮੈਂ ਪਰਸਨਲੀ ਐਜ਼ ਅ ਲਾਇਰ ਐਜ਼ ਅ ਪਰਸਨ ਉਹ ਹੱਕ 'ਚ ਨਹੀਂ ਹੈਗਾ। ਹੁਣ ਕਈ ਬੰਦੇ ਮੈਨੂੰ ਪਤਾ ਉਹ ਕੰਮ ਕਰਦੇ ਸੀਗੇ, ਪੈਸੇ ਉਹਨਾਂ ਦੀ ਇਨਕਮ ਸਾਈਡ ਤੋਂ ਚੱਲ ਰਹੀ ਹੈ, ਉਹਨਾਂ ਨੇ ਵੀ ਜਾ ਕੇ ਬੈਨੀਫਿਟ ਅਪਲਾਈ ਕੀਤੇ ਹੋਏ ਨੇ, 15-15 ਹਜ਼ਾਰ ਲਿੱਤੇ ਹੋਏ ਨੇ। ਗੱਲ ਇਹ ਹੈਗੀ ਕਿ ਜਿਹਨੂੰ ਲੋੜ ਆ ਉਹਨੂੰ ਲੈਣ ਦਿਓ, ਹੈ ਨਾ। ਜਿਹੜੇ ਪੈਸੇ ਕਮਾ ਰਹੇ ਉਹ ਤਾਂ ਫਿਰ ਮੈਂ ਲਾਲਚ ਵਾਲੀ ਗੱਲ। ਇਹ ਤਾਂ ਸਾਰੇ ਲੋਕਾਂ ਨੂੰ ਹੁਣ ਇਹ ਆ ਕਿ ਘੱਟ ਰਿਸੋਰਸਿਸ ਹੈਗੇ ਆ, ਜਿਹੜੇ ਗਰੀਬ ਆ ਕਿਸੇ ਦੀ ਮਦਦ ਹੋ ਜੂਗੀ। ਹੁਣ ਤੁਸੀਂ ਕਹੋ ਕਿ ਇਸ ਟਾਈਮ ਦੇ ਉੱਤੇ ਵੀ ਜਿਹੜਾ ਸਟਿਮੂਲਸ ਜਿਹੜਾ ਉਹਨਾਂ ਨੇ ਪੈਸਾ ਲਾਇਆ ਉਹਦੇ ਵਿੱਚੋਂ ਆਪਾਂ ਕਿੱਦਾਂ ਠੱਗੀ ਕਰਕੇ ਉਹਨੂੰ ਪੈਸਾ ਲੈਣਾ, ਗਲਤ ਗੱਲ ਹੈਗੀ ਉਹ। ਤੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਬਿਲਕੁਲ ਪ੍ਰੋਸੀਕਿਊਟ ਕਰਨਾ ਚਾਹੀਦਾ, ਇਹਨਾਂ ਨੂੰ ਬਿਲਕੁਲ ਉਹਨਾਂ ਦੇ ਮਗਰ ਜਾਣਾ ਚਾਹੀਦਾ। ਸਰਕਾਰ ਦੇ ਕੋਲ ਪੈਸੇ ਹੈ ਨਹੀਂਗੇ, ਜਿੰਨਾ ਜਿਹੜਾ ਪ੍ਰਿੰਟ ਕੀਤਾ ਅਗਲੇ ਸਾਲ ਉਹ ਹੋਣੀਆਂ ਚਾਹੀਦੀਆਂ। ਮੈਂ ਖੁਦ ਪਰਸਨਲੀ ਐਜ਼ ਅ ਹਿਊਮਨ ਬੀਇੰਗ ਇਹ ਚਾਹੂੰਗਾ ਕਿ ਜਿਹਨੂੰ ਜ਼ਰੂਰਤ ਉਹ ਲਵੇ, ਜਿਹਨੇ ਕਬਲਾ ਕੀਤਾ, ਹਾਂਜੀ, ਉਹਨੂੰ ਫਿਰ ਇੰਨਾ ਕੁ ਤਾਂ ਫਿਰ ਫਰਾਡ ਨਹੀਂ ਤੁਹਾਨੂੰ ਕਰਨਾ ਚਾਹੀਦਾ। ਬਿਲਕੁਲ ਬਿਲਕੁਲ। ਜੇ ਤੁਹਾਨੂੰ ਇੱਕ ਇੱਥੇ ਸਾਰੀਆਂ ਸਹੀ ਸਹੂਲਤਾਂ ਸਭ ਕੁਝ ਮਿਲ ਰਿਹਾ ਤੇ ਧੱਕਾ ਜਿਹੜਾ ਉਹ ਨਾ ਕਰੋ। ਇਨ ਦੀ ਐਂਡ ਇਹ ਆਪਣੀ ਜਿਹੜਾ ਸਿਰ ਕਰਜ਼ਾ ਜਿਹੜਾ ਹੈ, ਆਪਣੀ ਸਿਰ ਜਿਹੜਾ ਉਹ ਭਾਰ ਜਿਹੜਾ ਉਹ ਬਣਨਾ ਹੈ, ਇਸ ਚੀਜ਼ ਨੂੰ ਜਿਹੜਾ ਉਹ ਤੁਸੀਂ ਨਾਲ ਦੇ ਨਾਲ ਸਮਝੋ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਕਿਰਨ ਕੁਮਾਰ ਜੀ, ਸਤਿ ਸ਼੍ਰੀ ਅਕਾਲ। ਤੇ ਬਹੁਤ ਬਹੁਤ ਥੈਂਕਸ ਆ ਤੁਹਾਡਾ ਪਹਿਲਾਂ ਤਾਂ ਕਿ ਤੁਸੀਂ ਇੰਨੀ ਵਧੀਆ ਇਨਫੋਰਮੇਸ਼ਨ ਸਾਨੂੰ ਪ੍ਰੋਵਾਈਡ ਕਰਦੇ ਆ ਜੀ। ਤੇ ਮੇਰੇ 2 ਕੁਐਸਚਨਸ ਆ। ਪਹਿਲਾਂ ਮੈਂ ਸਰ ਕਿਆਨਾ ਸਾਹਿਬ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਕੋਟਾਂ ਖੁੱਲੀਆਂ ਆ, ਤਰੀਕਾ ਪੈ ਰਹੀਆਂ ਅਸਾਈਲਮ ਦੀਆਂ? ਹਾਂਜੀ, ਅਸਾਈਲਮ ਦੀ ਜਿਹੜੀ ਅਸਾਈਲਮ ਆਫਿਸ ਹੈਗਾ ਉਹ ਖੁੱਲ੍ਹਾ ਹੀ ਸੀਗਾ ਥਰੂ ਆਊਟ, ਤੇ ਇਮੀਗ੍ਰੇਸ਼ਨ ਕੋਰਟ ਵੀ ਹੁਣ ਖੁੱਲ੍ਹ ਗਿਆ। ਸਪੈਸੀਫਿਕ ਜਿਹੜੇ ਵੀ ਜੁਰਿਸਡਿਕਸ਼ਨ 'ਚ ਤੁਸੀਂ ਹੈਗੇ ਆ, ਉਹਨਾਂ ਨੇ ਇਹ ਕਿਹਾ ਕਿ ਹਮੇਸ਼ਾ ਤੁਸੀਂ ਉਹਨੂੰ ਜਿਹੜਾ EOIR ਆਪਰੇਸ਼ਨ ਸਟੇਟਸ, ਇਹਨੂੰ ਗੂਗਲ ਕਰੋ EOIR ਆਪਰੇਸ਼ਨ ਸਟੇਟਸ, ਉਹ ਤੁਹਾਨੂੰ ਹਰ ਵੀਕ ਦੇ ਵੀਕ ਅਪਡੇਟ ਦਊਗੇ ਕਿ ਕੋਰਟ ਖੁੱਲ੍ਹਾ ਹੈ, ਕਿ ਉਹਨਾਂ ਦੇ ਟਾਈਮਿੰਗਸ ਹੈ, ਕੀ ਚੇਂਜ ਹੋ ਰਿਹਾ ਜੀ। ਤੇ ਦੂਸਰਾ ਕੁਐਸਚਨ ਇਹ ਆ ਮੇਰਾ ਭਾਜੀ ਕਿ ਸਾਡੀ ਫਾਈਨਲ ਤਰੀਕ ਮਤਲਬ 2 ਵਾਰੀ ਪੋਸਟਪੋਨ ਹੋ ਗਈ। ਪਹਿਲਾ ਜੱਜ ਬਿਮਾਰ ਹੋ ਗਿਆ ਤਾਂ ਕਰਕੇ, ਫਿਰ ਦੂਸਰੀ ਵਾਰੀ ਕਰੋਨਾ ਕਰਕੇ, ਹੁਣ ਤੀਸਰੀ ਵਾਰ ਸਾਨੂੰ ਨੈਕਸਟ ਈਅਰ ਜੁਲਾਈ ਦੀ ਮਿਲੀ ਆ ਜੀ। ਤੇ ਤੁਹਾਨੂੰ ਲੱਗਦਾ ਕਿ ਪਊਗੀ ਹੁਣ? ਜੁਲਾਈ ਦੀ ਤਾਂ ਪੈ ਜਾਣੀ ਚਾਹੀਦੀ ਹੈ, ਤਾਂ ਆਪਾਂ ਵੀ ਵੇਟ ਹੀ ਕਰ ਰਹੇ ਹਾਂ। ਹਾਂਜੀ, ਹੋਪਫੁਲੀ ਉਦੋਂ ਤੱਕ ਵੈਕਸੀਨ ਵਗੈਰਾ ਆ ਕੇ ਤੇ ਸਭ ਕੁਝ ਠੀਕ ਜਿਹੜਾ ਉਹ ਸਮਥਿੰਗ ਬੈਟਰ ਹੋ ਜਾਊਗਾ ਉਦੋਂ ਤੱਕ ਜੀ। ਭਾਜੀ ਇੱਕ ਗੱਲ ਹੋਰ, ਜਿਹੜਾ ਉਹਨਾਂ ਨੇ ਨੰਬਰ ਦਿੱਤਾ ਹੁੰਦਾ ਆਪਾਂ ਨੂੰ ਟੋਲ ਫ੍ਰੀ, ਜਿਹਦੇ ਉੱਤੇ ਆਪਾਂ ਆਪਣੀ ਜਿੱਦਾਂ ਡੇਟ ਚੈੱਕ ਕਰਦੇ ਹਾਂ, ਉਹ ਹੁਣ ਵਰਕ ਨਹੀਂ ਕਰ ਰਿਹਾ। ਉਹ ਕਹਿ ਦਿੰਦੇ ਆ ਕਿ ਕਰੋਨਾ ਕਰਕੇ ਮਤਲਬ ਕਿ ਕੋਈ ਵੀ ਇਨਫੋਰਮੇਸ਼ਨ ਅਵੇਲੇਬਲ ਨਹੀਂ ਹੈ। ਨਹੀਂ, ਇੱਦਾਂ ਨਹੀਂ ਹੈਗਾ, ਬਿਲਕੁਲ ਵਰਕ ਕਰ ਰਿਹਾ। ਮੈਂ ਰੋਜ਼ ਉਹਨੂੰ ਯੂਜ਼ ਕਰਦਾ। ਤੁਸੀਂ ਪਤਾ ਨਹੀਂ, ਮਤਲਬ ਮੈਂ ਤਾਂ ਕੋਈ ਪ੍ਰੋਬਲਮ ਨਹੀਂ ਆਈ ਉਹਦੇ ਵਿੱਚ, ਨੰਬਰ ਵਰਕ ਕਰ ਰਿਹਾ ਹੈ। ਕਿਉਂਕਿ ਮੇਰਾ ਇੱਕ ਕੋਵਰਕਰ ਆ, ਉਹਦੀ ਤਰੀਕ ਜਿਹੜੀ ਸੀਗੀ ਪਹਿਲਾਂ ਜੁਲਾਈ ਤੋਂ ਦਸੰਬਰ ਦੇ ਵਿੱਚ ਪਈ ਸੀ ਜੀ, ਤੇ ਉਹਦੀ ਫਾਈਨਲ ਨਹੀਂ ਹੈਗੀ। ਤੇ ਜੋ ਦਸੰਬਰ ਦੀ ਜਿਹੜੀ ਤਰੀਕ ਸੀ ਉਹ ਹੁਣ ਬੋਲ ਨਹੀਂ ਰਹੀ, ਤੇ ਉਹ ਕਹਿ ਰਿਹਾ ਕਿ ਸਾਡੇ ਕੋਲ ਤੁਹਾਡੇ ਰਿਲੇਟਡ ਕੋਈ ਇਨਫੋਰਮੇਸ਼ਨ ਅਵੇਲੇਬਲ ਨਹੀਂ ਹੈਗੀ। ਦੇਖੋ ਕਈ ਕੇਸ ਫਿਰ ਮਤਲਬ ਹਾਂਜੀ, ਕਈ ਕੇਸ ਵਿੱਚ ਇੱਦਾਂ ਦੇ ਹੋ ਸਕਦੇ ਨੇ ਜਿਹੜੇ ਕਿ ਨਹੀਂ ਉਹਦੇ ਵਿੱਚ ਡੇਟਾਬੇਸ ਹੋਣੀ ਆ ਤਰੀਕ। ਹੁਣ ਮੇਰੇ ਕਈ ਸੀਗੇ, ਮੈਂ ਹੁਣ ਇੱਕ ਸਾਡਾ ਕਲਾਇੰਟ ਸੀਗਾ, ਉਦੋਂ ਮੈਂ ਇੱਕ ਤਾਂ ਮੈਂ ਉਹਦਾ ਲਾਇਰ ਰਿਪਲੇਸ ਕਰਨਾ ਸੀਗਾ, ਆਪਣੇ ਆਪ ਨੂੰ ਪਾਉਣਾ ਸੀਗਾ, ਨਾਲ ਮੈਂ ਜੱਜ ਨੂੰ ਕਿਹਾ ਸੀਗਾ ਕਿ ਇਹਨੂੰ ਕੈਲੰਡਰ 'ਤੇ ਪਾਓ। ਉਹਨੇ ਲਾਇਰ ਰਿਪਲੇਸ ਵਾਲੀ ਦੇ ਦਿੱਤੀ, ਪਰ ਜਿਹੜਾ ਉਹਦਾ ਤਰੀਕ ਜਿਹੜੀ ਸੀਗੀ ਉਹ ਨਹੀਂ ਉਹਨਾਂ ਨੇ ਸੈੱਟ ਕੀਤੀ। ਉਹ ਤਾਂ ਸਿਸਟਮ ਦੇ ਵਿੱਚ ਉਹੀ ਪਊਗਾ ਜਿਹਦੀ ਹੀਅਰਿੰਗ ਡੇਟ ਸੈੱਟ ਹੈਗੀ ਹੈ। ਜੇ ਹੀਅਰਿੰਗ ਡੇਟ ਸੈੱਟ ਨਹੀਂ ਹੈਗੀ ਫਿਰ ਕੁਛ ਨਹੀਂ ਉਹ ਬੋਲੂਗਾ। ਮੈਂ ਤੁਹਾਨੂੰ ਨਾਲ ਇੱਕ ਨੰਬਰ ਦੱਸ ਦਿੰਦਾ, ਹੋਪਫੁਲੀ ਤੁਸੀਂ ਸਹੀ ਡਾਇਲ ਕਰ ਰਹੇ ਹੋ, 1-800-898-7180, ਠੀਕ ਆ, 1-800-898-7180। ਇਹ ਵਾਲੇ ਨੰਬਰ 'ਤੇ ਤੁਸੀਂ ਡਾਇਲ ਕਰੋ, ਅਤੇ ਉਹਨਾਂ ਦੀਆਂ ਜਿਹੜੇ ਮੈਨਿਊ ਪ੍ਰੈਫਰੈਂਸ ਹੈਗੀਆਂ 3 ਵਾਰੀ ਤੁਹਾਨੂੰ 1 ਦੱਬਣਾ ਪੈਣਾ, ਠੀਕ ਹੈ, ਫਿਰ ਆਪਣਾ ਇਹ ਨੰਬਰ ਐਂਟਰ ਕਰਨਾ ਪੈਣਾ, ਫਿਰ ਦੁਬਾਰਾ 1 ਦੱਬਣਾ ਪੈਣਾ, ਤੇ ਇਹ ਤੁਹਾਨੂੰ ਇਨਫੋਰਮੇਸ਼ਨ ਦੇ ਦਊਗਾ ਨੈਕਸਟ ਤੁਹਾਡੀ ਹੀਅਰਿੰਗ ਕਦੋਂ ਆ। ਲਓ ਜੀ, ਸਾਰਿਆਂ ਦੇ ਲਈ ਆਸਾਨ ਹੋ ਗਿਆ। ਜਿਹਨੇ ਵੀ ਹੀਅਰਿੰਗ ਦੇ ਲਈ ਆਪਣੀ ਇਨਫੋਰਮੇਸ਼ਨ ਲੈਣੀ ਆ, ਇਹ ਟੋਲ ਫ੍ਰੀ ਨੰਬਰ ਦੇ ਉੱਤੇ ਦੱਸਦਾ, ਤੇ ਨਾਲੇ ਇਹਨਾਂ ਨੇ ਤੁਹਾਨੂੰ ਆਪਸ਼ਨ ਵੀ ਦੱਸਦੀਆਂ ਵੀ ਕੀ ਜਿਹੜਾ ਉਹ ਨੱਪਣਾ ਹੈਗਾ ਆ। ਚਲੋ ਜੀ, ਥੈਂਕ ਯੂ ਜੀ, ਬੜੀ ਮਿਹਰਬਾਨੀ। ਅਗਲੇ ਕਾਲਰ ਨੇ ਬਲਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ EDD ਬਾਰੇ ਕੁਐਸਚਨ ਹੈਗਾ। ਮੈਂ ਨਾ ਮਈ ਵਿੱਚ ਅਪਲਾਈ ਕੀਤਾ ਸੀਗਾ ਜੀ, ਤੇ ਸਾਡੀ ਸੈਲਰੀ ਸੀਗੀ ਪਹਿਲਾਂ 5000, ਤੇ ਉਸ ਤੋਂ ਬਾਅਦ ਫਰਵਰੀ ਤੋਂ ਬਾਅਦ ਮਾਰਚ ਤੋਂ ਘਟ ਕੇ 3000 ਹੋ ਗਈ ਜੀ। ਤੇ EDD ਤੇ ਅਪਲਾਈ ਕੀਤਾ ਸੀਗਾ, ਉਹਨਾਂ ਨੇ ਪਹਿਲਾਂ 2 ਵੀਕ ਦੀ ਵਿਦਆਊਟ ਸਰਟੀਫਾਈ ਕੀਤੇ ਮੈਨੂੰ ਪੈਸੇ ਭੇਜਤੇ ਉਹਨਾਂ ਨੇ ਜੀ। ਠੀਕ ਹੈ ਜੀ, $2100। ਤੇ ਉਸ ਤੋਂ ਬਾਅਦ ਤੇ ਜਦੋਂ ਸਰਟੀਫਾਈ ਉਹਨਾਂ ਨੂੰ ਬਾਅਦ ਚ ਮਿਲਿਆ ਹੈਗਾ, ਬਟ ਉਸ ਤੋਂ ਬਾਅਦ ਉਹਨਾਂ ਨੇ ਲੈਟਰ ਭੇਜਿਆ ਕਿ ਤੁਸੀਂ ਐਲੀਜੀਬਲ ਨਹੀਂ ਹੈਗੇ ਕਿਉਂਕਿ ਤੁਸੀਂ $750 ਵੀਕਲੀ ਕਮਾ ਰਹੇ ਹੋ ਜੀ। ਤੇ ਉਸ ਤੋਂ ਬਾਅਦ ਚਲੋ ਮੈਂ ਸਰਟੀਫਾਈ ਕਰਕੇ ਨਹੀਂ ਭੇਜਿਆ ਉਹਨਾਂ ਨੂੰ, ਬਟ ਉਹਨਾਂ ਦਾ ਕੋਈ ਲੈਟਰ ਵੀ ਨਹੀਂ ਆਇਆ ਕਿ ਵੀ ਤੂੰ ਪੈਸੇ ਵਾਪਸ ਕਰ। ਮੇਰੇ ਫਰੈਂਡ ਦਾ ਸੇਮ ਕੇਸ ਸੀਗਾ, ਬਟ ਉਹਨੂੰ ਲੈਟਰ ਆ ਗਿਆ ਸੀਗਾ ਕਿ ਉਹਨੇ ਪੈਸੇ ਵਾਪਸ ਕਰਤੇ ਉਹਨਾਂ ਨੂੰ। ਮੈਂ ਤੇ ਫਿਰ ਇਹਨਾਂ ਨੂੰ ਲੈਟਰ ਵੀ 2 ਲਿਖੇ, ਤੇ ਮੈਨੂੰ ਹਾਲੇ ਤੱਕ ਕੋਈ ਆਨਸਰ ਨਹੀਂ ਆਇਆ। ਮੈਂ ਕੀ ਕਰ ਸਕਦਾ ਜੀ? ਤੁਹਾਡਾ ਤੁਸੀਂ ਕੀ ਇਮੀਗ੍ਰੇਸ਼ਨ ਸਟੇਟਸ ਕੀ ਹੈ ਤੁਹਾਡਾ? ਮੈਂ ਅਸਾਈਲਮ ਤੇ ਜੀ। ਅਸਾਈਲਮ ਤੇ ਆ।
ਦੇਖੋ ਮੈਂ EDD ਦਾ ਤਾਂ ਨਹੀਂ ਮੈਨੂੰ ਪਤਾ, ਪਰ ਜੇ ਤੁਹਾਨੂੰ ਪਤਾ ਤੁਸੀਂ EDD ਦਾ ਦੱਸ ਸਕਦੇ ਹੋ ਉਹਨਾਂ ਨੂੰ। ਰਾਈਟ ਨਾਓ ਤਾਂ ਜਿਹੜਾ ਕੋਰਸ ਆਫ ਐਕਸ਼ਨ ਤੁਸੀਂ ਲਿਆ ਉਹੀ ਜਿਹੜਾ ਅਸੀਂ ਤੁਹਾਨੂੰ ਦੱਸਣਾ ਸੀਗਾ। ਤੁਸੀਂ ਆਲਰੇਡੀ ਆਪਣੇ ਵੱਲੋਂ ਜਿਹੜਾ ਉਹ ਕਰ ਚੁੱਕੇ ਆ। ਤੁਸੀਂ ਤੁਹਾਨੂੰ ਜਦੋਂ ਪਹਿਲੋਂ ਉਹਨਾਂ ਨੇ ਘੱਲੇ ਆ ਉਹ ਸਰਟੀਫਾਈ ਕਰਨ ਤੋਂ ਬਗੈਰ ਜਿਹੜੇ ਉਹਨਾਂ ਨੇ ਘੱਲਤੇ ਆ, ਇਹਦੇ ਵਿੱਚ ਤੁਹਾਡਾ ਵੀ ਕੋਈ ਉਸ 'ਚ ਕਸੂਰ ਨਹੀਂ ਹੈਗਾ। EDD ਨੇ ਗਲਤੀਆਂ ਹਾਂਜੀ ਨਹੀਂ ਦੈਟਸ ਫਾਈਨ, ਠੀਕ ਆ। EDD ਨੇ ਬਹੁਤ ਜ਼ਿਆਦਾ ਗਲਤੀਆਂ ਕੀਤੀਆਂ ਆ, ਬਹੁਤ ਉੱਥੇ ਜਿਹੜੇ ਆ ਉਹ ਆਡਿਟ ਦਾ ਉੱਥੇ ਰੌਲਾ ਪੈ ਰਿਹਾ ਆ, ਨੋ ਡਾਊਟ। ਉੱਥੇ ਜਿਹੜੀ ਉਹਨਾਂ ਦੀ ਕਾਰਜਕਾਰੀ ਬਹੁਤ ਨਿਕੰਮੀ ਰਹੀ ਆ। ਸੋ ਉਹ ਉਸ ਨੂੰ ਵੀ ਜਿਹੜਾ ਇਹ ਸਾਰੀਆਂ ਚੀਜ਼ਾਂ ਉਸੇ ਨੂੰ ਦਿਖਾਉਂਦੀਆਂ ਵੀ EDD ਦਾ ਨਿਕੰਮਾ ਕੰਮ ਰਿਹਾ ਆ ਓਵਰਆਲ ਇਸ ਪੈਂਡੈਮਿਕ ਦੇ ਦੌਰਾਨ। ਜਿਹਨੂੰ ਚਾਹੀਦੇ ਸੀ ਉਹਨਾਂ ਨੂੰ ਕਈਆਂ ਨੂੰ ਅਜੇ ਤੱਕ ਨਹੀਂ ਮਿਲੇ, ਅਤੇ ਜਿਹੜੇ ਐਲੀਜੀਬਲ ਵੀ ਨਹੀਂ ਸੀ ਉਹਨਾਂ ਦੇ ਨਾਂ ਦੇ 'ਤੇ ਕਈ ਜਿਹੜੇ ਕਾਰਡ ਆ ਜਿਹੜੇ ਉਹਨਾਂ ਨੇ ਘੱਲ ਛੱਡੇ ਹੋਏ ਆ। ਉਹੀ ਚੀਜ਼ ਕਿਤੇ ਨਾ ਕਿਤੇ ਤੁਹਾਡੇ ਨਾਲ ਵੀ ਜਿਹੜੀ ਉਹ ਹੋਈ ਆ। ਤੁਸੀਂ ਆਪਣੇ ਵੱਲੋਂ ਚਿੱਠੀਆਂ ਲਿਖ ਦਿੱਤੀਆਂ, ਉਹਨਾਂ ਦੇ ਪ੍ਰੂਫ ਆਪਣੇ ਕੋਲ ਜਿਹੜੇ ਆ ਉਹ ਨਾਲ ਰੱਖਿਓ, ਦੈਟਸ ਫਾਈਨ। ਹੁਣ ਜਿਹੜੀ ਚੀਜ਼ ਤੁਹਾਨੂੰ ਉਹਨਾਂ ਨੇ ਘੱਲ ਹੀ ਦਿੱਤੀ ਆ, ਜੇ ਤੁਸੀਂ ਨਹੀਂ ਯੂਜ਼ ਕੀਤੀ ਉਹਨਾਂ ਨੂੰ ਉੱਦਾਂ ਹੀ ਪਏ ਰਹਿਣ ਦਿਓ, ਅਤੇ ਜੇ ਵੱਧ ਤੋਂ ਵੱਧ ਕੀ ਆ ਕਾਰਡ ਹੀ ਐਕਸਪਾਇਰ ਜਿਹੜਾ ਉਹ ਹੋ ਜਾਊਗਾ। ਸੋ ਉਸ ਚੀਜ਼ ਨੂੰ ਉਸ ਤਰੀਕੇ ਦੇ ਨਾਲ ਜਿਹੜਾ ਉਹ ਕਰੋ। ਜੇ ਤੁਹਾਨੂੰ ਚਿੱਠੀ ਆਉਂਦੀ ਆ ਤਾਂ ਫਿਰ ਉਹ ਤੁਸੀਂ ਵਾਪਸ ਕਰ ਦਿਓ। ਤੁਸੀਂ ਆਲਰੇਡੀ ਆਪਣੇ ਵੱਲੋਂ ਕੰਮ ਕਰ ਚੁੱਕੇ ਆ ਇਹਦੇ ਵਿੱਚ। ਜਗਵੀਰ ਜੀ ਮੈਂ ਇਹੀ ਕਹੂੰਗਾ ਵੀ ਕਿਉਂਕਿ ਉਹ ਵੀ ਬਹੁਤ ਓਵਰਵੈਲਮਡ ਨੇ, ਇੰਪਲੋਈ ਥੋੜ੍ਹੇ ਨੇ, ਕੰਮ ਬਹੁਤ ਜ਼ਿਆਦਾ ਆ। ਹੋ ਸਕਦਾ ਵੀ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਜਾਂ ਸਾਲ ਦੇ ਵਿੱਚ ਤੁਹਾਨੂੰ ਜਿਹੜੀ ਉਹ ਸ਼ਾਇਦ ਚਿੱਠੀ ਜਿਹੜੀ ਉਹ ਘੱਲ ਵੀ ਦੇਣ, ਪੈਸੇ ਵਾਪਸ ਕਰਨ ਵਾਲੀ। ਸੋ ਉਸ ਚੀਜ਼ ਦੇ ਲਈ ਵੀ ਆਪਾਂ ਕਾਹਲੇ ਵੀ ਨਾ ਪਈਏ, ਕਿਉਂਕਿ ਉਹਨਾਂ ਨੇ ਕਾਹਲੀ 'ਚ ਸਾਰਿਆਂ ਨੂੰ ਮਦਦ ਕਰਨ ਦੀ ਵੀ ਕੋਸ਼ਿਸ਼ ਕੀਤੀ, ਅਤੇ ਉਹਦੇ ਵਿੱਚ ਉਹਨਾਂ ਨੇ ਬਹੁਤ ਨਿਕੰਮੇ ਕੰਮ ਵੀ ਕੀਤੇ, ਗਲਤੀਆਂ ਉਹਨਾਂ ਤੋਂ ਬਹੁਤ ਹੋਈਆਂ। ਅਤੇ ਇਹ ਹੈ ਕਿ ਜਿਹੜਾ ਅਸਾਈਲਮ ਵਾਲੇ ਹੈਗੇ ਆ ਉਹਨਾਂ 'ਤੇ ਪਬਲਿਕ ਚਾਰਜ ਨਹੀਂ ਲੱਗਦਾ। ਅਸਾਈਲਮ ਵਾਲਿਆਂ ਦੇ ਤੁਸੀਂ ਅਸਾਈਲਮ ਵਾਲੇ ਜੇ ਹੈਗੇ ਤੁਸੀਂ ਤਾਂ ਮੁਸੀਬਤ 'ਚ ਪਾਓਗੇ ਜੇ ਤੁਸੀਂ ਕੋਈ ਜਾਣ ਕੇ ਫਰੋਡ ਕਰਕੇ ਫਿਰ ਤੁਸੀਂ ਕੋਈ ਬੈਨੀਫਿਟ ਲਿੱਤਾ। ਅਤੇ ਕਿਉਂਕਿ ਜਿਹੜੀ ਤੁਸੀਂ ਦੱਸਿਆ ਅਸਾਈਲਮ ਵਾਲਿਆਂ 'ਤੇ ਪਬਲਿਕ ਚਾਰਜ ਨਹੀਂ ਲੱਗਦਾ, ਤੁਸੀਂ ਕੋਈ ਜਾਣ ਕੇ ਗਲਤੀ ਨਹੀਂ ਕੀਤੀ, ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ। ਤੁਸੀਂ ਉਦੋਂ ਹੀ ਪ੍ਰੋਬਲਮ ਚਾਹੋਗੇ ਜੇ ਤੁਹਾਨੂੰ ਕ੍ਰਿਮੀਨਲੀ ਕੋਈ ਇਨਵੈਸਟੀਗੇਟ ਕਰਦਾ ਤਾਂ ਕਨਵਿਕਸ਼ਨ ਹੁੰਦੀ ਹੈ, ਨਹੀਂ ਤਾਂ ਅਸਾਈਲਮ 'ਚ ਕੋਈ ਲੈਣਾ ਦੇਣਾ। ਜੀ ਅਗਲੇ ਜਿਹੜੇ ਕਾਲਰ ਨੇ ਕਰਮਜੀਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਕਰਮਜੀਤ ਕਿਹਾ ਸੀ? ਜੀ ਤੁਹਾਡੀ ਹੈ ਜੀ। ਹਾਂਜੀ ਹਾਂ, ਦੋਨਾਂ ਬੱਚਿਆਂ ਨੂੰ ਸਤਿ ਸ਼੍ਰੀ ਅਕਾਲ। ਬਹੁਤ ਹੈ ਜੀ। ਹਾਂ, ਤੇ ਮੇਰੇ 2 ਕੁਐਸਚਨ ਆ। ਪਹਿਲਾ ਕੁਐਸਚਨ ਤਾਂ ਵੀ F4 ਜਿਹੜਾ ਦਸੰਬਰ 2005 ਦਾ ਉਹ ਕਦੋਂ ਤੱਕ ਕਿੰਨਾ ਚੱਲ ਰਿਹਾ? ਟਾਈਮ ਕਿੰਨਾ ਲੱਗੂਗਾ? ਹਾਂਜੀ ਦਸੰਬਰ 2005। ਤੁਹਾਡੀ ਡੇਟ ਦਸੰਬਰ 2005 ਆ? ਹਾਂਜੀ। ਜਿਹੜਾ ਉੱਥੇ ਜਿਹੜਾ ਇਹਨਾਂ ਦਾ ਵੀਜ਼ਾ ਬੁਲੇਟਿਨ ਹੈ ਉਹਦੇ ਅਕੋਰਡਿੰਗ ਤਾਂ ਇਹ 6 ਸ਼ੋ ਕਰਦਾ ਨਾ F4 ਵਾਲਾ ਇਸ ਵੇਲੇ। ਅਤੇ ਹੁਣ ਜਦੋਂ ਇਹ ਖੁੱਲ੍ਹਦੇ ਅਗਲੇ ਸਾਲ ਦੇ ਵਿੱਚ 2005 ਵਾਲੇ ਨੂੰ ਵਾਰੀ ਤੁਹਾਡੀ ਆ ਸਕਦੀ ਹੈ ਸਾਲ ਦੇ ਅੰਦਰ। ਠੀਕ ਹੈ। ਅਤੇ ਦੂਸਰਾ ਕੁਐਸਚਨ ਮੇਰਾ ਇਹ ਹੈ ਵੀ ਸਿਟੀਜ਼ਨ ਇੰਡੀਆ ਜਾ ਸਕਦੇ ਆ? ਸਿਟੀਜ਼ਨ ਬਿਲਕੁਲ ਜਾ ਸਕਦੇ ਆ, ਕਿਉਂ ਨਹੀਂ? ਵੀਜ਼ਾ ਲੈ ਕੇ ਉੱਥੇ ਦਾ ਤੁਹਾਡੇ ਕੋਲ ਜੇ ਹੈਗਾ ਆਲਰੇਡੀ ਵੀਜ਼ਾ? 10 ਸਾਲ ਦਾ ਵੀਜ਼ਾ, 10 ਸਾਲ ਦਾ। ਹਾਂਜੀ ਕੋਈ ਨਹੀਂ। ਉੱਥੇ ਜਿਹੜੀ ਏਅਰਪੋਰਟ ਜਿਹੜੀ ਏਅਰਲਾਈਨ ਦੇ ਥਰੂ ਜਾਣਾ ਉਹਨਾਂ ਨੇ ਇੱਕ ਵਾਰੀ ਕਾਲ ਕਰਕੇ ਕਨਫਰਮ ਕਰ ਲਓ, ਪਰ ਮਿਲਾ ਦਾ ਹੁਣ ਤਾਂ ਸਾਰੀਆਂ ਕਮਰਸ਼ੀਅਲ ਫਲਾਈਟਾਂ ਜਿਹੜੀਆਂ ਉਹ ਚੱਲੀ ਜਾ ਰਹੀਆਂ, ਜਾ ਸਕਦੇ ਹੋ ਜੀ। ਕਰੋਨਾ ਟੈਸਟ ਦਾ ਤਾਂ ਨਹੀਂ ਕੋਈ ਕਰਾਉਣਾ ਪਊਗਾ? ਇਹ ਤਾਂ ਹੁਣ ਤੁਹਾਨੂੰ ਦਿੱਲੀ ਏਅਰਪੋਰਟ ਵਾਲਿਆਂ ਨੂੰ ਜਾਂ ਉੱਥੇ ਉਹਨਾਂ ਨੂੰ ਪਤਾ ਕਰਨਾ ਪੈਣਾ, ਪਰ ਖਬਰਾਂ ਆ ਰਹੀਆਂ ਸੀ ਵੀ ਸ਼ਾਇਦ ਉਹਨਾਂ ਨੇ ਜਿਹੜੀ ਉਹ 14 ਦਿਨ ਵਾਲੀ ਕੁਆਰੰਟੀਨ ਉਸ ਨੂੰ ਵੀ ਸ਼ਾਇਦ ਬੰਦ ਕਰ ਦੇਣਾ ਆ, ਇਹ ਵੀ ਮੈਂ ਸੁਣਿਆ ਸੀਗਾ ਕਿ ਘਰਾਂ 'ਚ ਹੀ ਕਰ ਦੇਣੀ। ਜਾਣ ਤੋਂ ਪਹਿਲਾਂ ਹੀ ਕਹਿੰਦੇ ਕਿ ਜਿੱਦਾਂ ਇੰਡੀਆ ਤੋਂ ਜਿਹੜੇ ਆ ਰਹੇ ਸੀਗੇ ਦੱਸ ਰਹੇ ਸੀਗੇ ਕਿ ਏਅਰਲਾਈਨ ਦੀ ਰਿਕੁਆਇਰਮੈਂਟ ਹੈਗੀ ਹੈ ਕਿ ਟੈਸਟ ਕਰਾਉਣ ਵਾਲੀ। ਹਾਂਜੀ ਜੀ ਓਕੇ, ਚਲੋ ਤੁਸੀਂ ਫਿਰ ਕਰਾ ਕੇ ਜਿਹੜਾ ਚਲੋ ਅਤੇ ਜੇ ਨੈਗੇਟਿਵ ਆ ਫਿਰ ਤੁਹਾਨੂੰ ਕੋਈ ਟੈਨਸ਼ਨ ਇਸ ਚੀਜ਼ 'ਚ ਲੈਣ ਦੀ ਜ਼ਰੂਰਤ ਨਹੀਂ ਹੈ। ਪਰ ਜਿੰਨੇ ਵੀ ਟਰੈਵਲ ਕਰਨਾ ਆ ਸੇਫਲੀ ਟਰੈਵਲ ਕਰਿਓ, ਆਪਣੇ ਮਾਸਕ ਵਗੈਰਾ ਪਾ ਕੇ, ਗਲਵ ਵਗੈਰਾ ਪਾ ਕੇ, ਹੈਂਡ ਸੈਨੀਟਾਈਜ਼ਰ ਵਗੈਰਾ ਜਿਹੜਾ ਉਹ ਨਾਲ ਲੈ ਕੇ। ਵੈਸੇ ਤਾਂ ਪਰਹੇਜ਼ ਕਰ ਲਓ, ਜੇ ਬਗੈਰ ਜਾਇਆ ਜਾਂਦਾ ਸਰਦਾ ਹੈ ਤਾਂ ਉੱਦਾਂ ਹੀ ਰਹੋ। ਪ੍ਰਦੀਪ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਮੈਂ ਪ੍ਰਦੀਪ ਸਿੰਘ ਬੋਲਦਾ ਬੇਕਰ ਸਪੀਡ ਤੋਂ ਜੀ। ਸਰ ਮੇਰਾ 180 ਮੇਰੀ ਵਾਈਫ ਦਾ ਕੀਤਾ ਵਾ ਸਪਾਊਸ ਵੀਜ਼ਾ 130 ਹਾਂਜੀ ਜੀ। ਉਹ 23 ਅਪ੍ਰੈਲ 2018 ਦਾ ਕਰਿਆ ਵਾ ਜੀ। ਹੁਣ ਸਿਕਿਉਰਿਟੀ ਚੈੱਕ ਰੀਜ਼ਨ ਦੇਈ ਜਾਂਦੇ ਮੈਨੂੰ, ਸਿਕਿਉਰਿਟੀ ਚੈੱਕ ਅਪਰੋਕਸੀਮੇਟ 9-10 ਮਹੀਨੇ ਹੋ ਗਏ ਸਿਕਿਉਰਿਟੀ ਚੈੱਕ ਦਾ ਹੀ ਰੀਜ਼ਨ ਦੇਈ ਜਾਂਦੇ ਆ। ਉਹਦੇ ਲਈ ਮੈਨੂੰ ਕੀ ਕਰਨਾ ਚਾਹੀਦਾ? ਤੁਸੀਂ ਸਿਟੀਜ਼ਨ ਹੈਗੇ? ਨਹੀਂ ਜੀ ਮੈਂ ਗ੍ਰੀਨ ਕਾਰਡ ਹਾਂ ਜੀ। ਸਿਟੀਜ਼ਨ ਮੇਰੀ ਅਪਲਾਈ ਕਰੀ ਵੀ ਆ। ਅੱਛਾ ਜੀ। ਸਿਕਿਉਰਿਟੀ ਚੈੱਕ ਕਿਹੜਾ ਮਤਲਬ ਕਿ ਤੁਹਾਡਾ 130 ਅਪਰੂਵ ਹੋ ਗਿਆ ਕਿ ਨਹੀਂ ਹੋਇਆ? ਉਹ 130 ਅਪਰੂਵ ਹੋ ਗਿਆ ਜੀ। ਅਤੇ NVC ਦੀ ਕਿੱਦਾਂ ਫੀਸ ਵਗੈਰਾ ਸਾਰਾ ਭਰਤਾ ਸੀਗਾ ਤੁਸੀਂ? ਨਹੀਂ NVC ਤੱਕ ਤਾਂ ਗਿਆ ਹੀ ਨਹੀਂ ਗਾ ਜੀ, ਹਜੇ ਇੱਥੇ ਹੀ ਸਿਕਿਉਰਿਟੀ ਚੈੱਕ 'ਚ ਕਰੀ ਜਾਂਦੇ ਆ USCIS ਵਾਲੇ। ਤੁਸੀਂ ਸਰਵਿਸ ਰਿਕੁਐਸਟ ਰੇਜ਼ ਕਰੋ ਉਹਨਾਂ ਤੋਂ। ਕੀਤੀ ਹੈ ਜੀ ਮੈਂ, ਉੱਥੇ ਵੀ ਸੇਮ ਰੀਜ਼ਨ ਦਿੰਦੇ ਆ ਉਹ। ਵਕੀਲ ਕੀਤਾ ਸੀਗਾ ਕਿ ਬਿਨਾਂ ਵਕੀਲ ਦੇ ਕੀਤਾ ਸੀਗਾ?
ਵਕੀਲ ਮੈਂ ਹੁਣ ਕੀਤਾ ਜੀ, ਪਹਿਲਾਂ ਤਾਂ ਮੈਂ ਕਿਸੇ ਦੇ ਥਰੂ ਹੀ ਕਰਾਇਆ ਸੀਗਾ ਜੀ। ਵਕੀਲ ਨੂੰ ਕਹੋ ਤੁਸੀਂ ਕਿ ਲੀਗਲ ਨੈਟ ਇੱਕ ਡਿਪਾਰਟਮੈਂਟ ਹੁੰਦਾ, ਸਿਰਫ ਵਕੀਲ ਹੀ ਕੰਟੈਕਟ ਕਰ ਸਕਦੇ ਆ। ਲੀਗਲ ਨੈਟ ਨੂੰ ਉਹਨੂੰ ਕਹਿ ਕੰਟੈਕਟ ਕਰ। ਠੀਕ ਹੈ ਜੀ। ਠੀਕ ਹੈ, ਉਹ ਫਿਰ ਵਿੱਚ ਪੈ ਕੇ ਉਹ ਲੀਗਲ ਨੈਟ ਦੀਆਂ ਰਿਕੁਆਇਰਮੈਂਟ ਹੈਗੀਆਂ ਕਿ ਤੁਸੀਂ ਪਹਿਲਾਂ 5-6 ਸਟੈਪ ਤੁਹਾਨੂੰ ਕਰਨ ਨੂੰ ਕਹਿੰਦੇ ਨੇ, ਜੇ ਤੁਸੀਂ ਕਰ ਲਓ ਫਿਰ ਵੀ ਇਮੀਗ੍ਰੇਸ਼ਨ ਜਵਾਬ ਨਾ ਦੇਵੇ, ਫਿਰ ਤੁਸੀਂ ਲੀਗਲ ਨੈਟ ਜਿਹੜੀ ਹੈਗੀ ਆ ਉਹ ਅਟਰਨੀ ਲਾਇਜ਼ਨ ਕਮੇਟੀ ਹੈਗੀ ਆ, ਇਹਨਾਂ ਦੇ ਥਰੂ ਇਹ ਇੰਪਾਵਰਡ ਹੈਗੀ ਆ, ਅਤੇ ਤੁਸੀਂ ਲੀਗਲ ਨੈਟ ਵਾਲਿਆਂ ਨੂੰ ਕੰਟੈਕਟ ਕਰੋ ਅਤੇ NVC ਅਟਰਨੀ ਵਾਲਿਆਂ ਨੂੰ ਕੰਟੈਕਟ ਕਰੋ, ਅਤੇ ਉਹਦੇ ਵਿੱਚ ਫਿਰ ਇਹ ਤੁਹਾਨੂੰ ਇਨਫੋਰਮੇਸ਼ਨ ਲੈ ਕੇ ਦੇ ਦੇਣਗੇ ਕਿ ਕਿੱਥੇ ਫਸਿਆ ਹੋਇਆ ਕੇਸ। ਠੀਕ ਹੈ ਜੀ। ਸਿਕਿਉਰਿਟੀ ਚੈੱਕ 'ਚ ਫਸਿਆ ਵਾ ਜੀ ਉਹ, ਜੇ ਮੈਂ ਉੱਥੇ ਕਾਲ ਕਰਦਾ ਮੈਨੂੰ ਕਹਿੰਦਾ ਸਿਕਿਉਰਿਟੀ ਚੈੱਕ ਉਹ ਫਿਰ ਗੱਲ ਇਹ ਆ ਵੀ ਹੁਣ ਉਸ ਚੀਜ਼ ਤੋਂ ਪਤਾ ਨਹੀਂ ਲੱਗ ਰਿਹਾ। ਸਿਕਿਉਰਿਟੀ ਚੈੱਕ ਤਾਂ ਇੱਕ ਬਹੁਤ ਬਰੋਡ ਟਰਮ ਆ, ਕਿੱਦਾਂ ਦੀ ਸਿਕਿਉਰਿਟੀ ਚੈੱਕ ਆ, ਕੀ ਐਕਚੁਅਲ ਦੇ ਵਿੱਚ ਸਟੇਟਸ ਆ, ਉਹਨੂੰ ਪਤਾ ਕਰਨ ਦੇ ਲਈ ਆਪਣੇ ਤੁਸੀਂ ਵਕੀਲ ਨੂੰ ਕਹੋ ਲੀਗਲ ਨੈਟ ਦੇ ਜ਼ਰੀਏ ਜਿਹੜੇ ਉਹਨਾਂ ਦੇ ਨਾਲ ਜਿਹੜਾ ਉਹ ਸੰਪਰਕ ਕਰਨ, ਤਾਂ ਜੋ ਤੁਹਾਨੂੰ ਹੋਰ ਕਲੈਰਿਟੀ ਜਿਹੜੀ ਹੋਵੇ। ਨਹੀਂ ਤਾਂ ਅਗਲੇ ਜੇ 2 ਸਾਲ ਫਿਰ ਤੁਹਾਨੂੰ ਸਿਕਿਉਰਿਟੀ ਚੈੱਕ ਹੀ ਕਰਦੇ ਰਹੋ, ਅਤੇ ਫਿਰ ਤਾਂ ਕੰਮ ਜਿਹੜਾ ਇੱਦਾਂ ਹੀ ਤੁਹਾਡਾ ਨਹੀਂ ਤਾਂ ਫਸਿਆ ਰਹਿਣਾ। ਸੋ ਅਗਲਾ ਜਿਹੜਾ ਕਦਮ ਆ ਉਹ ਇਹ ਉਹਨਾਂ ਨੂੰ ਕਹੋ ਵੀ ਤੁਸੀਂ ਚੁੱਕੋ। ਮਨਜੀਤ ਕੌਰ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਹੈ, ਮੈਂ ਆਪਣੇ ਬ੍ਰਦਰ ਦਾ ਨਾ 2012 ਅਪ੍ਰੈਲ 'ਚ ਅਪਲਾਈ ਕੀਤਾ ਸੀ ਜਿੱਦਾਂ, ਹੈ ਨਾ ਜੀ, ਤੇ ਸਿਰਫ ਇੱਕ ਹੀ ਲੈਟਰ ਆਈ ਆ ਜਿੱਦਾਂ ਕਿ ਫੀਸ ਰਿਸੀਵ ਹੋ ਗਈ ਹੈ ਨਾ ਜੀ, ਤੇ ਹੁਣ ਮਈ 'ਚ ਇੱਕ ਲੈਟਰ ਆਈ ਸੀ ਕਿ ਤੁਸੀਂ ਆਪਣਾ ਜਿੱਦਾਂ ਡੇਟ ਆਫ ਬਰਥ ਸਰਟੀਫਿਕੇਟ ਪ੍ਰੂਫ ਭੇਜੋ ਜੀ, ਤੇ ਉਹ ਮੈਂ ਜੂਨ 'ਚ ਭੇਜ ਦਿੱਤੇ ਸੀਗੇ, ਹੈ ਨਾ, ਤੇ ਉੱਥੇ ਲਿਖਿਆ ਸੀ 60 ਡੇ ਦੇ ਵਿੱਚ ਜੇ ਤੁਹਾਨੂੰ ਮਤਲਬ ਕਿ ਕੋਈ ਰਸੀਦ ਲੈਟਰ ਆਊਗੀ, ਹੈ ਨਾ, ਪਰ ਕੋਈ ਨਹੀਂ ਆਈ ਜੀ। ਤੇ ਮੈਂ ਲਾਸਟ ਵੀਕ ਉਹਨਾਂ ਨੂੰ ਫੋਨ ਵੀ ਕੀਤਾ ਸੀ ਤੇ ਉਹ ਕਹਿੰਦੇ ਕਿ ਓਕੇ ਮੈਂ ਰਿਕੁਐਸਟ ਭੇਜ ਦਿੰਨੀ ਆ ਜੀ, ਤੇ ਪਰ ਉਸ ਤੋਂ ਬਾਅਦ ਤਾਂ ਮੈਂ ਦੇਖਿਆ ਆਨਲਾਈਨ ਤੇ ਵੀ ਕੋਈ ਇੰਪਰੂਵਮੈਂਟ ਨਹੀਂ ਹੋਈ, ਕੁਝ ਨਹੀਂ ਹੋਇਆ ਜੀ। ਇਹ ਵੇਟ ਹੀ ਕਰਨਾ ਪੈਣਾ, ਕਿਉਂਕਿ ਉਹ ਰਿਕੁਐਸਟ ਤੁਸੀਂ ਪਾ ਸਕਦੇ ਹੋ। ਸਾਰੇ ਕੇਸ ਡਿਲੇ ਤਾਂ ਹੁਣ ਹੋਣਾ ਹੀ ਆ। 60 ਡੇ ਵਾਲੀ ਤਾਂ ਗੱਲ ਮੁੱਕ ਗਈ, ਉੱਤੇ ਨਹੀਂ ਉਹਨਾਂ ਨੇ ਡਿਸਾਈਡ ਕਰਨਾ। ਕੇਸ ਇਹਨਾਂ ਦੇ ਕਾਫੀ ਪੈਂਡਿੰਗ ਹੈ, ਉਹ ਤੁਸੀਂ ਸਰਵਿਸ ਰਿਕੁਐਸਟ ਕਰੋ, ਫਿਰ ਨਹੀਂ ਹੁੰਦਾ ਮਹੀਨੇ ਬਾਅਦ ਤੁਸੀਂ ਹਰ ਮਹੀਨੇ ਦੁਬਾਰਾ ਉਹਨਾਂ ਨੂੰ ਸਰਵਿਸ ਰਿਕੁਐਸਟ ਪਲੇਸ ਕਰੋ। ਹਾਂਜੀ, ਪਰ ਅਪਰੂਵਲ ਇੰਨਾ ਟਾਈਮ ਜਿੱਦਾਂ 8 ਸਾਲ ਹੋ ਗਿਆ। 8 ਸਾਲ ਹੋ ਗਏ? ਤੁਹਾਡਾ ਬੱਚੇ ਕਿੰਨੇ ਸਾਲ ਦੇ ਉਹਨਾਂ ਦੇ? ਨਹੀਂ, ਉਦੋਂ ਜਦੋਂ ਮੈਂ ਅਪਲਾਈ ਕੀਤਾ ਸੀ ਉਦੋਂ ਤੋਂ ਅਨਮੈਰਿਡ ਸੀਗਾ, ਹੁਣ ਤਾਂ ਉਹਨਾਂ ਦੇ ਬੱਚੇ ਹੈਗੇ ਆ, ਇੱਕ 7 ਈਅਰ ਇੱਕ 5 ਈਅਰ। ਅੱਛਾ, ਪਤਾ ਨਹੀਂ। ਤੇ ਮੈਂ ਆਪਣੇ ਇੱਕ ਹੋਰ ਬ੍ਰਦਰ ਦਾ ਵੀ ਕੀਤਾ ਸੀ, ਜਿੱਦਾਂ ਉਹਨਾਂ ਦਾ 10 'ਚ ਕੀਤਾ ਸੀ, ਉਹਨਾਂ ਦਾ 2-3 ਮਹੀਨੇ ਬਾਅਦ ਹੀ ਅਪਰੂਵਲ ਲੈਟਰ ਆ ਗਈ ਸੀਗੀ। ਅੱਛਾ, ਹੁਣ ਚਲੋ ਤੁਸੀਂ ਆਪੇ ਹੀ ਹੈਂਡਲ ਕਰ ਰਹੇ ਹੋ, ਫਿਰ ਤੁਹਾਨੂੰ ਆਪੇ ਹੈਂਡਲ ਕਰਨਾ ਪੈਣਾ। ਤੁਸੀਂ ਵਕੀਲ ਨੂੰ ਪਵਾਓ, ਕਿਸੇ ਨੂੰ ਜਾਂ ਕੰਸਲਟੈਂਟ ਨੂੰ ਪਵਾਓ। ਨਹੀਂ, ਉਹ ਤਾਂ ਉਸ ਟਾਈਮ ਸਿਰਫ ਐਪਲੀਕੇਸ਼ਨ ਅਪਲਾਈ ਕੀਤੀਆਂ ਸੀ, ਤੁਹਾਨੂੰ ਪਤਾ ਹੀ ਹੈ 14 ਸਾਲ ਤਾਂ ਲੱਗ ਜਾਂਦੇ ਉਹਨੂੰ, 14-15 ਸਾਲ। ਚਲੋ, ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਕੀ ਕਹਿ ਰਹੇ ਹੋ। ਤੁਸੀਂ ਰਿਕੁਐਸਟ ਫॉर ਐਵੀਡੈਂਸ ਤੁਹਾਨੂੰ ਆਈ ਸੀਗੀ, ਤੁਸੀਂ ਆਪਣੇ ਹਿਸਾਬ ਨਾਲ ਉਹਨਾਂ ਨੂੰ ਆਨਸਰ ਕਰ ਦਿੱਤਾ, ਫਿਰ ਤੁਸੀਂ ਕਿਹਾ ਕਿ ਉਹ ਸੈਟੀਸਫਾਈ ਨਹੀਂ ਹੋਏ, ਫਿਰ ਉਹਨੇ ਦੁਬਾਰਾ ਕਰਤਾ। ਹੁਣ ਨਹੀਂ, ਉਹਨੇ ਸੈਟੀਸਫਾਈ ਨਹੀਂ, ਉਹਨੇ ਕੁਝ ਵੀ ਮੈਂ ਕਿਹਾ ਮੈਂ ਆਪਣੇ ਇੱਕ ਹੋਰ ਬ੍ਰਦਰ ਦੀ ਕੀਤਾ ਸੀ 10 'ਚ, ਉਹਨਾਂ ਦੀ ਅਪਰੂਵਲ ਲੈਟਰ ਆ ਗਈ ਸੀ ਜਿੱਦਾਂ ਬਹੁਤ ਜਲਦੀ, ਪਰ ਜਿਨ੍ਹਾਂ ਦੀ 12 'ਚ ਕੀਤਾ ਉਹਨਾਂ ਦੀ ਹਜੇ ਤੱਕ ਨਹੀਂ ਆਈ। ਸਿਰਫ ਉਹਨਾਂ ਨੇ ਉੱਤੇ ਬਰਥ ਸਰਟੀਫਿਕੇਟ ਹੀ ਮੰਗੇ ਸੀ, ਉਹ ਮੈਂ ਭੇਜਤੀ, ਤੇ ਸਿਰਫ ਆਨਲਾਈਨ ਤੇ ਆ ਰਿਹਾ ਕਿ ਤੁਹਾਡੇ ਰਿਸੀਵ ਹੋ ਗਏ ਆ ਜੀ, ਤੇ ਹੁਣ ਉਹ ਮਤਲਬ ਕਿ ਦੇਖੂਗੇ, ਬਸ ਤੁਸੀਂ ਵੇਟ ਕਰ ਲਓ। ਇਹ ਹੈ ਕਿ ਅਪਰੂਵਲ ਜਦੋਂ ਆਉਂਦਾ ਡੇਟ ਤਾਂ ਤੁਹਾਨੂੰ ਉਹੀ ਮਿਲਣੀ ਹੈ ਪ੍ਰਾਇੋਰਟੀ ਜਦੋਂ ਤੁਸੀਂ ਫਾਈਲ ਕੀਤਾ ਸੀਗਾ। ਓਵਰਆਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਤੁਹਾਡਾ ਜਿਹੜਾ ਪ੍ਰੋਸੈਸ ਤੇ ਹੈ, ਕਿਉਂਕਿ ਤੁਹਾਡੇ ਕੋਲ ਅਜੇ ਹੈਗਾ ਟਾਈਮ ਕਰੰਟ ਤੇ। ਜੇ 130 ਪੈਂਡਿੰਗ ਆ, ਇਨਫੈਕਟ ਇਹਨਾਂ ਨੂੰ ਫਾਇਦਾ ਹੀ ਆ ਬੱਚਿਆਂ ਦੇ ਲਈ ਏਜ ਆਊਟ ਹੋਣ ਤੋਂ ਜਿਹੜਾ ਉਹਨਾਂ ਦਾ ਬਚਾਅ ਜਿਹੜਾ ਉਹ ਹੋ ਜਾਊਗਾ। ਸੋ ਉਹ ਘਬਰਾਉਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈ। ਤੇ ਬਾਕੀ ਜੇ ਤੁਹਾਨੂੰ ਲੱਗਦਾ ਆ ਵੀ ਤੁਹਾਨੂੰ ਉੱਧਰੋਂ ਸਹੀ ਨਹੀਂ ਆਨਸਰ ਆ ਰਿਹਾ, ਤੁਹਾਡੀਆਂ ਗੱਲਾਂ ਦਾ ਨਹੀਂ ਜਵਾਬ ਦੇ ਰਹੇ, ਜੇ ਤੁਸੀਂ ਕਿਸੇ ਅਟਰਨੀ ਨੂੰ ਕੰਸਲਟ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਕਰ ਸਕਦੇ ਹੋ। ਜੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ ਆ 4159090503 415-909-0500 3 ਦੇ ਉੱਤੇ ਤੁਸੀਂ ਇਹਨਾਂ ਨੂੰ ਕੰਸਲਟ ਕਰ ਸਕਦੇ ਹੋ। ਅਤੇ ਅੱਜ ਦਾ ਪ੍ਰੋਗਰਾਮ ਵੀ ਜਿਹੜਾ ਹੁਣ ਆਪਣਾ ਇੱਥੇ ਹੀ ਜਿਹੜਾ ਸਮਾਪਤ ਆ। ਬਾਕੀ ਕੋਈ ਪੁੱਛ ਰਹੇ ਸੀਗੇ ਵੀ ਇੰਡੀਅਨ ਐਮਬੈਸੀ SFO ਵਾਲੀ ਖੁੱਲ੍ਹੀ, ਆਈ ਥਿੰਕ ਓਪਨ ਹੀ ਹੈਗੀ ਆ। ਅੱਜ ਦੇ ਦਿਨ ਤਾਂ ਸੰਡੇ ਨੂੰ ਉਹ ਕਲੋਜ਼ ਹੁੰਦੇ ਆ। ਸੋ ਇਹ ਚੀਜ਼ ਜਿਹੜੀ ਉਹ ਕਰ ਰਹੇ ਆ। ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਤੁਸੀਂ ਜ਼ਰੂਰ ਔਨਲਾਈਨ ਕਈ ਵਾਰੀ ਗੂਗਲ ਦੇ ਉੱਤੇ ਤੁਹਾਨੂੰ ਈਜ਼ੀਲੀ ਜਿਹੜੀ ਇਨਫੋਰਮੇਸ਼ਨ ਆ ਉਹ ਅਵੇਲੇਬਲ ਜਿਹੜੀ ਉਹ ਹੁੰਦੀ ਆ। ਅਤੇ ਇੰਡੀਆ ਵਾਲਿਆਂ ਦਾ ਇਹੀ ਜਿਹੜਾ ਵਾਰ-ਵਾਰ ਇਹੀ ਸਵਾਲ ਆ ਵੀ ਐਮਬੈਸੀਆਂ ਦੇ ਵਿੱਚ ਕੀ ਜਿਹੜਾ ਉਹ ਹੋ ਰਿਹਾ ਆ। ਇੱਕ ਜਾਣੇ ਕਹਿ ਰਹੇ ਸੀ ਵੀ ਇੰਟਰਵਿਊ ਉਹਨਾਂ ਨੇ ਸਕੈਜੂਲ ਵੀ ਹੋਈ, ਪਰ ਵਾਪਸ ਜਦੋਂ ਉੱਥੋਂ ਆਏ ਤਾਂ ਉਹਨਾਂ ਨੇ ਵਾਪਸ ਮੋੜ ਦਿੱਤਾ ਸੀਗਾ। ਸੋ ਆਈ ਡੋਂਟ ਨੋ ਵੀ ਹੁਣ ਉੱਥੇ ਕੀ ਜਿਹੜਾ ਬੰਦੇ ਨੂੰ ਜਿਹੜਾ ਉਹ ਕਰਨਾ ਚਾਹੀਦਾ ਹੈਗਾ।
ਸਾਰਿਆਂ ਸਭ ਤੋਂ ਪਹਿਲੀ ਗੱਲ ਪੇਸ਼ੈਂਸ ਰੱਖਣੀ ਪੈਣੀ ਸਾਰਿਆਂ ਨੂੰ, ਕਿਉਂਕਿ ਵਾਕਈ ਹੀ ਸ਼ਾਰਟ ਸਟਾਫ ਨੇ, ਫੁੱਲੀ ਆਪਰੇਸ਼ਨਲ ਨਹੀਂ ਹੈਗੇ। ਹਰੇਕ ਮਹਿਕਮਾ, ਇਕੱਲੀ ਇਮੀਗ੍ਰੇਸ਼ਨ ਨਹੀਂ, ਤੁਸੀਂ ਕਿਤੇ ਵੀ ਚੱਲ ਜਾਓ, ਫੋਨ ਦੀ ਦੁਕਾਨ ਤੇ ਚੱਲ ਜਾਓ, ਕਿਤੇ ਵੀ ਚੱਲ ਜਾਓ, ਲਿਮਿਟਿਡ ਆਪਰੇਸ਼ਨਸ ਨੇ ਜੀ। ਪਹਿਲ ਉਹਨਾਂ ਦੀ ਫੈਂਸੇ ਵੀਜ਼ਨ ਨੂੰ ਸੀਗੀ, ਫਿਰ ਉਸ ਤੋਂ ਬਾਅਦ ਸਪਾਊਸ ਵਾਲਾ ਜਿਹੜੇ US ਸਿਟੀਜ਼ਨ ਦੇ ਹੈ ਜੀ, ਫਿਰ ਉਸ ਤੋਂ ਬਾਅਦ ਜਿਹੜੇ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੇ ਸਪਾਊਸ ਆ, ਤੇ ਫਿਰ ਉਸ ਤੋਂ ਬਾਅਦ ਜਿਹੜੇ ਬਾਕੀ ਵੀਜ਼ੇ ਵਾਲਿਆਂ ਦੀ ਫੇਰ ਵਾਰੀ ਆਊਗੀ। ਸੋ ਜਿਹੜੇ ਤਾਂ ਅਜੇ ਵਿਜ਼ਿਟਰ ਵੀਜ਼ੇ ਬਾਰੇ ਸੋਚ ਰਹੇ ਹੋਣਗੇ ਵੀ ਉਹਨਾਂ ਨੇ ਲਗਵਾਉਣਾ ਆ, ਮੇ ਬੀ ਉਹਨਾਂ ਨੂੰ ਤਾਂ ਅਪੁਆਇੰਟਮੈਂਟਾਂ ਜਿਹੜੀਆਂ ਅਜੇ ਤਾਂ ਨਹੀਂ ਮਿਲਦੀਆਂ, ਉਹਨਾਂ ਨੂੰ ਨਹੀਂ ਮਿਲਣੀਆਂ ਜੀ। ਅਜੇ ਪ੍ਰੋਕਲੇਮੇਸ਼ਨ ਜਿੱਦਾਂ ਦੱਸਿਆ ਵੀ ਦਸੰਬਰ ਤੱਕ ਜਿਹੜੀ ਚੱਲ ਰਹੀ ਆ, ਸੋ ਬਹੁਤ ਲਿਮਿਟਿਡ ਕੰਮ ਜਿਹੜਾ ਉੱਥੇ ਚੱਲ ਰਿਹਾ ਆ। ਕੋਈ ਇੱਥੋਂ ਆਪਾਂ ਕਹਿ ਦਈਏ ਵੀ ਹਾਂ ਜੀ ਤੁਹਾਡੀ ਇੰਟਰਵਿਊ ਆ ਜਾਊਗੀ, ਕੋਈ ਗਰੰਟੀ ਵਾਲੀ ਗੱਲ ਨਹੀਂ। ਤੁਹਾਨੂੰ ਉਹਨਾਂ ਦੇ ਨਾਲ ਹੀ ਬਾਰ-ਬਾਰ ਸੰਪਰਕ ਦੇ ਵਿੱਚ ਜਿਹੜਾ ਉਹ ਰਹਿਣਾ ਪੈਣਾ ਹੈ, ਜਿਹੜੀ ਵੀ ਅੰਬੈਸੀ ਦੇ ਨਾਲ ਤੁਸੀਂ ਉੱਥੇ ਜੁੜੇ ਹੋਏ ਆ, ਅਤੇ ਉਹੀ ਤੁਹਾਨੂੰ ਜਿਹੜਾ ਸਹੀ ਆਨਸਰ ਜਿਹੜਾ ਉਹ ਦੱਸਣਗੇ। ਜਿਹਦੀ ਕੋਈ ਬਹੁਤ ਜ਼ਿਆਦਾ ਐਮਰਜੈਂਸੀ ਆ, ਉਹ ਉਹਨਾਂ ਦੇ ਜਿਹੜੇ ਉਹ ਸਰਵਿਸ ਰਿਕੁਐਸਟ ਵਾਲਾ ਪੇਜ ਦੱਸਦੇ ਰਹੇ ਆ, ਉਹਨਾਂ ਦੇ ਥਰੂ ਉਹਨਾਂ ਨੂੰ ਕੰਟੈਕਟ ਜਿਹੜਾ ਉਹ ਕਰ ਸਕਦੇ ਹੈਗੇ ਆ ਜੀ। ਸੋ ਇਹੀ ਜਿਹੜਾ ਲੇਟੈਸਟ ਉਸ ਦੇ ਬਾਬਤ ਜਿਹੜਾ ਉਹ ਚੱਲ ਰਿਹਾ ਹੈਗਾ ਆ। ਅਤੇ ਜਗਵੀਰ ਜੀ ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਗੁਰੀ ਅੱਜ